ਭਾਜੀ ਮੈਨੂੰ ਵੀ ਦੱਸੋ ਮਤਲਬ ਉਹ ਇਹਦਾ ਕੀ ਮਤਲਬ ਆ ਜਿਹੜਾ ਤਾਂ ਪਿਆ ਜਾਣੀ ਜਾਂ ਖਾ ਪਿਆ ਜਾਣੀ? ਤੁਰਦੀ ਫਿਰਦੀ ਨਾ ਬਿਆਨ ਨਾ ਕਰੀਏ ਭਾਵੇਂ ਲੱਖ ਖੁਰਾਕਾਂ ਖਾਈਏ। ਤਾਜੀ ਭਾਈ ਫੈਸਲੇ ਕੀ ਮੁਰਗੀ ਨੇ ਆਪਣਾ ਦੇ ਕੇ ਕਹੀ ਜਾਊਗੀ ਉਹਦਾ ਨਾਂ ਸੀ ਜਮਾਲੋ। ਉਹ ਕਹਿੰਦਾ ਮੈਂ ਟ੍ਰੇਨ ਲਈ ਜਾਂਦਾ, ਮੈਨੂੰ ਸਿਰਫ ਰੇਸ ਤੇ ਬ੍ਰੇਕ ਦੱਸ ਦੋ ਕਿਹੜੀ। ਉਹਨੇ ਦੇਖਿਆ ਅੰਗਰੇਜ਼ ਨੇ ਆਇਆ ਕਰਕੇ ਡਰਾਈਵਰ ਆਇਆ ਤੇ ਅੰਗਰੇਜ਼ ਨੇ ਦੇਖਿਆ ਕਿ ਇਹ ਕੀ ਤੇ ਸਹੀ ਜਾ ਰਿਹਾ ਡਰਾਈਵਰ ਤੇ ਅੰਗਰੇਜ਼ ਨੇ ਕਹੋ ਓਏ ਮਿਸਟਰ ਉੱਠ ਕੇ ਬੈ ਤੇ ਹੋਸ਼ ਚ ਆਇਆ ਤੇ ਅੱਗੇ ਮਾਰ ਸੀ। मैं ये सोच कर उसके दर से उठा था कि वो रोक लेगी मना लेगी मुझको। हवाओं में लहराता आता था दामन के दामन पकड़ कर बिठा लेगी मुझको। कदम ऐसे अंदाज से उठ रहे थे कि आवाज देकर बुला लेगी मुझको। मगर उसने रोका न उसने मनाया न दामन ही पकड़ा न मुझको बिठाया न आवाज ही दी न वापस बुलाया। मैं आहिस्ता बढ़ता ही आया यहाँ तक कि उससे जुदा हो गया मैं। यहाँ तक कि उससे जुदा हो गया मैं, 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 गया। ਏਦਾਂ ਹੀ ਮੈਨੂੰ ਆ ਪਿਆਨੋ ਦੇਣਾ ਦਾ ਮਹੀਨੇ ਕੁ ਲਈ। ਉਸਤਾਦ ਹੀ ਲੈ ਜਾ ਘਰ है ना कैसा ਮਜ਼ਾ ਆ ਗਿਆ ਉਸਤਾਦ ਜੀ। ਯਾਰ ਨਾ ਗਿਆ ਕਰੋ, ਮਜ਼ਾ ਆ ਗਿਆ ਫਿਰ ਸਾਰਾ ਪ੍ਰੋਗਰਾਮ ਐਨੂੰ ਹੀ ਤੁਰ ਪੈਂਦਾ ਯਾਰ। ਅਸੀਂ ਵੀ ਘਰੋਂ ਆਏ ਆ ਉਸਤਾਦ ਜੀ ਮੈਂ ਸੁਣਿਆ ਸੀ ਮੈਂ ਡਰ ਗਿਆ ਸੀ ਕਸਮੇ। ਓਹੋ ਬਿਲੀ ਚੂੜਾ ਕਰ ਲਾ ਦੇ ਭਾਜੀ ਬੰਦ ਨਹੀਂ ਹੋ ਰਿਹਾ ਮੈਨੂੰ ਬੰਦ ਕਰ ਰਿਹਾ। ਉਹ ਪਹਿਲੇ ਪੱਖਾ ਬੰਦ ਕਰੋ ਨਾ ਉਹਦਾ। ਮੈਂ ਤੁਹਾਨੂੰ ਇਦਾਂ ਸਿਖਾ ਦਿਆ ਕਰਾਂ ਮਿਊਜ਼ਿਕ। ਆ ਦੇਖੋ ਇਦਾਂ ਸਿਖਾ ਦਿਆ ਕਰਾਂ। ਵਾਹ ਇੰਝ ਸਿਖਾ ਦਿਆ ਕਰਾਂ। ਇਹਨੂੰ ਬਹੁਤੀ ਜ਼ਰੂਰਤ ਹੈ, ਇਹਨੂੰ ਸਿਖਾਓ ਵਕਾ ਵਕਾ ਤੇ ਜਿਹੜੇ। ਮੈਂ ਤੁਹਾਨੂੰ ਦੱਸ ਦਿਆ ਕਰਾਂਗਾ ਇੱਕ ਵਾਰੀ।
ਓਹ 19 ਕਾਲੇ ਵਾਹ ਵਾਹ ਹੈ ਨਾ, ਆ ਦੇਖੋ। ਵਾਹ 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 ਇਹ ਤੇ ਆਰਾਮ ਨਾਲ ਸਿੱਖ ਜਾਣਾ ਸਾਜੀ ਕੀ ਬਾਤ। ਹੈਨਾ। ਉਹਨਾਂ ਨੇ ਗਾਇਆ ਮੈਂ ਤੇਰੀ ਜਾਨ ਨਹੀਂ ਛੱਡਣੀ ਬੇ 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 ਬੇ, ਉਹ ਫੇਰ ਸ਼ੁਰੂ ਤੋਂ ਹੋ ਜਾਂਦਾ। ਉਹ ਭਾਈ ਜਿਨ੍ਹਾਂ ਨੂੰ ਸਮਝ ਆਉਣੀ ਉਹਨਾਂ ਨੇ ਬੋਲਣਾ ਵਾ। ਉਹ ਤੂੰ ਚਰਿਓਟੀ ਸਿੰਗਰ ਦਾ ਭਰਾਵਾ, ਤੈਨੂੰ ਇਹਨਾਂ ਚੀਜ਼ਾਂ ਦੀ ਕੀ ਫਿਕਰ? ਦੱਸ ਕੀ ਵਜਾਇਆ ਇਹਨਾਂ ਨੇ? ਉਹ ਤੇਰਾ ਪੁੱਤ ਹੈਡ ਡਾਊਨ ਕਾਸਟ ਤੋਂ ਦੱਸ। ਯਕੀਨ ਮੰਨ 3 ਇਡੀਅਟਸ ਵਾਲੇ ਵਾਇਰਸ ਬਣੇ ਆ, ਦੋਵਾਂ ਹੱਥਾਂ ਨਾਲ ਲਿਖੀ ਜਾ ਰਹੇ। ਯਾਰ ਨਹੀਂ, ਮੈਂ ਬਾਬਾ ਜੀ। ਅਸਲ 'ਚ ਮੈਂ ਬੰਦ ਕਰਨ ਲੱਗਾ ਸਾਂ, ਮੈਂ ਚਲਾਉਣ ਨਹੀਂ ਸੀ ਲੱਗਾ। ਆ ਦੇ ਤੇ ਮੈਂ ਤੁਹਾਨੂੰ ਨਾ ਕੁਝ ਕਮੈਂਟ, ਮੈਂ ਡਰ ਗਿਆ ਸਾਂ ਉਹ ਪ੍ਰੋਗਰਾਮ ਗਾਣੇ ਵਾਲਾ ਕਰਕੇ। ਮੈਂ ਕਿਹਾ ਉਸਤਾਦ ਜੀ ਲੋਕਾਂ ਨੇ ਬਹੁਤ ਤੋਏ ਤੋਏ ਕਰਨੀ ਹੈ, ਲੇਕਿਨ ਉਸਤਾਦ ਜੀ ਮੈਂ ਤੁਹਾਨੂੰ ਸਹੀ ਦੱਸਾਂ ਕਿ ਬਾਬਾ ਜੀ बंटी अमित शाह भाजी कह रहे हैं आप हर शो में एक सॉन्ग जरूर गाया करें भाजी, आपकी आवाज़ बहुत ज़्यादा मोहम्मद रफ़ी साहब से मिलती है। आप जब भी इंडिया आए तो ज़रूर बताना, हम आपसे मिलना चाहते हैं फ्रॉम अमृतसर चंडीगढ़ चंडीगढ़ इंडिया फ्रॉम अमित शर्मा फ्रॉम अमित शर्मा चंडीगढ़ इंडिया। हाँ भाजी कह रहे ਕੀਤਾ ਕਸਮ ਜੀ ਸਿਰਫ ਇਹ ਦੇਖੋ, ਮੈਂ ਲੈਦਾ ਹੁਣ ਕਰ ਲੈਣਾ ਨਾ, ਹੁਣ ਸੈਟਅਪ ਮੈਂ ਇੱਥੇ ਕਰਿਆ ਨਹੀਂ ਕਰਨਾ। ਮੈਂ ਹੁਣ ਜਿਹੜਾ ਗਾਣੇ ਦਾ ਪੋਰਸ਼ਨ ਕਰਾਂਗਾ ਮੈਂ ਲੈਦਾ ਅਪਲੋਡ ਕਰ ਦੇਣਾ। ਆਲੇ ਦੁਆਲੇ ਤੁਹਾਡੇ ਗੁੱਜਰ ਜੱਟ ਸਾਰੀ ਸਭ ਤੋਂ ਬਹੁਤਾ ਲੋਕਾਂ ਨੇ ਮਹਿਬੂਬਾ ਤੇਰੀ ਤਸਵੀਰ ਪਿਆਰ ਕੀਤਾ। ਉਹ ਜਿਹੜੇ ਵਿਚਾਰੇ ਸਾਡੇ ਦੂਜੇ ਬਾਹਰ ਦੇ ਵੀਰ ਨੇ ਜਿਹੜੇ ਬਾਹਰ ਬੈਠੇ, ਉਹਨਾਂ ਨੇ ਚਿੱਠੀ ਨਾ ਕੋਈ ਸੰਦੇਸ਼, ਹਾਏ ਹਾਏ ਚਿੱਠੀ ਨਾ ਕੋਈ ਸੰਦੇਸ਼। ਤਾਂ ਜੀ ਮੇਰੇ ਕੋਲ ਐਸਾ ਟਰੈਕ ਪਿਆ, ਜੈਨੂਇਨ ਟਰੈਕ ਪਿਆ ਮੇਰੇ ਕੋਲ ਕਸਮੇ ਬਈ। ਮੈਂ ਤੁਹਾਨੂੰ ਉਹ ਮੈਂ ਤੁਹਾਨੂੰ ਨਾ ਆ ਦੇਖੋ ਥੋੜਾ ਜਿਹਾ ਮੈਂ ਤੁਸੀਂ ਕਹੋਗੇ ਉਸਤਾਦ ਜੀ ਨੂੰ ਰਿਕਾਰਡ ਕਰੋ। ਉਹ ਯਕੀਨ ਆ ਉਹਨਾਂ ਨੂੰ ਤੁਹਾਡੇ ਤੇ, ਗਾ ਕੇ ਹਟਣਗੇ। ਗਲਤ ਵੀ ਇੰਨਾ ਅੱਛਾ ਗਾ ਦਿੰਦੇ, ਪਤਾ ਹੀ ਨਹੀਂ ਚੱਲਦਾ। ਹਾਂ 100% ਸਹੀ ਗੱਲ ਕਹੀ ਸਰ ਸਹੀ ਗਾਉਂਦੇ ਹੋ ਤੁਸੀਂ, ਕਸਮ ਨਹੀਂ ਬਿਲਕੁਲ ਸਹੀ ਗੱਲ ਕਹੀ। ਹਾਏ ਹਾਏ ਬੁਝਾਉਂਦੇ ਵੀ ਗਾਉਂਦੇ ਇਹ ਬਾ ਫਸ ਸੀ ਜਾਈਦਾ ਵਾ। ਉਹ ਯਾਰ ਉਸਤਾਦ ਜਦੋਂ ਕਹਿ ਦਈਏ ਨਾ ਫਿਰ ਯੈਸ ਨੋ ਨਹੀਂ ਕਰੀਦਾ ਹੁੰਦਾ। ਨਹੀਂ ਉਹ ਕਈ ਸਟਾਰ ਤਾਂ ਏਡੇ ਅਸੀਂ ਕਿਹੜੇ ਖਰੀਦੇ ਗਏ ਆ ਯਾਰ, ਕਿ ਹੁਣ ਗਾਣੇ ਹੀ ਸੁਣਾਂਗੇ। ਇਹ ਸਮਝੋ ਤੁਹਾਡੇ ਜੀਆਨ ਨੇ ਮੈਂ ਬੂਝਿਆ ਅੱਗੋਂ ਬੋਲੋਗੇ ਤੇ ਮਾਰ ਖਾਓਗੇ। ਆ ਨਹੀਂ ਅੱਛਾ ਜੀ, ਹਾਂ ਟਰੈਕ ਗਾ ਦਿੰਦੇ। ਨਹੀਂ ਮੈਂ ਅਨਪਲਗ ਟਰੈਕ ਬਣਾਇਆ था ਉਸਤਾਦ ਜੀ। ਮੈਂ ਦੁਬਈ ਗਾਇਆ ਸੀ ਇੱਕ ਵਾਰੀ ਨਾ ਇੱਕ ਕੈਫੇ 'ਚ, ਬਾਈ ਮੈਨੂੰ ਇੰਨੀਆਂ ਬੋਤਲਾਂ ਵੱਜੀਆਂ, ਇੰਨੇ ਜੂਸ ਉਸਤਾਦ ਜੀ ਮੈਨੂੰ ਇੱਕ ਬੰਦੇ ਨੇ 200, ਇੱਕ ਨੇ 300, ਇੱਕ ਨੇ 500 ਦਿਰਹਮ ਕਸਮੇ ਵੇ। ਤੇ ਓਏ ਜ਼ਾਲਮ ਕਰ ਦਿੱਤਾ ਨਿਜ਼ਾਮ ਮੇਰਾ। ਆਪਣੇ ਗਲੇ ਦਾ ਇਲਾਜ ਕਰਾ। ਨਹੀਂ ਉਸਤਾਦ ਜੀ ਚ ਗਲੇ ਦੇ ਇਲਾਜ ਦੀ ਕਿਹੜੀ ਗੱਲ ਆ। ਆ ਗਏ ਭਾਜੀ। ਅਜੋ ਭਾਈ ਫੈਸਲ ਫੈਸਲ ਸਾਹਿਬ ਤੁਹਾਡੇ ਕੋਲ 18 ਘੰਟੇ ਹੁੰਦੇ ਨੇ, ਤੁਸੀਂ ਉਹ ਕੰਮ ਆਪਣੇ ਬਾਅਦ ਚ ਕਰ ਲਿਆ ਕਰੋ, ਤੁਹਾਡੀ ਮਿਹਰਬਾਨੀ। 18 ਘੰਟੇ ਹੁੰਦੇ ਤੁਹਾਡੇ ਕੋਲ। ਉਸਤਾਦ ਜੀ ਜ਼ਰੂਰ ਜਿਹੜਾ ਫੋਨ ਕਰੇ ਨਾ ਤੁਹਾਨੂੰ ਉਹਨੂੰ ਕਹੋ ਯਾਰ ਮੈਂ ਕੰਮ ਤੇ ਆ, ਤੁਹਾਡੀ ਮਿਹਰਬਾਨੀ। ਇਧਰ ਆ ਕੱਲ ਠੀਕ ਹੈ ਨਾ। ਜਿਹੜਾ ਵੀ ਤੁਹਾਨੂੰ ਫੋਨ ਕਰੇ ਉਹਨੂੰ ਕਹੋ ਜੀ ਮੈਂ ਕੰਮ ਤੇ ਆ ਤੇ ਮੇਰੇ ਕੋਲ 18 ਘੰਟੇ ਮੈਂ ਵਿਹਲਾ ਹੁੰਨਾ, ਇਹਨਾਂ 18 ਘੰਟੇ ਚ ਮੈਨੂੰ ਕਦੀ ਫੋਨ ਕਰ ਲੈਣਾ ਤੁਸੀਂ। ਇਹ 6 ਘੰਟੇ 4 ਘੰਟੇ ਦਾ 4 ਤੋਂ 7 ਤੱਕ ਇਹ ਮੈਨੂੰ ਮਾਫੀ ਦੇ ਦਿਓ ਬਸ। ਮਾੜਾ ਬੰਦਾ ਵੀ ਫੈਰ ਮਾਰ ਦਿਓ। ਹਾਂਜੀ ਹਾਏ ਚਲੋ ਜੀ, ਲੋ ਜੀ ਭਾਜੀ ਤੁਹਾਨੂੰ ਮੈਸੇਜ ਕੀਤਾ ਸੀ ਇੱਕ। ਉਹ ਭਾਈਜਾਨ ਕੀ ਕੋ ਮੌਤ ਹੋ ਜਾਣੀ ਸੀ, ਇਹ ਫੋਨ ਤੁਸੀਂ 1 ਘੰਟੇ ਬਾਅਦ ਕਰ ਲੈਂਦੇ ਕੀ ਸੀ। ਚਲੋ ਜੀ ਮੈਨੂੰ ਦੱਸ ਦਿਓ, ਤੁਸੀਂ ਮੈਨੂੰ ਦੱਸ ਦਿਓ ਕਿ ਉਸਤਾਦ ਜੀ 1 ਘੰਟੇ 'ਚ ਨਹੀਂ ਸੀ ਹੋ ਸਕਦਾ, ਬਿਲਡਿੰਗ ਡਿੱਗਣ ਵਾਲੀ ਸੀ, ਬਿਮਾਰੀ ਪੈਣ ਲੱਗੀ ਸੀ, ਖੂਨ ਚਾਹੀਦਾ ਸੀ ਉੱਥੇ, ਅੱਲਾ ਮਾਫੀ ਦੇਵੇ ਡਾਕਟਰ ਨੇ ਕਿਹਾ ਜਾਂ ਬੱਚਾ ਬਚਣਾ ਜਾਂ ਮਾਂ ਬਚਣੀ ਆ। 15 ਮਿੰਟ ਦਾ ਤੁਹਾਡੇ ਇੱਦਾਂ ਦੀ ਕੋਈ ਸਿਚੁਏਸ਼ਨ ਦੱਸ ਨਾ ਮੈਨੂੰ, ਨਹੀਂ ਤੇ ਮੈਨੂੰ ਤਾਂ ਮੈਂ ਤੈਨੂੰ ਦੱਸਦਾ ਵੀ 1 ਘੰਟੇ ਬਾਅਦ ਵੀ ਤੂੰ ਇਹ ਕਰ ਲੈਂਦਾ, ਤੈਨੂੰ ਕੋਈ ਫਰਕ ਨਹੀਂ ਸੀ ਪੈਣਾ। ਐਵੇਂ ਹੀ ਦਿਮਾਗ ਖਰਾਬ। ਉਸਤਾਦ ਜੀ ਸ਼ੋਅ ਦਾ ਧੜਾ ਓਏ ਬਰਾਬਰ ਇੱਕ ਮਿੰਟ ਆ ਜਿਓ। ਉਹ ਯਾਰ 3 ਵਜੇ ਆ ਕੇ 7-8 ਵਜੇ ਉਹਨੇ ਜਾਣਾ ਵਾ, ਬਾਕੀ 19 ਘੰਟੇ ਜੋ ਮਰਜ਼ੀ ਕਰਿਓ।
ਇਦਾਂ ਹੀ ਆ। ਸਾਰੀ ਦੁਨੀਆ ਦੇ ਫੋਨ ਬਾਹਰ 36000 ਪੰਗੇ ਇਹਨਾਂ ਨੇ ਆਪਣੇ ਪਾਏ ਆ। 12 ਵਜੇ ਨਾਲ ਆ ਗਏ ਇੱਥੇ ਰਾਤ ਨੂੰ 4-4 ਵਜੇ ਓ ਯਾਰ ਅੱਛਾ ਯਾਰ ਮੈਂ ਸ਼ੁਗਰ ਨਹੀਂ ਕਰਦਾ ਪਿਆ। ਮੈਂ ਵੀ ਸੀਰੀਅਸ ਇੱਕ ਵਾਰੀ ਤੂੰ ਚਲਾ ਗਿਆ ਤੇ ਉਹਦੇ ਐਕਸਟਰਾ ਪੈਸੇ ਲੈ ਲਾ ਮੇਰੇ ਕੋਲ। ਜੇ ਜ਼ਿੰਦਗੀ 'ਚ ਇੱਕ ਵਾਰੀ ਤੂੰ 12 ਵਜੇ ਆ ਕੇ 4 ਵਜੇ ਚਲਾ ਗਿਆ, ਨਾ ਦਿਓ 3 ਵਜੇ ਆ ਕੇ 7 ਵਜੇ ਤੂੰ ਕਹਿੰਦਾ ਮੈਂ ਚੱਲਾਂ ਵਾਂ। ਲਓ ਜੀ, ਲੜਾਈ ਤੋਂ ਸ਼ੋਅ ਸ਼ੁਰੂ ਹੁੰਦਾ ਤੇ ਲੜਾਈ ਤੇ ਮੁੱਕਦਾ ਵਾ। ਯਾਰ ਸਾਡੇ ਰਹਿਣੀ ਆ, ਸਾਡੇ ਰਹਿਣੀ ਆ ਉਸਤਾਦ ਜੀ। ਦੋ ਜਿਹੜੇ ਆਪਣੀ ਮੋਬਾਈਲ ਨਾਲ ਲੱਗੇ ਹੋਏ ਤੁਸੀਂ। ਮੈਂ ਨਾਮ ਵੇਖ ਛੱਡ ਕੇ ਜ਼ਲੀਲ ਹੋ ਗਿਆ ਵਾਂ। ਹਾਂਜੀ ਸਾਜੀ ਸੈੱਟ ਦਾਬੂ ਆ ਲੈ ਲਓ ਜੀ, ਆ ਲਓ ਆ ਬੰਦ ਸਕੂਲ ਦਾ ਮਾਸਟਰ ਵੀ ਆ ਗਏ। 7-7 ਵਜੇ ਤਿਆਰ ਸੁੱਤਾ ਹੁੰਦਾ ਆ। ਓ ਯਾਰ ਇੱਥੇ ਹੀ ਆ ਮੈਂ ਦੁਪਹਿਰ ਦਾ। ਨਹੀਂ ਉਹ ਦੇਖੋ ਨਾ ਆਪਾਂ ਦੇਖੋ ਫੋਨ ਇੱਕ ਬੜਾ ਜ਼ਰੂਰੀ ਯਾਰ ਸੀਗਾ ਯਾਰ। ਸਾਜੀ ਇਹ ਸ਼ੋਅ ਵੈਗਨ ਟੈਬ ਜਿਹਾ ਹੋਈ ਜਾ ਰਿਹਾ। ਮੈਨੂੰ ਕੋਈ ਗੱਲ ਦੱਸੋ ਉਸਤਾਦ ਜੀ, ਇਹ ਟੀ ਟਾਈਮ ਹੈ ਕਿ 72 ਸੀਟਰ ਵਾ? ਹਰ ਕੋਈ ਛੜੀ ਆਉਂਦੇ ਹੁਣ ਤਾਂ ਪੁੱਛਿਆ ਦੱਸਿਆ ਇਜਾਜ਼ਤ ਨਹੀਂ ਉਸਤਾਦ ਜੀ ਕੋ। ਆ ਲਓ ਥੋੜਾ ਅੱਗੇ ਹੋ ਯਾਰ। ਜਦੋਂ ਆਪਣਾ ਘਰ ਕਹਿ ਥੋੜ੍ਹਾ ਅੱਗੇ ਹੋ ਘਰ ਦੇ ਵਿੱਚ ਪੁੱਛਦਾ ਸੀ ਕਿ ਇਹਦਾ ਫਿਲਮ ਨੇ ਇਹ ਦੱਸ ਘਰ ਦਾ ਕੋਈ ਸ਼ਡਿਊਲ ਨਹੀਂ ਹੁੰਦਾ। ਤਰਤੀਬ ਵੀ ਕੋਈ ਚੀਜ਼ ਹੁੰਦੀ ਥੋੜਾ ਅੱਗੇ ਹੋ ਯਾਰ, ਬਹੁਤਾ ਨਾ ਅੱਗੇ ਕਰੋ। ਹੋਰ ਥੋੜਾ ਅੱਗੇ ਹੋ, ਹੋਰ ਅੱਗੇ ਹੋ ਜਾ, ਅੱਗੇ ਹੋ ਜਾ, ਅੱਗੇ ਹੋ ਜਾ। ਸ਼ਾਬਾਸ਼, ਥੋੜਾ ਹੋਰ ਹੋ, ਹੋਰ ਥੋੜਾ ਥੋੜਾ ਹੋਰ ਅੱਗੇ ਹੋ ਜਾ, ਹੋਰ ਹੋ ਜਾ ਥੋੜਾ, ਹੋਰ ਹੋ ਜਾ थोड़ा। अस्सलाम वालेकुम नाज़रीन, टी टाइम में खुश आमदीद। आप देख रहे हैं टी टाइम। ਭਾਵੇਂ ਗੁੱਸਾ ਕਰ ਗਏ ਵਿਚਾਰੇ, ਮਾਈਂਡ ਕਰ ਗਏ ਨੇ, ਨਹੀਂ ਯਾਰ ਨਾਰਾਜ਼ ਕਰਤਾ ਤੁਸੀਂ ਉਹਨਾਂ ਨੂੰ। ਨਹੀਂ ਤਾਜੀ ਨੇ ਹੱਕ ਦੀ आ जा आ जा आ जा। तू जुत्ती तू ते अगे ही चाहना भी मैनू इदां कर ते मैं निकला। ਅਸੀਂ ਸਾਡੇ ਹੁਕਮ ਦੀ ਤੇ ਕਮੀਜ਼ ਕਰਨੀ ਹੈ ਜੀ। ਕਿਉਂ ਕੰਧ ਵੀ ਪਾੜਨ ਪੈਂਦੀ ਪਰ ਪਾੜ ਦੇਣੀ ਸੀਗੀ। ਨਹੀਂ ਤੂੰ ਤਾਂ ਕਿੱਕ ਮਾਰਨ ਲੱਗਾ ਸੀ ਘਰ ਨੂੰ ਚੱਲਾ। हाँ ਆਹੋ ਤੇ ਸਾਦੇ ਮੋਤਰ ਨੇ ਕਿਹਾ ਸੀਗਾ ਤੇ ਫਿਰ ਕਾਹਲੀ ਪਈ ਹੈ। तू आ शुरू हो जा कर बैठा तो ਕਹਿੰਦਾ साहब। ਸਬਜ਼ੀ ਤੇ ਪਾਉਣ ਵਾਲਾ ਕੋੜਾ ਲੈ ਕੇ ਆ ਗਿਆ ਦੇਖ। ਸਾਦਾ ਯਾਰ ਉਹਨੂੰ ਰੋਣ ਲੱਗ ਗਏ ਉਸਤਾਦ ਜੀ। मेरे दुश्मन तू मेरी ਕੋਈ ਮਾਂ ਨਾ ਕੋਈ ਕਰੇ। दोस्ती। ਇੱਥੇ ਇਹ ਨਹੀਂ ਕਰਨਾ, ਸਮਝ ਆ ਇਹ ਨਹੀਂ ਕਰ ਰਹੇ ਉਸਤਾਦ ਜੀ। ਫੈਸਲ ਰਾਮੇ ਸਾਹਿਬ, ਮੈਂ ਤੁਹਾਨੂੰ ਗੱਲ ਦੱਸਾਂ ਅੱਜ, ਤੂੰ ਮੇਰਾ ਸਭ ਤੋਂ ਅੱਛਾ ਆਰਟਿਸਟ ਆ। ਓਏ ਹੋਏ 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 ਵਾਹ 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 ਵਾਹ। ਕੀ ਬਾਤ। ਸਮਝ ਆਈ? ਨਹੀਂ ਹਾਂ ਔਰ ਤੂੰ ਕੱਖ ਨਹੀਂ ਹੈਗਾ। ਇਸ ਤਰ੍ਹਾਂ ਹੀ ਉਸਤਾਦ ਜੀ। ਫੈਸਲ ਰਾਮੇ ਫਲਾਂ ਚਿੰਗ ਬਾਸ਼ ਫਲਾਣਾ ਚਿੰਗ ਦਾ, ਸਮਝ ਆਈ ਗੱਲ ਦੀ? ਚੁੱਪ ਕਰਕੇ ਬੰਦੇ ਦੇ ਪੁੱਤਾਂ ਵਾਂਗੂ ਜਿਹੜਾ ਨਾ ਆਪਣੇ ਆਪ ਨੂੰ, ਆਪਣੇ ਅੰਦਰ ਆਪਣਾ ਆਰਟਿਸਟ ਨਾ ਜਗਾਓ ਆਪਣਿਆਂ ਨੂੰ। ਮੈਂ ਆਰਟਿਸਟ ਆ, ਮੈਂ ਜੀ ਦਾਨਿਸ਼ ਆ, ਮੈਂ ਬਾਜ ਆ ਜੀ, ਮੈਂ ਮਿੱਠਾ ਪੁਰੀਆਂ ਜੀ, ਮੈਂ ਕੱਖ ਨਹੀਂ। ਉਸਤਾਦ ਜੀ ਪਤਾ ਕੀ ਗੱਲ, ਮਾਫੀ ਦੇ ਨਾਲ ਸਾਡੇ ਵੱਡਿਆਂ ਨੇ ਵੀ ਅਸੀਂ ਨੌਕਰੀਆਂ ਨਹੀਂ ਕੀਤੀਆਂ ਕਿਉਂਕਿ ਸਾਡੇ ਕੋਲ ਗੁਲਾਮੀ ਬਰਦਾਸ਼ਤ ਨਹੀਂ ਹੈ। ਮਾਦਰਤ ਨਾਲ ਸਹੀ ਗੱਲ। ਠੀਕ ਹੈ ਨਾ। ਅਸੀਂ ਤੁਹਾਨੂੰ ਆਪਣਾ ਪੀਰੋ ਮੁਰਸ਼ਿਦ ਮੰਨਿਆ, ਸਾਰਾ ਕੁਝ ਬਰਦਾਸ਼ਤ, ਲੇਕਿਨ ਉਸਤਾਦ ਜੀ ਗੰਦੀਆਂ ਗਾਲਾਂ ਤੋਂ ਮੈਂ ਅਵਾਇਡ ਕਰਦਾ। ਮੈਨੂੰ ਮਾਰ ਲਿਆ ਕਰੋ, ਕੁੱਟ ਲਿਆ ਕਰੋ, ਲੇਕਿਨ ਜਿਹੜੀਆਂ ਗੰਦੀਆਂ ਗਾਲਾਂ ਨੇ ਨਾ ਉਸਤਾਦ ਜੀ, ਉਹ ਮੈਂ ਮੇਰੇ ਕੋਲ ਨਹੀਂ ਉਸਤਾਦ ਜੀ, ਮਾਫੀ ਦੇ ਨਾਲ ਉਸਤਾਦ ਜੀ। ਅੱਛਾ ਕਿਸੇ ਕੋ ਵੀ ਨਹੀਂ ਸੁਣਨ ਸੁਣੋ, ਇਹ ਗੱਲ ਜਾਂ ਤੇ ਸਾਰਿਆਂ ਨੂੰ ਕਹਿਣਾ ਜਿਹੜੇ ਜਿਹੜੇ ਕੱਢਦੇ, ਭਰਜਾਈ ਨੂੰ ਵੀ ਕਹਿ ਜਾ, ਹਾਂਜੀ ਇਹਨੂੰ ਵੀ ਕਹਿ, ਕਿਸੇ ਦੀ ਜੋ ਫਿਰ ਗੱਲ ਆ। ਨਹੀਂ ਮੈਂ ਗੱਲ ਹੁਣ ਸਿਰਫ ਉਸਤਾਦ ਨੂੰ ਰੋਕੀ ਜਾਏ, ਬਾਕੀ ਹਰ ਕੁੱਤਾ ਬਿੱਲਾ ਤੈਨੂੰ ਕੱਢੀ ਜਾਏ, ਉਹਦੀ ਨਹੀਂ ਗੱਲ। ਉਸਤਾਦ ਜੀ ਆਪਣਿਆਂ ਦੀ ਗੱਲ ਜਿਹੜੀ ਨਾ ਉਹ ਇੱਥੇ ਵੱਜਦੀ, ਬਾਹਰਲਾ ਕੱਢੀ ਜਾਣ। ਚਲੋ ਭਾਵੇਂ ਤੁਸੀਂ 5 ਮਿੰਟ ਮੈਨੂੰ ਗੈਰ ਸਮਝ ਲਿਆ ਕਰੋ। ਯਾਨੀ ਕਿ ਹਟਣਾ ਨਹੀਂ, ਕੱਢਣੀਆਂ ਹੁੰਦਾ। ਭਾਈਜਾਨ, ਪੰਜਾਬੀ ਐਸੀ ਲੈਂਗੁਏਜ ਆ, ਗਾਲ ਤੋਂ ਬਗੈਰ ਗੱਲ ਪੂਰੀ ਹੁੰਦੀ ਨਹੀਂ। ਕੀ ਕਰੀਏ? ਅੱਛਾ ਸਹੀ ਗੱਲ ਹਾਂ, ਉਹਨਾਂ ਦੇਖਣਾ ਇੱਕ ਮੁੰਡਾ ਗਿਆ ਬਾਹਰੋਂ, ਕੰਮ ਖਰਾਬ ਆ ਗਿਆ, ਉਰੇ ਆ ਇਹ ਵਿਆਹ ਤੈਨੂੰ ਮੈਂ ਕਿੱਥੇ ਭੇਜਿਆ ਹੈ, ਹੁਣ ਤੋਂ ਉਰੇ ਆ, ਏ ਤੈਨੂੰ ਮੈਂ ਭੇਜਿਆ ਕਿੱਥੇ ਸੀ, ਤੂੰ ਕੰਮ ਕੀ ਕਰ, ਫਿੱਕਾ ਕੰਮ, ਕੋਈ ਗੱਲ ਹੀ ਨਹੀਂ ਹੈ ਵਿੱਚ। ਪਤਾ ਕੀ ਉਸਤਾਦ ਜੀ, ਉਰਦੂ ਚ ਗਾਲ ਦਾ ਮਜ਼ਾ ਹੀ ਨਹੀਂ। ਨਹੀਂ ਗਾਲ ਬਣੀ ਪੰਜਾਬੀ ਨਹੀਂ ਨਹੀਂ, ਗਾਲ ਨਹੀਂ, ਭਰਨੀ ਇਹ ਗਾਲ ਨਹੀਂ ਹੁੰਦੀ, ਇਹ ਹੈਗੇ ਆ ਟੈਂਸ ਪੰਜਾਬੀ ਦੇ। ਯਾ ਪੰਜਾਬੀ ਬੋਲੀ ਦੇ ਟੈਂਸ ਨੇ ਗਾਲਾਂ। ਯਾਰ ਫਾਰਮਾ ਆ ਹੈ ਤੀ ਹੈ ਤੇ ਆ ਤਾਂ ਕਿਸੇ ਤਾ ਦਿਆ, ਕਿਸੇ ਤੀ ਦਿਆ, ਕਿਸੇ ਤੂ ਦਿਆ। ਉਹਨੂੰ ਕੀ ਕਹਿੰਦੇ? He, ਵੈਸਟ she. ਈਸਟ ਵੈਸਟ, ਨਾਰਥ ਈਸਟ ਵੈਸਟ। ਨਾਰਥ ਈਸਟ ਵੈਸਟ। ਬੱਚੀ ਦੇ ਆ, ਬੱਚੇ ਦੇ ਆ, ਉਹ ਆ ਉਹ। ਹਾਂ, ਬੱਚੀ ਦੇ ਆ, ਬੱਚੇ ਦੇ ਆ, ਠੀਕ ਹੈ। ਉਸਤਾਦ ਜੀ ਕੋਈ ਇੰਗਲਿਸ਼ ਚ ਹੁਣ ਤੁਸੀਂ ਜਾਂ ਉਰਦੂ ਚ ਕੋਈ ਕੰਮ ਮੈਨੂੰ ਕਹਿ ਕੇ ਗਏ ਹੋ, ਮੈਂ ਨਹੀਂ ਕੀਤਾ, ਤੁਸੀਂ ਮੈਨੂੰ ਆ ਕੇ ਕਹੋ ਤੁਮ यहाँ पे क्या कर रहे हो, ਉਹ ਲੋ ਫਿੱਕਾ ਤੇ ਪੰਜਾਬੀ ਚ ਕੀ ਹੋਏਗਾ? ਉਹ ਤੂੰ ਇੱਥੇ ਇੱਥੇ ਦਿਆਂ ਭਰ ਗਿਆ ਕੰਮ। ਨਾ ਉਸਤਾਦ ਜੀ ਭਰ ਪੰਜਾਬੀ ਗਿਆ। ਆ ਗਈ ਉਰਦੂ ਵਿੱਚ ਜਿੰਨਾ ਮਰਜ਼ੀ ਡਾਂਟ ਲਓ ਤੇ ਉਹ ਇਹੀ ਕਿ ਡਾਂਟ ਪਵੇ। अच्छा ऐसे कहना ना, ये देखो तुम्हें मैंने कितनी आवाजें दी हैं? ਹਾਂ उधर वो बेचारा बंदा परेशान बैठा है तुम्हारी वजह से, किन्नी बकवास की थी, तेरा प्यो तेरी जान नु रोन दिया। क्या कहने ਅਰੇ ਵਾਹ क्या कहने हैं? ਕੀ ਕਹਿੰਦੇ ਨੇ ਉਧਰ ਕੀ ਕਰਨੇ ਗਏ ਥੇ? हाँ ਇਹ ਉਰਦੂ ਚ ਤੇ ਪੰਜਾਬੀ ਚ ਯਾਰ ਉਰਦੂ ਚ ਕਹਿੰਦੇ ਨਹੀਂ
मुझे तुम्हारी कोई परवाह नहीं है हाँ। तो पंजाबी च ओ तू ਉਹ ਨਾ ਉਹ ਤੂੰ ਵੱਜ ਬਸ ਨਹੀਂ ਨਹੀਂ ਬੈਠ ਵਾਜਿਆਂ ਨਾਲ ਠੀਕ ਹੈ ਨਾ ਨਾ ਰੋਕੋ ਬਸ ਅੱਲਾ ਨਹੀਂ ਰੋਂਡੇ ਨੇ ਭਾਵੇਂ ਫੈਸਲਾ ਹੁਣ ਔਰ ਨਹੀਂ ਰੋਣ ਦੇ ਟੱਪ ਭਰ ਗਿਆ ਇੱਥੇ ਨਹੀਂ ਮਜ਼ਾ ਨਹੀਂ ਆਉਂਦਾ ਭਾਜੀ ਉਰਦੂ ਪੰਜਾਬੀ ਉਰਦੂ ਇੰਗਲਿਸ਼ ਪੰਜਾਬੀ ਦਾ ਨਹੀਂ ਹੋਣ ਉਰਦੂ ਦਾ ਹਾਂ, ਤਾਂ ਮੈਂ ਦੇਖ ਹਿੰਦੀ ਲੂੰਗਾ। ਦਾ ਇੰਗਲਿਸ਼ ਦਾ ਨਹੀਂ ਮਜ਼ਾ ਉਸਤਾਦ ਜੀ ਇਹ ਤਾਂ- ਪੰਜਾਬੀ ਚ ਗੱਲ ਨਹੀਂ ਪੂਰੀ ਹੁੰਦੀ ਹਾਂਜੀ भरवी गल ਹਾਂ ਉਸਤਾਦ ਜੀ ਸਹੀ ਗੱਲ ਆ ਉਰਦੂ ਚ ਉਹ ਪਿਓ ਹੀ ਪੁੱਤਰ ਨੂੰ ਕਹੀ ਜਾਂਦਾ ਰਹਿਣ ਦਾ ਰੱਖ ਉਹਨੂੰ ਇਹ ਨਹੀਂ ਪਤਾ ਮੈਂ ਕਹਿਣ ਕੀ ਦਿਆਂ ਇਦਾਂ ਹੀ ਹੈ। ਮੈਂ तुम्हें देख लूंगा ਇਹ ਉਰਦੂ ਚ हाँ। ਪੰਜਾਬੀ ਅਸੀਂ मैं तेरी मुझे तेरी परवाह और है ना, ओए अबे इधर आ इधर आ हरामी इंसान बात सुन हाँ जी गंदी नस्ल दे और है ना जरा हाँ, देख। आहा ਉਸਤਾਦ ਜੀ ਉਹਨੇ ਠੰਡ ਪਈ। ਫਿਕਰਾ ਉਰਦੂ ਚ ਮੈਂ ਤੁਹਾਨੂੰ ਕੁਝ ਨਹੀਂ ਸਮਝਦਾ ਹਾਂ। ਇਹਦੀ ਪੰਜਾਬੀ ਕੀ ਹੋਏਗੀ ਇਹਦਾ ਪੰਜਾਬੀ ਹੈ ਕਿ ਬੇਟਾ ਮੈਂ ਤੈਨੂੰ ਜੁੱਤੀ ਤੇ ਨਹੀਂ ਲਿਖਦਾ ਹਾਂ ਅਸੀਂ ਗਲਤ ਕੀਤੀ ਹੈ ਗਲਤ ਨਹੀਂ ਕੀਤੀ ਮੈਂ ਤੈਨੂੰ ਜੁੱਤੀ ਵਾਲਾ ਆਪਸ਼ਨ ਦਿੱਤਾ ਉੱਥੇ ਤੂੰ ਜੋ ਮਰਜ਼ੀ ਲਾ ਲਾ ਫੈਮਿਲੀ ਸਾਜੀ ਉਰਦੂ ਚ ਨਹੀਂ ਕਹਿੰਦੇ ਤੂੰ ਮੇਰਾ ਬਾਲ ਵੀ ਬੀਗਾ ਨਹੀਂ ਕਰ ਸਕਦਾ ਹਾਂ 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 ਇਹਦਾ ਪੰਜਾਬੀ ਤੂੰ ਮੇਰਾ ਬਾਲ ਵੀ ਨਹੀਂ ਉਖਾੜ ਸਕਤੇ उर्दू च कहते ਇਹਨੂੰ ਪੰਜਾਬੀ ਚ ਕਰ ਲਾ तुम मेरे सिर पे ना चलो पंजाबी च तू मेरे ਮੇਰਾ ਸਾਹ ਇਹਨੂੰ ਰੋਕ ਕੇ ਓਏ ਰੱਖੋ ਇਹਨੂੰ ਰੋਕੋ ਬਾਕੀ ਸਾਨੂੰ ਮੇਰੇ ਕੁਆਦਰਾ ਸਾਰਿਆਂ ਹਾਂ। ਨੂੰ ਚਲੋ ਨਾ ਰੋਕੋ ਬਸ ਕਰਦੇ ਹੁਣ ਕੀ ਹੋਇਆ ਸ਼ੋਅ ਲਾਓ ਕੀ ਹੋ ਗਿਆ ਵਾ ਉਸਤਾਦ ਜੀ ਅਸੂਲ ਬਣਾਏ ਜਾਂ ਭਾਈ ਹੁਣ ਇਹਦਾ ਕੁਝ ਕਰੋ ਤੁਹਾਡੀ ਮਿਹਰਬਾਨੀ ਹੁਣ 8 ਵਜ ਗਏ ਆ ਓਏ 8 ਕਿੱਥੇ ਵੱਜ ਗਏ ਭਾਜੀ ਕੀ ਹੋ ਗਿਆ ਅੱਜ ਮੇਰੀ 7 ਵਜ ਗਏ ਸੱਤ ਵੱਜ ਗਏ। ਨਹੀਂ 7 ਕਿੱਥੇ ਵੱਜ ਹੁਣ 4 ਵਜੇ ਦਾ ਯਾਰ ਉਹਦੀ ਅੱਜ ਉਹਦੀ ਸਾਲਗਿਰਾ ਮੇਰੀ ਹੈਪੀ ਐਨੀਵਰਸਰੀ ਸੀਗੀ ਸਾਡੀ ਹੈਪੀ Evidence. ਹੈਪੀ ਯੂਨੀਵਰਸਿਟੀ ਚ ਕਹਿੰਦਾ ਦੀ ਵੈਲਡਿੰਗ ਐਨਵਰਸਰੀ ਇਹ ਘਰ ਇਹ ਨਹੀਂ ਕਹਿ ਕੇ ਆਂਦਾ ਸ਼ੋਅ ਤੇ ਚੱਲਾ ਕਹਿੰਦਾ ਮੈਂ ਆਇਆ ਸ਼ੋਪਿੰਗ ਕਰਕੇ ਸ਼ਾਇਦ ਨਹੀਂ ਨਹੀਂ ਕਹਿੰਦਾ ਮੈਂ ਦਿਹਾੜੀ ਲਾ ਗਿਆ ਸਾਜੇ ਸ਼ਾਦੀ ਦੀ ਸੀਗੀ ਹੈਪੀ ਐਨੀਵਰਸਰੀ ਇਸ ਕਰਕੇ ਸ਼ਾਦੀ ਦੀ ਤੇਰੀ ਹਾਂਜੀ ਅੱਛਾ ਇਹ 10 ਸਾਲ ਹੋ ਗਏ ਸਾਜੀ ਤੇਰੇ ਵਿਆਹ ਨੂੰ ਹਾਂਜੀ। ਓਏ ਵਾਹ ਵਾਹ ਤੇ ਭਾਬੀ ਦੇ ਵਿਆਹ ਨੂੰ ਵੀ 10 ਹੀ ਹੋ ਗਏ ਨੇ ਨਹੀਂ ਉਦੋਂ ਨਹੀਂ 11 ਉਹ ਸਾਲ ਕਿਦਾਂ ਹੋ ਗਏ। ਉਹਦੇ 11 ਹੋ ਗਏ ਉਹ ਨਹੀਂ 10 ਉਹਦੇ ਵੀ ਹੋ ਗਏ ਨਾ ਸਾਲ ਵੱਡੀ ਬਾਅਦ ਇਹਦੇ ਜਵਾਨ ਤੋਂ। ਕੀਤਾ ਤੈਨੂੰ ਅੱਛਾ ਹਾਂ ਉਹ ਤੋਂ ਸਾਲ ਵੱਡੀ ਤੇਰੇ ਤੋਂ ਸਾਲ ਵੱਡੀ ਹੈ ਉਮਰ ਹਾਂਜੀ, ਚ ਸਾਜੀ। ਉਹ ਤਦ ਹੀ ਤੂੰ ਛਿੱਤਰਖਾਨਾ ਆ ਦੇਖ ਤਦ ਹੀ ਤੂੰ ਛਿੱਤਰਖਾਨਾ अब इसीलिए तुम जलील होते हो ले ਮੈਂ ਕਿਹਾ ਭਰਜਾਈ ਆਹ ਮੈਂ ਕਿਹਾ ਭਰਜਾਈ ਦੀ ਬਹੁਤ ਗੱਲ ਮੰਨਦਾ ਕਹਿੰਦਾ ਵੱਡੀ ਹੈ ਮੇਰੇ ਤੋਂ ਆ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ। ਨਹੀਂ ਇਹ ਯਾਰ ਆਹ ਕੋਡ ਪਾ ਕੇ ਐਨਵਰਸਰੀ ਤੇ यार ਉਹਦਾ ਸ਼ੋਹਰ ਡਰੈਸਿੰਗ ਕਰਕੇ ਫਿਰ ਰਿਹਾ ਇਹ ਇਦਾਂ ਹੀ ਫਿਰਦੇ ਆ ਆਹ ਤੇ ਵੈਸੇ ਨਹੀਂ ਨਾਰਮਲ ਨਹੀਂ ਮੈਂ ਹੀ ਕਰਕੇ ਫਿਰਨੇ ਆ ਉਹਦਾ ਸ਼ੌਹਰ ਡਰੈਸਿੰਗ ਕਰਕੇ ਫਿਰ ਰਿਹਾ ਤੈਨੂੰ ਕੀ ਤਕਲੀਫ ਆ ਜਾਂ ਇਹਨੂੰ ਕੀ ਤਕਲੀਫ ਆ ਇੱਕ ਮਿਸਾਲ ਹਾਂ ਸਹੀ ਗੱਲ ਨਹੀਂ ਸਤਾਜੀ ਕੋਡ ਇੱਥੇ ਪਾਉਣ ਵਾਲਾ ਨਹੀਂ ਸੀ ਹੈ ਨਹੀਂ ਉਹ ਕੋਡ ਨੂੰ ਗੱਲਾਂ ਕਰੀ ਪਾਉਂਦਾ ਵਾ ਆ ਪਾਣੀ ਪਿਆਈ ਯਾਰ ਨਹੀਂ ਉਸਤਾਦ ਜੀ ਦਾ ਇਦਾਂ ਦੀ ਚੁਆਇਸ ਨਹੀਂ ਹੈ ਉਸਤਾਦ ਜੀ ਦੀ ਉਸਤਾਦ ਜੀ ਵੈਲ ਡਰੈਸ ਚੁਆਇਸ ਆ ਇਹ ਤੇ ਐ ਲੱਗਦਾ ਬਰਫ਼ ਤੋਂ ਬੋਰੀ ਚੁੱਕ ਕੇ ਪਾਇਆ ਵੇਖ ਤੇ ਸਹੀ ਇਹ ਆਲੂਆਂ ਚ ਨਿਕਲੇ ਇਦਾਂ ਦਾ ਕੋਡ ਪਾ ਕੇ ਬਹੁਤ ਅੱਛਾ ਲੱਗ ਰਿਹਾ ਇਹਨਾਂ ਦੀਆਂ ਗੱਲਾਂ 'ਚ ਨਹੀਂ ਹੋਣਾ ਇਦਾਂ ਦਾ ਕੋਡ ਪਾ ਕੇ ਕੀਤਾ ਹੀ ਨਹੀਂ ਉਹ ਇਸਤਰੀਆਂ ਵੱਟ ਪੈ ਗਏ ਨਹੀਂ ਨਹੀਂ ਠੀਕ ਆ ਪਰਫਿਊਮ ਲਾਈ ਉੱਤੇ ਕੋਈ ਹਾਂਜੀ ਸਾਜੀ ਤੁਸੀਂ ਜਿਹੜੀ ਦਿੱਤੀ ਹੈ ਦੇਖੋ ਆ ਹਾ 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 ਕੀ ਹੋ ਗਿਆ ਇਦਾਂ ਦਾ ਕੋਡ ਪਾ ਕੇ ਗਲੀ 'ਚ ਨਾ ਜਾਈਏ ਨਾ ਮਾਈਕ ਹੋ ਵੇ ਕੋਟ ਵਾਲਿਆ ਆ ਬੱਟਾ ਸਿੱਧਾ ਕਰਦੀ ਪੁੱਤ ਜੀ ਜ਼ਿੰਦਗੀ ਚੇਂਜ ਕਰਤੀ ਹੈ ਤੁਸੀਂ ਆ ਕੋਟ ਵਾਲਾ ਪਰਨਾ ਉਹ ਫੜ ਓਏ ਇਹੀ ਇਹਨਾਂ ਨੂੰ ਕਹਿ ਰਿਹਾ ਭਾਜੀ ਹਾਂਜੀ ਇਹੀ ਇਹਨਾਂ ਨੂੰ ਲੈ ਕੇ ਗਿਆ ਸਾਂ ਰੁਪਈਆ 2.5 ਲੱਖ ਮੈਂ ਸੋਚਿਆ ਸੀ ਮੈਂ ਇਹਨਾਂ ਨੂੰ ਕਹਿਣਾ ਲੈ ਲਓ ਇਹਨਾਂ ਨੂੰ ਮੌਤਾਂ ਪੈ ਗਈਆਂ ਨਹੀਂ ਮੌਤਾਂ ਨਹੀਂ ਅਸੀਂ ਸੋਚਿਆ ਹੁਣ ਪਛਤਾ ਰਹੇ ਆ ਨਹੀਂ ਹੁਣੇ ਹੁਣ ਅੰਦਰੋਂ ਮੇਰੇ ਲੱਥੇ ਬੂਟ ਲੱਭ ਰਹੇ ਨੇ ਕਿੱਥੇ ਕਿਹੜਾ ਲਵਾ ਦਿਓ ਲੜਾਈ ਫੁੱਲ ਮੁੱਕ ਜਾਂਦੀ ਹੈ ਨਾ ਤੇ ਸਾਰੇ ਨੱਠ ਨੁੱਠ ਜਾਂਦੇ ਤੇ ਇੱਕ ਬੰਦੇ ਦੇ ਦਿਲ ਓਏ ਉਹ ਕੋਟ ਵਾਲੇ ਨੂੰ ਨਹੀਂ ਛੱਡਣਾ ਯਾਰ ਇਦਾਂ ਅੱਛਾ ਲੜਾਈ ਦੇ ਵਿੱਚ ਜਿਹਨੇ ਅੱਛੀ ਡਰੈਸਿੰਗ ਕੀਤੀ ਸੀ ਉਹ ਨਿਸ਼ਾਨੀ ਵੀ ਉਹ ਫਸ ਜਾਂਦਾ ਵਿਚਾਰਾ ਜਿਹਨੇ ਇੱਕੋ ਜਿਹੀ ਸਲਵਾਰ ਵੀ ਪਾਈ ਤਾਂ ਕਹਿੰਦੇ ਉਹ ਯਾਰ ਉਹ ਜਿਹਨੇ ਨੀਲੇ ਜਿਹੇ ਰੰਗ ਦਾ ਨਹੀਂ ਗਹਿਰਾ ਜਿਹਾ ਸੂਟ ਪਾਇਆ ਉਹਨੂੰ ਨਹੀਂ ਮੈਂ ਛੱਡਣਾ ਉਹਨੇ ਮੇਰੇ ਕੋਲ ਚੀਮ ਮਾਰੀ ਹੈ ਇਦਾਂ ਦਾ ਕੋਡ ਪਾ ਕੇ ਨਾਈ ਕੋ ਜਾ ਕੇ ਕਟਿੰਗ ਕਰਾਉਣ ਲੱਗੇ ਤੋਂ ਪਹਿਲੇ ਕੋਡ ਲਾਈ ਨਾਈ ਕੋ ਉਹ ਪਾਈ ਰੱਖੋ ਭਾਜੀ ਪਾਈ ਰੱਖੋ ਸਾਡੇ ਮੇਲੇ ਲੜਾਈ ਉਹ ਬੰਦਾ ਦਾ ਟੁੰਡ ਸੀ ਉਹਨੇ ਕਿੱਥੇ ਨਾ ਉਹਦੀ ਬਾਂਹ ਸੁੱਟੀ ਉਹਨੇ ਫੈਸਲ ਸਾਹਿਬ ਕੀ ਸਿਰ 'ਚ ਮਾਰਿਆ ਟੁੰਡ ਡਬਾ ਲੜਾਈ ਮੁੱਕ ਗਈ ਉਹ ਥਾਣੇ ਚਲਾ ਗਿਆ ਉਹਨੇ ਕਿਹਾ ਸੁਲ੍ਹਾ ਸਫਾਈ ਉਹਨੇ ਕਿਹਾ ਭਾਜੀ ਸਾਰਾ ਕੁਝ ਠੀਕ ਆ ਲੇਕਿਨ ਇਹਨੂੰ ਪੁੱਛਿਆ ਨੇ ਮੇਰੇ ਕੀ ਮਾਰਿਆ ਕੀ ਉਹਨੇ ਕਿਹਾ ਯਾਰ ਮੈਂ ਟੁੰਡਾ ਉਹਨੇ ਕਿਹਾ ਨਹੀਂ ਭਾਜੀ ਇਹਨੇ ਮੇਰੇ ਕੋਈ ਇੱਟ ਮਾਰੀ ਹੈ ਉਹਦਾ ਬੁਰਾ ਹੁੰਦਾ ਸੀ ਜਾਂ ਜੋ ਹੱਥ ਹੋਇਆ ਹਾਂ ਉਹਦੇ ਉਹ ਫੀਲਿੰਗਲੈਸ ਹੋ ਜਾਂਦਾ ਨਾ ਨਿਜ਼ਾਮ ਵਾਈ ਵੇ ਨਾ ਮੋਨਾ ਯਾਨੀ ਉਹਦੇ ਤੇ ਮਾਰੀ ਵੀ ਜਾਓ ਤੁਹਾਨੂੰ ਪਤਾ ਕੁਛ ਲੱਗਦਾ ਨਹੀਂ ਹੁੰਦਾ ਆਨੋ ਰੈਡ ਨਹੀਂ ਥੋੜੇ ਦਾ ਕੰਮ ਕਰਦਾ ਮਿੱਠਾ ਜੀ ਜਦੋਂ ਪੈਂਦੀ ਨਾ ਤਾਰੇ ਆ ਜਾਂਦੇ ਕਹਿੰਦੇ ਕਰੇ ਕੋਈ ਤੇ ਭਰੇ ਕੋਈ ਹਾਂਜੀ ਇਹਦਾ ਕੀ ਮਤਲਬ ਹੈ ਕਰੇ ਹਾਂ ਅੱਛਾ ਸਵਾਲ ਹੈ ਇਹਦਾ ਮੈਂ ਤੁਹਾਨੂੰ ਸ਼ੋਅ ਤੋਂ ਬਾਅਦ ਦੱਸਾਂਗਾ ਬੜੀ ਅੱਛੀ ਮਿਸਾਲ ਹੈ ਕਿ ਕਰੇ ਕੋਈ ਤੇ ਫਿਰ ਭਰੇ ਕੋਈ ਉਸਤਾਦ ਜੀ ਦੱਸ ਦਿਓ ਮੈਨੂੰ ਹੁਣੀ ਚਾਹੀਦਾ ਜਵਾਬ ਇਹਦਾ ਕੱਟ ਲਵਾ ਲਓ ਫਿਰ ਦੇ ਦਿਓ ਜਵਾਬ ਇਹਨੂੰ ਕਰੇ ਕੋਈ ਤੇ ਭਰੇ ਕੋਈ ਨਹੀਂ ਕਾਲੂ ਤੇਰੇ ਕੋਡ ਉੱਠਿਆ ਨਹੀਂ ਐ ਸੀਰੀਅਸਲੀ ਲੇਕਿਨ ਨਹੀਂ ਨਹੀਂ ਫਿਲਹਾਲ ਛੋਜ ਪਾਈ ਰੱਖ ਪੁੱਤ ਗੱਲਾਂ ਲਿਖਣਾ ਕਰਦੀਆਂ ਪਾਲਾ ਪਾਲਾ ਆਹ ਲਾਤਾ ਜੀ ਉਹਨੇ ਆ ਲੈ ਦੇਖ ਹੁਣ ਇੱਕ ਫੈਕਟਰੀ ਦੇ ਵਿੱਚ ਨਿੰਮਕੋ ਭਰੀ ਜਾ ਰਹੀ ਹੈ ਹਾਂਜੀ
ਡੀਲ ਕੀਤੀ ਮਾਲਕ ਨੇ ਕਿ ਠੀਕ ਹੈ ਮੈਂ ਤੁਹਾਨੂੰ 10 ਡੱਬੇ ਕੱਲ ਪਹੁੰਚਾ ਦਾਂਗਾ ਨਿੰਮਕੋ ਦੇ। ਪਰ ਕੌਣ ਰਿਹਾ ਉਹ? ਕਾਰੀਗਰ। ਕਾਰੀਗਰ। ਹੁਣ ਉਹ ਕੀਤੀ ਕਿਸੇ ਨੇ ਗੱਲ ਆ, ਭਰਨ ਕਾਰੀਗਰ ਦੇ ਆ। ਤਾਂ ਬੇਟੇ ਖੁਸ਼ੀ ਨਾ ਕਰੀਏ, ਮਾਲਕ ਕਰੇ ਮੁੜੂ ਕਰੇ ਕੋਈ ਤੇ ਭਰੇ ਕੋਈ। ਸਮਝ ਆ ਰਹੀ? ਉਸਤਾਦ ਜੀ ਪੁੱਠੀ ਜੀ ਗੱਲ ਕਰਨ ਦੇ। ਮੈਂ ਸਹੀ ਗੱਲ ਉਹਨੂੰ 20 ਜਗ੍ਹਾ ਤੇ ਮਿਸਾਲ ਸਾਬਤ ਕਰ ਬੇਸਿਕਲੀ ਇਹਦਾ ਹੈਗਾ ਵਾ ਵੀ ਗੁਨਾਹ ਕਿਸੇ ਦਾ ਸੀ, ਸਜ਼ਾ ਮੈਨੂੰ ਮਿਲ ਗਈ। ਇਹਦੀ ਇਹ ਵਾ ਮਸਲਾ। ਇਦਾਂ ਹੀ ਨਹੀਂ ਤੇ ਫਿਰ ਇੰਜ ਵੀ ਕਈ ਲਿਖੇ ਹੁੰਦਾ ਕਰਨੀ ਵਾਲੇ ਤੇ ਭਰਨੀ ਵਾਲੇ। ਹਾਂਜੀ ਉਹ ਜੈਸੀ ਉਹ ਨਹੀਂ ਕਰਨੀ ਉਹ ਜੈਸੀ ਕਰਨੀ ਵੈਸੀ ਭਰਨੀ। ਸਾਜੀ ਬਾਦਾਂ ਨਾਲੋਂ ਬਦਨਾਮ ਬੁਰਾ ਕੀ ਆ? ਵੱਧ ਨਾਲੋਂ ਬਦਨਾਮ ਬੁਰਾ ਇਹ ਦੱਸਿਆ ਸੀ ਵੈਸੇ। ਉਹ ਬਦਨਾਮ ਪੂਰਾ ਨਹੀਂ, ਬੁਰਾ ਬਦਨਾਮ ਪੂਰਾ। ਛੋਟੇ ਕਾਲ ਨੂੰ ਸਮਝ ਵੱਧ ਹਾਂ ਤੇ ਵੱਡੇ ਕਾਲ ਨੂੰ ਸਮਝ ਬਦਨਾਮ। ਤੂੰ ਜ਼ਿਆਦਾ ਬੁਰਾ। ਆਹ ਸਿੰਪਲ ਭਾਈ ਦੇ ਵਾਣ ਇੱਕੋ ਜਿਹਾ। ਇਹਦਾ ਕੀ ਮਤਲਬ? ਵੱਧ ਨਾਲੋਂ ਬਦਨਾਮ ਬੁਰਾ ਹੋਈ ਆ ਜਦੋਂ ਕਿਸੇ ਦੀ ਵੀਡੀਓ ਵਾਇਰਲ ਹੋ ਜਾਂਦੀ ਹੈ। ਹਾਂ ਵੈਰੀ ਠੀਕ ਹੈ ਜੀ। ਤੇ ਜਦੋਂ ਕਿਸੇ ਦੀ ਵਾਇਰਲ ਨਹੀਂ ਹੁੰਦੀ ਬਾਕੀ ਉਹ ਸਾਰਾ ਕੁਝ ਕਰੀ ਜਾ ਰਿਹਾ। ਉਹ ਨਹੀਂ ਵਾਇਰਲ ਕੀਤੀ ਤੁਹਾਡੀ ਵੀਡੀਓ, ਆ ਡਿਲੀਟ ਕਰਨ ਲੱਗਾ ਵਾਂ ਉਸਤਾਦ ਜੀ। ਵਾਇਰਲ ਕਰਤੀ ਤੁਹਾਡੀ ਵੀਡੀਓ ਯਾਰ ਸੁਣਾਈ ਜਾਂਦੇ ਹੋ। ਹੈਲੋ ਬਸ ਡਿਲੀਟ ਆਲ। ਆਲ ਇਹਨਾਂ ਨੂੰ ਇਹੀ ਡਰ ਲੱਗਾ ਰਿਹਾ ਕਿ ਮੇਰੀ ਵੀਡੀਓ ਨਾ ਵਾਇਰਲ ਕਰ ਦੇ। ਮੈਂ ਤੇ ਹੁਣ ਇੰਤਜ਼ਾਰ ਕਰਦਾ ਪਿਆ, ਹੁਣ ਹੀ ਕੋਈ ਨਹੀਂ ਦੇਈ ਕਸਮ ਹੈ ਜੀ। ਮੈਂ ਤਾਂ ਰਾਤ ਦਿਨ ਦੁਆਵਾਂ ਮੰਗਦਾ। ਮੈਂ ਤਾਂ ਜਾਣ ਕੇ ਇਹੋ ਜਿਹੇ 2-3 ਕੰਮ ਪਾਉਣੇ ਨੇ ਹੁਣ ਕਿ ਮੇਰੀ ਵੀਡੀਓ ਆਵੇ। ਅੱਛਾ ਸਾਜੀ ਹੁਣ ਸਨਾਟਾ ਜਿਹਾ ਸਕੂਨ ਜਿਹਾ ਤੁਹਾਨੂੰ ਬੇਚੈਨੀ ਜੀ ਲੱਗੀ ਹੋਣੀ ਹੈ ਨਾ? ਹਾਂ ਮਾਹੌਲ ਨਹੀਂ ਉਹ ਬਣ ਰੌਣਕ ਮੇਲਾ ਮਰ ਗਿਆ। ਫੇਰ ਰੌਣਕ ਲੱਗ ਜਾਣੀ। ਜਿਵੇਂ ਇਮਰਾਨ ਖਾਨ ਦਾ ਮੈਂ ਇੱਕ ਇੰਟਰਵਿਊ ਸੁਣਿਆ ਨਾ, ਕਹਿੰਦਾ ਜਿੱਦਣ ਮੈਨੂੰ ਕੋਈ ਟੈਨਸ਼ਨ ਨਾ ਹੋਵੇ ਨਾ ਮੈਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ। ਹਾਂ ਉਹ ਸ਼ੇਰ ਘੜਦੇ ਆ। ਹੁਣ ਟੈਨਸ਼ਨ ਨਾ ਹੋਵੇ ਤੇ ਟੈਨਸ਼ਨ ਹੁੰਦੀ ਆ ਤੇ ਮੌਤਾਂ ਹੀ ਮੌਤਾਂ। ਨਹੀਂ ਉਸਤਾਦ ਜੀ ਸੱਚੀ ਮੁੱਚੀ ਹੈ ਨਾ, ਟੈਨਸ਼ਨ ਸਾਰੀ ਦੁਨੀਆ ਮੁਹੱਬਤ ਕਰਦੀ ਹੈ ਤੁਹਾਡੇ ਨਾਲ, ਅੱਲਾ ਨਜ਼ਰੇ ਬਦ ਤੋਂ ਬਚਾਏ। ਲੇਕਿਨ ਉਸਤਾਦ ਜੀ ਮੁਹੱਬਤ ਜਿਹੜੀ ਹੈ ਓਏ ਹੋਏ ਇੱਕ ਹੁੰਦਾ ਲਫ਼ਜ਼ ਮੁਹੱਬਤ ਇਹ ਜਿਹੜਾ ਇਹਦਾ ਤੁਸੀਂ ਕਰ ਲਓ। ਮੁਹੱਬਤ ਉਸਤਾਦ ਜੀ ਜਿਹੜੀ ਹੈ ਨਾ ਇਹ ਬਦਨਾਮ ਹੈ ਸਹੀ ਗੱਲ। ਤੇ ਸ਼ਰਾਬ ਦਾ ਨਾਮ ਲੱਗ ਜਾਂਦਾ ਹੈ। ਇਹ ਗੱਲ ਪਹਿਲੇ ਪੁੱਛੋ ਤਾੜੀ ਵਾਲੀ ਹੈ ਵੀ ਹੈ ਕਿ ਨਹੀਂ? ਨਹੀਂ ਉਹ ਸੁਣ ਐਵੇਂ ਬਦਨਾਮ ਨਿਸ਼ਾਰੋ ਸ਼ਰਾਬ ਹੈ, ਨਸ਼ਾ ਸਜਣਾ ਦਾ ਹੁੰਦਾ ਹੈ। ਮੁਹੱਬਤ ਕਿਸੇ ਨਾਲ ਤੇ ਬਦਨਾਮ ਸ਼ਰਾਬ। ਐਵੇਂ ਕਰੇ ਕੋਈ ਤੇ ਭਰੇ ਕੋਈ। ਠੀਕ ਹੈ ਨਾ? ਹੁਣ ਜਿੰਨੀ ਪੀਤੀ ਜਾਂਦੀ ਸਾਗੀਆਂ ਪਿਲਾ ਦੇ, ਬਾਕੀ ਮੇਰੇ ਉੱਤੇ ਰੋੜ ਦੇ। ਹਾਂ ਹੁਣ ਇਹ ਵੇਖੋ ਇਹਦੇ ਚ ਬਦਨਾਮ। ਸਾਕੀ ਨੇ ਥੋੜੀ ਮੰਗਾਈ ਸੀ ਜਦੋਂ ਇਹਨੇ ਕਿਹਾ ਉੱਤੇ ਰੋੜ ਦੇ, ਉਹਨੇ ਹੋਰ ਟੈਂਕਰ ਮੰਗਾ ਲਏ ਕਿ ਉੱਤੇ। ਉਹਨੇ ਕਿਹਾ ਜਿੰਨੀ ਪੀਤੀ ਜਾਂਦੀ ਸਾਖੀਆ ਪਿਆ ਦੇ, ਬਾਕੀ ਮੈਨੂੰ ਛਾਪਰ ਚ ਪਾ ਕੇ ਨਾ ਤੇ ਗੱਡੀ ਦੇ ਪਿੱਛੇ ਰੱਖ ਦੇ। ਨਿਆਣਿਆਂ ਲਈ ਲੈ ਜਾਊਂਗਾ। ਬਦਨਾਮ ਕੋਈ ਨਹੀਂ ਬਾਕੀ ਮੇਰੇ ਉੱਤੇ ਰੋੜਦੇ, ਉਹਨੇ ਉੱਤੇ ਰੋੜ ਕੇ ਅੱਗ ਲਾਤੀ। ਇਦਾਂ ਹੀ ਜਿੰਨੀ ਪੀਤੀ ਜਾਂਦੀ ਸਾਕੀ ਪਿਲਾ ਦੇ, ਬਾਕੀ ਜਰਾ ਠਹਿਰ ਕੇ ਸਹੀ। ਦੱਸੋ ਜੀ। ਮੈਂ ਵੀ ਬਦਨਾਮ ਸਈਆਂ ਹਾਏ ਤੂੰ ਵੀ ਬਦਨਾਮ ਵੇ, ਪਤਾ ਮੈਨੂੰ ਦੋਵਾਂ ਦਾ ਨਹੀਂ, ਚੰਗਾ ਅੰਜਾਮ ਅੱਲਾ। ਖੈਰ ਕਰੇ। ਵਾਹ 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 ਉਸਤਾਦ ਜੀ ਕੀ ਬਾਤ ਹੈ। ਇਹਦੇ ਚ ਸ਼ਾਇਰ ਬਿਲਕੁਲ ਚੇਂਜ ਹੋ ਗਿਆ। ਇਹਦੇ ਚ ਦੋਵੇਂ ਬਦਨਾਮ ਕਰਦੇ। ਨਹੀਂ ਉਹਨੇ ਕਿਹਾ ਮੈਂ ਵੀ ਬਦਨਾਮ ਸਈਆਂ ਤੂੰ ਵੀ ਬਦਨਾਮ ਵੇ, ਪਤਾ ਹੈ ਮੈਨੂੰ ਦੋਵਾਂ ਦਾ ਨਹੀਂ, ਚੰਗਾ ਅੰਜਾਮ ਅੱਲਾ ਮਾਫ ਕਰੇ। ਇਹ ਸਾਜੀ ਭਲਾ ਕਿਹੜੀ ਫਿਲਮ ਆ? ਕਿਹੜੀ? ਪਾਕਿਸਤਾਨੀ ਆ। ਪਾਕਿਸਤਾਨੀ ਚੂਸਫ ਖਾਨ ਸਾਹਿਬ ਦੀ ਆ। ਉਹਨੇ ਯੂਸਫ ਖਾਨ। ਚੂਸਫ ਖਾਨ ਓਏ ਛੋਟੇ ਉਹ ਯੂਸਫ ਖਾਨ ਹੈ। ਬੁੱਢਾ ਗੁਜਰ ਵਾਲੇ। ਆ ਬੁੱਢਾ ਗੁਜਰ ਵਾਲੇ। ਜਿਸ ਚ ਕਹਿੰਦੇ ਅੱਲਾ ਦਾ ਮਾਲ ਸੀ। ਆਹੋ ਜੀ ਇਹਦਾ ਕੀ ਮਤਲਬ ਹੈ? ਜੈਸੀ ਫੜਨੀ ਵੈਸੀ ਕਰਨੀ। ਜੈਸੀ ਫੜਨੀ। ਹਾਂਜੀ ਦੱਸੋ ਵੀ ਜੈਸੀ ਫੜਨੀ ਨਹੀਂ ਜੈਸੀ ਫੜਨੀ ਵੈਸੀ ਵੈਸੀ ਛੱਡਣੀ। ਸਮਝ ਵੀ ਜਾਂਦੀ। ਉਸਤਾਦ ਜੀ ਇੱਕ ਗੱਲ ਹੀ ਮੈਨੂੰ ਹੋਰ ਨਹੀਂ ਸਮਝ ਆਉਂਦੀ। ਉਹ 10 ਮਿੰਟ ਹੋਰ ਤਾਂ ਕਰ ਜਿੱਥੇ ਇੰਨੀ ਨਹੀਂ ਆਉਂਦਾ ਇਹਦੀ ਵੀ ਰਹਿਣ ਦੇ। ਆਹ ਢੋਲ ਦੂਰੋਂ ਹੀ ਵੱਜਦੇ ਸੋਹਣੇ ਲੱਗਦੇ। ਦੂਰ ਕੇ ਢੋਲ ਸੁਹਾਨੇ। ਹਾਏ ਲੇਕਿਨ ਤੈਨੂੰ ਦੂਰੋਂ ਢੋਲ ਸੁਣ ਕੇ ਖਿੱਚ ਚੜਦੀ ਹੋਣੀ। ਬਕਵਾਸ ਕਰ ਰਹੇ ਨੇ, ਸਿਰਫ ਉਸਤਾਦ ਜੀ ਨੂੰ ਲਾ ਕੇ ਗੱਲ ਕੀਤੀ, ਢੋਲ ਦਾ ਸੀ। ਬਕਵਾਸ ਨਾ ਕਰ। ਇਹਨੇ ਏਦਾਂ ਗਿਆ। ਇਹਨੇ ਢੋਲ ਵਾਲਾ ਬੁਲਾਇਆ ਇੱਕ ਫੰਕਸ਼ਨ ਤੇ, ਉਹਨੂੰ ਰੁਪਈਆ 1000 ਦਿੱਤਾ। ਕਹਿੰਦਾ ਭਾਜੀ ਇਹ ਤੁਹਾਡਾ 1000 ਰੁਪਈਆ, ਇੱਥੇ ਨਹੀਂ ਵਜਾਉਣਾ, ਦੂਰ ਜਾ ਕੇ ਵਜਾਣਾ, ਮਜ਼ਾ ਲੈਣਾ। ਉਹ ਦੂਰ ਜਾ ਕੇ ਨਿਕਲ ਗਿਆ ਪਰੇ ਨੂੰ। ਪਿੰਡੋਂ ਬਾਹਰ ਹੀ। ਉੱਥੋਂ ਨੇ ਰਕਸ਼ਾ ਲਿਆ ਤੋਂ ਨਿਕਲ ਗਿਆ। ਉਹ ਰੋਜ਼ ਦੁਕਾਨ ਤੇ ਰੈਸਲ ਕਰਦਾ ਸੀ, ਇਹਦੇ ਕੋਲੋਂ ਆ ਕੇ ਪੈਸੇ ਲੈ ਜਾ। ਤੇ ਖੁਰਦ ਵੀ ਲਾ ਕੇ ਕਹਿ ਰਿਹਾ ਹਾਂ ਡਗਾ ਚੇਂਜ ਕਰ ਡਗਾ change ਕਰ। ਦੂਰਬੀਨ। ਹਾਏ ਬੱਚਿਆਂ ਨੂੰ ਸਮਝਾਉਣ ਡਿਆ ਕਿ ਦੂਰ ਕੇ ਢੋਲ ਸੁਹਾਨੇ। ਹੋਰ ਕਿ ਪੁੱਛਣਾ ਕਿਸੇ ਨੂੰ? ਭਾਜੀ ਉਹ ਲਾਲਚ ਬੁਰੀ ਬਲਾ, ਉਹ ਜਿਹੜਾ ਉਹਦਾ ਕੀ ਮਤਲਬ? ਹਾਂ ਲਾਲਚ ਬੁਰੀ ਬਲਾ ਹੈ। ਇਹ ਤੇ ਸਿੰਪਲ ਗੱਲ ਹੈ, ਲਾਲਚ ਬੁਰੀ ਬਲਾ ਹੈ। ਨਹੀਂ ਤਾਂ ਮਤਲਬ ਦੱਸੋ ਨਾ ਬੱਚੇ। ਲਾਲਚ ਕਰਨਾ ਕਿਸੇ ਵੀ ਚੀਜ਼ ਦਾ ਬੁਰੀ ਗੱਲ ਆ। ਹਾਂ ਲੇਕਿਨ ਇਹ ਮੇਰੇ ਹਿਸਾਬ ਨਾਲ ਮੇਰੇ ਕੁਝ ਆਪਣੇ ਮੇਰਾ ਆਪਣਾ ਮੰਟੂ ਆ। ਇਲਮਾ ਮੇਰਾ ਆਪਣਾ ਮੰਟੋ ਆ। ਮੰਟੂ ਉਸਤਾਦ ਜੀ ਕਿ ਲਾਲਚ ਕਰਨੀ ਚਾਹੀਦੀ ਹੈ ਲੇਕਿਨ ਪੋਜ਼ਿਟਿਵ ਵੇ ਚ, ਬੱਚਿਆਂ ਦੇ ਰਿਜ਼ਕ ਵਾਸਤੇ, ਘਰ ਬਣਾਉਣ ਵਾਸਤੇ। ਅੱਛਾ ਲਾਲਚ ਪੋਜ਼ਿਟਿਵ ਵੇ ਚ ਕਰ ਲਓ ਤੁਸੀਂ, ਉਹ ਬਲਾ ਲੇਕਿਨ ਲਾਲਚ ਲਫ਼ਜ਼ ਹੀ ਇੱਕ ਨੈਗੇਟਿਵ ਆ। ਲਾਲਚ ਲੇਕਿਨ ਲਾਲਚ ਕਰ ਲਓ ਤੁਸੀਂ,
ਉਹਨੂੰ ਕਿਹਾ ਯਾਰ ਮੈਨੂੰ ਲਾਲਚ ਆ ਕਿ ਚੱਲ ਮੇਰੇ ਬੱਚੇ ਅੱਛੇ ਪੜ੍ਹ ਜਾਣਗੇ, ਮੈਨੂੰ ਇਹ ਲਾਲਚ ਆ ਕਿ ਯਾਰ ਚੱਲ ਮੈਂ ਬੱਚਿਆਂ ਲਈ ਘਰ ਬਣਾ ਲਾਂਗਾ, ਮੈਨੂੰ ਇਹ ਲਾਲਚ ਆ ਯਾਰ ਮੇਰੇ ਬੱਚੇ ਚੰਗਾ ਖਾ ਪੀ ਲੈਣਗੇ। ਮੈਨੂੰ ਇਹ ਲਾਲਚ ਮੈਂ ਮੁੰਡਿਆਂ ਦੀ ਤਨਖਾਹ ਖਾ ਜਾਂਦਾ, ਇਹ ਮਤਲਬ ਕਿ ਹਾਂ ਉਹ ਯਾਰ ਕੀ ਹੱਥ ਨਾ ਪਹੁੰਚੇ ਥੂ ਕੋੜੀ। ਹਾਂ ਇਹ ਉਹੀ ਹਿਸਾਬ ਆ ਕਿ ਅੰਗੂਰ ਖੱਟੇ ਹੈ, ਇਹ ਇੱਕੋ ਹੀ ਹਿਸਾਬ। ਤੇ ਇਹਦਾ ਕੀ ਮਤਲਬ ਹੈ ਜੀ, ਅੰਨਾ ਵੱਡੇ ਸ਼੍ਰੇਣੀਆਂ ਮੁੜ ਮੁੜ ਆਪਣਿਆਂ ਨੂੰ? ਇਹ ਤਾਂ ਮੇਰੇ ਕੋਲ ਉਹ ਪੁੱਛ ਭਰਾਵਾ ਇਹ ਐਡੀ ਬੁੱਕਲ ਮਾਰਨ ਤੋਂ ਇਲਾਵਾ ਵੀ ਸਵਾਲ ਹੋ ਸਕਦਾ। ਨਹੀਂ ਮੇਨਟੇਨ ਕਰਨਾ ਹੁੰਦਾ ਨਾ। ਇਹਦਾ ਮਤਲਬ ਇਹ ਹੈ ਕਿ ਜੇ ਜੁਮੇਰਾਤ ਦਾ ਅੰਨਾ ਮੰਗੇ ਸਤੂਤ ਤੇ ਉਹ ਨਹੀਂ ਚਤੂਤ ਨਹੀਂ ਅੰਦਾ ਮੰਨ ਸ਼ਨੀਨੀਆਂ ਅੰਨਾ ਮੰਡੇ ਸ਼ਨੀਨੀਆਂ ਅੰਨਾ ਵੰਡੇ ਸ਼੍ਰੇਣੀਆਂ ਰੋੜੀਆਂ ਤੇ ਮੁੜ ਕੁਛ ਵੀ ਕਰ ਲੋ, ਆਹੋ ਮੁੜ ਮੁੜ ਆਪਣਿਆਂ ਨੂੰ, ਆਹੋ ਕਿ ਅੰਨਾ ਵਾ ਆਪਣੇ ਆਪ ਨੂੰ ਦੇਈ ਜਾਂਦੇ ਆ ਇਹਦਾ ਸਿਆਣ ਬਣਾਇਆ ਮੁੜ ਮੁੜ ਆਪਣਿਆਂ ਨੂੰ। ਆਪਣਿਆਂ ਨੂੰ। ਇਹਦੀ ਐਗਜ਼ਾਮਪਲ ਹੈ ਹੀ ਹੈ ਕਿ ਇੱਕ ਬੰਦੇ ਨੇ 4 ਬਣਾਇਆ, ਉਹ ਬਾਹਰੋਂ ਬੰਦੇ ਜਿਹੜੇ ਮਰਜ਼ੀ ਆ ਕੇ ਲੈ ਜਾਂਦੇ ਨੇ ਤੇ ਆਪਣਿਆਂ ਨੂੰ ਨਹੀਂ ਦਿੰਦੇ। ਉਹਨਾਂ ਮੰਡੇ ਆ ਵੱਡੀ ਮੁੜ ਮੁੜ ਆਪਣਿਆਂ ਨੂੰ ਨਹੀਂ ਉਹ ਯਾਰ ਇਹ ਮਿਸਾਲ ਬਣਦੀ ਨਹੀਂ ਚਾਰ ਤੇ, ਕਿਉਂ? ਉਹ ਹੋਰ ਚੀਜ਼ ਆ। ਵਿਜੈਦ ਉਹ ਫਿਰ ਤੁਹਾਨੂੰ ਮੈਂ ਦੇਦਾ ਫਿਰ ਮਿਸਾਲ ਬਣਨੀ ਆ ਅੰਨਾ ਵੰਡੇ ਅੰਨੀ ਦਿਆਂ ਨੂੰ, ਤਾਂ ਮੋੜ 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 ਮਾਰੇ ਜਾਵੇਂ ਕੋਈ ਵੇਖੇ। ਤਾਂ ਜੀ ਇਹਦਾ ਕੀ ਮਤਲਬ ਆ, ਤੂੰ ਲੰਘ ਜਾ ਸਾਡੀ ਖੈਰ ਲੈ, ਇਹ ਕੋਈ ਕਹਾਵਤ ਆ? ਇਹ ਕਹਾਵਤ ਨਹੀਂ ਆ, ਇਹ ਇੱਕ ਬੱਸਾਂ ਵਾਲਿਆਂ ਨੇ ਵੈਸੇ ਲਿਖਿਆ ਵੀ ਤੂੰ ਲੰਘ, ਇਹ ਤਹਮਲ ਮਜ਼ਾਜੀ ਦਾ ਮੁਜ਼ਾਹਰਾ ਵਾ। ਇਹਦਾ ਕੀ ਮਤਲਬ ਆ? ਮੈਂ ਇੱਕ ਬੱਸ ਤੇ ਫੜਿਆ ਸੀ, ਇਹ ਹੈਗਾ ਵਾ ਕਿ ਵੀ ਮੈਂ ਮੰਨ ਲਿਆ ਕਿ ਮੈਂ ਮਾੜੀ ਆ, ਮੇਰੀ ਗੱਡੀ ਵੀ ਮਾੜੀ ਆ, ਮੇਰਾ ਇੰਜਨ ਵੀ ਨਹੀਂ ਸਹੀ, ਤੂੰ ਲੰਘ ਜਾ ਤੂੰ ਲੰਘ ਭਾਈ, ਜਾ, ਸਾਡੀ ਖੈਰ ਆ, ਤੂੰ ਐਵੇਂ ਅਸੀਂ ਕਿਤੇ ਨੂੰ ਸਹੀ ਗੱਲ, ਮੈਂ ਅਸੀਂ ਵੀ ਰੁਕਾਵਟ ਬਣੇ, ਮੈਂ ਵੀ ਦੌੜ ਲਾਵਾਂ ਤੂੰ ਅੱਗੇ ਕਿਤੇ ਵੱਜ ਜਾਵੇਂ ਜਾਂ ਮੈਂ ਵੱਜ ਜਾਵਾਂ। ਯਾਨੀ ਕਿ ਇਹਨਾਂ ਦੀ ਗੱਡੀ ਵਾਲਾ ਹਿਸਾਬ ਆ। ਗੱਲ ਮੇਰੀ ਬਸ ਆਖਰੀ, ਫਿਰ ਉਸ ਤੋਂ ਬਾਅਦ ਫਿਰ ਮੈਂ 5 ਮਿੰਟ ਚੁੱਪ ਰਹਿ ਲਾਂ। ਆ ਇਹ ਕਿਹੜੀ ਗੱਲ ਹੁੰਦੀ ਹੈ ਕਿ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ? ਹਾਂ ਤੇ ਇੱਕ ਹੱਥ ਨਾਲ ਤਾੜੀ ਮਾਰ, ਇਹਦਾ ਮੈਂ ਤਾੜੀ ਮਾਰ। ਮੈਂ ਮਾਰ ਇਹ ਤਾੜੀ ਮਾਰਨੇ ਕਿ ਜਵਾਬ ਲਾਉਣਾ ਲਓ ਜੀ ਤਾੜੀ ਮਾਰਨ ਦੇ ਮੱਛਰ ਫੜਨ ਦੇ। ਐ ਕਿ ਮੇਰੀ ਗੱਲ ਸੁਣ, ਇਹ ਇਹਨੂੰ ਕਹਿੰਦੇ ਨੇ ਢਾੜੀ ਇੱਕ ਹੱਥ ਨਾਲ ਮਾਰਨ। ਸੱਪਾਂ ਦੇ ਪੁੱਤ ਕਦੀ ਬਿੱਤ ਨਹੀਂ ਬਣਦੇ, ਭਾਵੇਂ ਚੂਲੀਆਂ ਦੁੱਧ ਪਿਆਈਏ, ਇਹਦਾ ਕੀ ਮਤਲਬ? ਗਈ ਜੋ ਬੈਗ ਲੈਣਾ, ਬੈਗ ਖੋਲਣ ਲੱਗਾ। ਸੱਪਾਂ ਦੇ ਦੁੱਧ ਕਦੀ ਸੱਪਾਂ ਦੇ ਪੁੱਤ ਕਦੀ ਬਿੱਤ ਨਹੀਂ ਬਣਦੇ, ਭਾਵੇਂ ਚੂਲੀਆਂ ਦੁੱਧ ਪਿਆਈਏ। ਇੰਨਾ ਹੀ ਮਤਲਬ ਪੁੱਛਣਾ ਜੀ, ਇਹਦੀ ਅੱਗੇ ਵੀ ਲੈਣਾ ਕਿਉਂ ਵੀ ਬਾਅਦ ਇਹ ਪੁੱਛ। ਵੀ ਹੈ ਜੀ। ਅੱਛਾ ਜਿਸਮ ਦੀ ਗਰਮੀ ਦੂਰ ਨਾ ਹੋਵੇ। ਹਾਂਜੀ, ਹਾਏ ਭਾਵੇਂ ਸੜਕ ਤੇ ਡਰੈਸ ਹੋ ਕੇ ਨਹਾਈਏ। ਹਾਂ ਉਹ ਜਿਹੜਾ Undress। ਉਹ ਨਹੀਂ ਉਹ ਕਾਰੋ ਜਿਹੜਾ ਨਹੀਂ ਉਹ ਦੂਰ ਹੋਵੇ ਕੂਰ ਹੋਵੇ, ਤੁਰਦੀ ਫਿਰਦੀ ਨਾ ਵਿਆਹ ਨਾ ਕਰੀਏ, ਉਹ ਕਹਿ ਦਰਾ ਮਿਸਟਰੀ ਕਰ ਦਰਾ ਹੈ। ਲਓ ਜੀ ਸਲਾਮ ਅਲੈਕਮ ਜੀ। ਭਾਜੀ ਮੈਨੂੰ ਵੀ ਦੱਸੋ ਮਤਲਬ ਉਹ ਇਹਦਾ ਕੀ ਮਤਲਬ ਆ ਜਿਹੜਾ ਤਾਂ ਪਿਆ ਜਾਣੀ ਜਾਂ ਖਾ ਪਿਆ ਜਾਣੀ? ਆ ਮੈਨੂੰ ਨਹੀਂ ਇਹਦਾ ਮੈਨੂੰ ਹੀ ਨਹੀਂ ਪਤਾ। ਵਾਹ ਪਿਆ ਜਾਣੇ ਤੇ ਰਾਹ ਪਿਆ ਉਹ ਜਾਣੇ। ਠਹਿਰ ਤਾਂ ਯਾਰ ਨਹੀਂ ਇਹ ਕਦੋਂ ਆ, ਹਾਂ ਤਾਂ ਪਿਆ ਜਾਣਾ ਜਾਂ ਠਾਂ ਪਿਆ ਜਾਣਾ? ਹਾਂ ਜਦੀ ਕਿ ਉਤਲਿਆਂ ਦੀ ਬੈਲ ਲੈਦਾ ਲੱਗੀ ਆ, ਉਹ ਲੈਦਾ ਵਾ, ਥੱਲੇ ਵਾਲਿਆਂ ਦੀ ਲੈਦਾ ਭੋਗ। ਨਹੀਂ ਦੋਵੇਂ ਮੋਬਾਈਲ ਤੇ ਲੱਗੀ ਆ, ਉਹ ਕਿਵੇਂ ਤਾਂ ਪਿਆ ਠਾ ਪਿਆ ਜਾਣੇ। ਮੈਂ ਇੱਕ ਬੱਸ ਤੇ ਪੜਿਆ ਸੀ, ਸਰ ਹੋਰ ਬਾਜ਼ੂ ਅੰਦਰ ਰੱਖੇ, ਇਹਦਾ ਕੀ ਮਤਲਬ ਹੈ? ਤਾਂ ਜੀ ਇਹਦਾ ਕੀ ਮਤਲਬ? ਮੈਨੂੰ ਇੱਕ ਮਿੰਟ ਆਖਰਲੀ ਰਹਿ ਗਈ, ਮੈਨੂੰ ਵੀ ਦੇਣ ਚ। ਇਹ ਸੱਪ ਨੂੰ ਕਹਿੰਦੇ ਜਦੋਂ ਮੌਤ ਆਂਦੀ ਤੜਪ ਕੇ ਮਰਦਾ, ਸ਼ਹਿਰ ਵੱਲ ਨੂੰ ਨੱਸਦਾ। ਸ਼ਹਿਰ ਵਾਲਾ ਸ਼ਹਿਰ ਵਾਲੋਂ। ਉਹ ਪਹਾੜ ਤੇ ਚਲ ਜਾਂਦਾ ਵੀਰੇ, ਪਹਾੜ ਤੇ ਜਾ ਕੇ ਆਪਣੇ ਪਰਿੰਦੇ ਨੋਚਦਾ। ਕਹਿੰਦੇ ਮਰਨ ਤੋਂ ਬਾਅਦ ਖਾਰਿਸ਼ ਨਹੀਂ ਹੁੰਦੀ। ਕੌਣ ਕਹਿੰਦਾ? ਮੈਂ ਇਹਨੂੰ ਸੁਣਿਆ ਲੈ ਬੱਦਲ ਨਾ ਹੋਵੇ ਤੇ ਬਾਰਿਸ਼ ਨਹੀਂ ਹੁੰਦੀ, ਮਰਨ ਤੋਂ ਬਾਅਦ ਖਾਰਿਸ਼ ਨਹੀਂ ਹੁੰਦੀ। ਸ਼ੇਰ ਸੀ। ਹਾਂ ਫੇਰ ਹੈ ਤੁਰਦੀ ਫਿਰਦੀ ਨਾ ਵਿਆਹ ਨਾ ਕਰੀਏ। ਜੌਨ ਏਲੀਆ ਸਾਹਿਬ ਉਹਦੇ ਚੋਂ ਉਹ ਨਹੀਂ ਜੋਨ ਏਲੀਆ ਸਾਹਿਬ ਨਹੀਂ ਹੈ। ਕੁਝ ਨਹੀਂ ਭਾਈ ਦਾ ਟੈਨਸ਼ਨ ਨਾ ਲੈ। ਮੈਂ ਜਾਣ ਕੇ ਇੱਥੇ ਮਾਰਿਆ ਵਾਲ ਦੇ ਵਿੱਚ ਵੱਜੇ ਕੰਨਾਂ ਦੇ। ਰਾਹ ਕੂੜਾ ਨਾ ਪਈਏ ਭਾਵੇਂ ਪੈਂਡਾ ਦੂਰ ਹੋਵੇ। ਕੀ ਸੀ? ਰਾਹ ਬੁਰਾ ਨਾ ਪਈਏ ਭਾਵੇਂ ਪੈਂਡਾ ਰਾਹ ਬੁਰੇ ਨਾ ਪਈਏ ਭਾਵੇਂ ਪੈਂਡਾ ਦੂਰ ਹੋਵੇ। ਮਾਂ ਪਿਓ ਨੂੰ ਕਦੀ ਖਾਈਏ ਫਲ ਮਿੱਠਾ ਭਾਵੇਂ ਉੱਚੀ ਲੰਬੀ ਖਜੂਰ ਹੋਵੇ। ਖਾਈਏ ਫਲ ਮਿੱਠਾ ਭਾਵੇਂ ਉੱਚੀ ਲੰਬੀ ਖਜੂਰ ਹੋਵੇ। ਮਾਂ ਪਿਓ ਨੂੰ ਕਦੀ ਬੁਰਾ ਨਾ ਕਹੀਏ ਭਾਵੇਂ ਲੱਖ ਦਾ ਕਸੂਰ ਹੋਵੇ ਤੇ ਤੁਰਦੀ ਫਿਰਦੀ ਨਾ ਵਿਆਹ ਨਾ ਕਰੀਏ। ਅਰੇ ਕੀ ਕਹਿ ਰਹੇ? ਤੁਰਦੀ ਫਿਰਦੀ ਨਾ ਵਿਆਹ ਨਾ ਕਰੀਏ। ਭਾਵੇਂ 8-9 ਨਹੀਂ ਕਹਿ। ਤੁਰਦੀ ਫਿਰਦੀ ਨਾ ਵਿਆਹ ਨਾ। ਨਹੀਂ ਤੂੰ ਤੇ ਸਾਲਿਆ ਤੁਰਦੀ ਫਿਰਦੀ ਨਾ ਵਿਆਹ ਨਾ ਕਰੀਏ। ਹਰ ਪਾਸੇ ਤੁਰਦੀ ਫਿਰਦੀ ਨਾ ਵਿਆਹ ਨਾ ਕਰੀਏ। ਭਾਵੇਂ ਲੱਖ ਖਰਾਕਾਂ। ਭਾਵੇਂ ਲੱਖ ਯਾਰ ਭਾਜੀ ਇਹ ਹੀ ਗੱਲ ਕੰਪਲੀਟ ਆ ਵੀ ਤੁਰਦੀ ਫਿਰਦੀ ਨਾ ਵਿਆਹ ਨਾ ਕਰੀਏ ਬਸ। ਭਾਵੇਂ ਜੰਨਤ ਦੀ ਮੈਂ ਕਹਿੰਦਾ ਹੂਰ, ਮੈਂ ਕਹਿੰਦਾ ਜੋ ਜਿੰਨਾ ਮਰਜ਼ੀ ਕਵੇ ਵੀ ਮੈਂ ਇਹ ਉਹ ਨਾ, ਇਹਦਾ ਮਤਲਬ ਆ ਮਜ਼ਦੂਰ ਕਦੀ ਦਾ ਜ਼ਿੰਦਗੀ 'ਚ ਨਹੀਂ ਕਰਨਾ। ਆਏ ਹੈ। ਉਹ ਕੁੱਤੀ ਨਾਲੋਂ ਪੰਡ ਕਾਲੀ, ਉਹ ਕਿਹਦੀ
ਉਹ ਕਿਸੇ ਕੁੱਤੇ ਨਾਲੋਂ ਪੰਡ ਨਹੀਂ ਕਾਲੀ ਹੁੰਦੀ। ਇਹਨੇ ਕਿਤੇ 5-7 ਮਸਾਲਾ ਮਿਕਸ ਕਰ ਲਿਆ ਵਾ ਹੁਣ ਸੱਜ ਗਏ। ਚੋਰ ਨਾਲ ਪੰਡ ਕਾਲੀ ਕਹਿੰਦਾ ਤਾਂ ਪਿਆ ਜਾਣਾ ਹੀ ਠਾਕ। ਉਹ ਤਾਂ ਸੁਣੀਆਂ ਵਾਏ ਉਹ ਸਾਲਿਆ ਸੁਣੀਆਂ ਨਹੀਂ ਨਾ ਤੂੰ। ਉਸਤਾਦ ਜੀ ਉਹ ਕਿਹੜੀ ਮਿਸਾਲ ਆ, ਮਤਲਬ ਫਿਰ ਮੈਂ ਬਾਅਦ 5 ਮਿੰਟ ਚੁੱਪ ਰਹਿ ਲਾਂਗਾ। ਯਾਨੀ ਉਹ ਦਿਨ ਡੁੱਬਾ ਜਿੱਦਣ ਘੋੜੀ ਚੜਿਆ ਕੁੱਬਾ। ਹਾਂ ਯਾਰ ਤੂੰ ਤੇ ਉਹ ਮਿਸਾਲਾਂ ਪੁੱਛਦਾ ਪਿਆ ਜਿਹੜੀਆਂ ਤੂੰ ਥੋੜਾ ਜਿਹਾ ਆਪਣੇ ਦਿਲ ਦੇ ਜ਼ੋਰ ਪਾਵੇਂ ਤੈਨੂੰ ਆਪ ਹੀ ਜਵਾਬ ਲਵੇ। ਤੂੰ ਇਹ ਵੀ ਸਾਡਾ ਦਿਮਾਗ ਕਰਨ ਵੀ ਕੁੱਬਾ ਬੰਦਾ ਘੋੜੀ ਤੇ ਕਿੱਦਾਂ ਚੜੂਗਾ? ਹਾਂ ਕੁੱਬਾ ਨਹੀਂ ਚੜ ਸਕਦਾ ਵੀ ਉਹ ਦਿਨ ਡੁੱਬਾ ਜਿੱਦਣ ਘੋੜੀ ਚੜਿਆ ਕੁੱਬਾ। ਗੱਲ ਮੁੱਕੀ ਘੋੜੀ ਜਾਂ ਤਾਂ ਘੋੜੀ ਏਡੀ ਹੋਵੇ ਥੱਲੇ ਕੋ ਇੰਜ ਕਰਕੇ ਉੱਤੇ ਵੱਢ ਜਾਵੇ। ਘੋੜੀ ਵਿਆਹ ਲਈ ਘੋੜੀ ਦੇ ਉੱਤੇ ਕੁੱਬਾ ਨਹੀਂ ਚੜ ਸਕਦਾ। ਖਰਗੋਸ਼ ਟੈਪ ਹੋਵੇ ਘੋੜੀ ਉੱਤੇ ਚੜੂਗਾ ਜਾਂ ਫਲਿੱਪ ਜੀ ਬਣ ਜਣੀ ਪੂਰੀ। ਹਾਂਜੀ ਲਓ ਜੀ ਨੱਕ ਨਾਲ ਪੂੰਝ ਕੇ ਮੂੰਹ ਨਾਲ ਲਾ ਲਈ। ਇਹ ਕਿਸਾ ਨੱਕ ਨਾਲ ਪੂੰਝ ਕੇ ਮੂੰਹ ਨਾਲ ਲਾ ਲਈ। ਹਾਂ ਮਤਲਬ ਕਿ ਤੂੰ ਬਦਤਮੀਜ਼ ਕਈ ਬੰਦੇ ਨਾ ਟਿਸ਼ੂ ਦੇ ਨਾਲ ਮੇਰੇ ਇੰਨੇ ਐ ਕਰਕੇ ਮੈਂ ਐ ਕਰਕੇ ਕੋਈ ਚੀਜ਼ ਲੱਗੀ ਤੇ ਲਾ ਲਈ। ਹਾਂ ਹੁਣ ਇੱਕ ਬਦਤਮੀਜ਼ ਬੰਦੇ ਦੇ ਨਾਲ ਐ ਕਰਦੇ ਨੇ ਉਹ ਇੱਥੋਂ ਤੇ ਲੱਥੀ ਤੇ ਇੱਥੇ ਸਾਰੇ ਲੱਗ ਗਈ। ਇਹਨੂੰ ਕਹਿੰਦੇ ਨੱਕ ਨਾਲ ਲੱਥੀ ਤੇ ਹਾਂ ਤੇ ਅੰਗ ਟੇੜਾ। ਚੋਰ ਚੱਕਾ ਚੌਧਰੀ ਤੇ ਇੱਕ ਮਿੰਟ ਬਾਜੀ ਇੱਕ ਮਿੰਟ ਜੀ। ਚੋਰ ਚੱਕਾ ਚੌਧਰੀ ਤੇ ਦੋਵਾਂ ਨੂੰ ਗਸ਼ ਪੈ ਗਈ। ਅੱਛਾ ਚੋਰ ਚੱਕਾ ਚੌਧਰੀ ਤੇ ਲੁੰਡੀ ਰਨ ਪ੍ਰਧਾਨ। ਇਹ ਆ ਲੁੰਡੀ। ਉਹਨੂੰ ਦੱਸ ਲੁੰਡੀ ਰਨ ਪ੍ਰਧਾਨ। ਲਓ ਜੀ ਇਹਦਾ ਤਰਜਮਾ ਨਹੀਂ ਆਉਂਦਾ ਉਹਨਾਂ ਨੂੰ। ਇਹ ਅਸਲ ਮਿਸਾਲ ਹੈਗੀ ਹੈ ਭੁੱਖੇ ਨੇ ਭੁੱਖੇ ਨੂੰ ਮਿਸ ਕਾਲ ਮਾਰੀ ਦੋਵਾਂ ਦੀ ਬੈਟਰੀ ਡਾਊਨ ਹੋ ਗਈ। ਹਾਂਜੀ ਇਹਦਾ ਕੀ ਮਤਲਬ? ਉਹਦੇ ਕੋਲ ਵੀ ਮਿਸ ਕਾਲ ਜਿੰਨਾ ਹੀ ਬੈਲੈਂਸ ਸੀ, ਉਹਦੇ ਕੋਲ ਵੀ ਮਿਸ ਕਾਲ ਮਰਵਾਉਣ ਜਿੰਨਾ ਹੀ ਬੈਟਰੀ ਸੀ। ਉਹਨੇ ਉਹਨੂੰ ਮਿਸ ਕਾਲ ਮਾਰੀ ਦੋਵਾਂ ਦੀ ਬੈਟਰੀ ਫਾਰਗ ਹੋ ਗਈ ਵੀ ਤੂੰ ਨਾ ਹੀ ਮਾਰ ਡਾਇਰੈਕਟ ਕਾਲ ਕਰ ਲੈ। ਉਹ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਪੈ ਜਾਂਦਾ। ਹਾਂ ਪੈ ਜਾਂਦਾ। ਖਰਬੂਜ਼ੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ। ਹਾਂ ਸ਼ੁਕਰ ਆ ਕੋਈ ਤੇ ਸਿੱਧੀ ਕੀਤੀ। ਉਸਤਾਦ ਜੀ ਇੱਕ ਗੱਲ ਹੋਰ, ਫਿਰ ਮੈਂ 5 ਮਿੰਟ ਚੁੱਪ ਰਹਿ ਲਾਂਗਾ। ਉਹ ਪੁੱਤੇ ਨਹੀਂ ਸੀਰੀਅਸ ਰਿਹਾ ਕਰਨਾ। ਉਹ ਤੂੰ 5 ਮਿੰਟ ਬਾਅਦ 2 ਕਰ ਲੇਂਗੇ। ਹਾਂ ਠੀਕ। ਉਸਤਾਦ ਜੀ ਉਹ ਜਿਹੜੀ ਹੁੰਦੀ ਆ ਕਿ ਮੂੰਹ ਨਾਲ ਬੰਨੀਆਂ ਹੱਥਾਂ ਨਾਲ ਖੋਲੀਆਂ ਪੈਂਦੀਆਂ। ਹੱਥਾਂ ਦੀਆਂ ਦਿੱਤੀਆਂ ਮੂੰਹ ਨਾਲ ਖੁੱਲਣੀਆਂ ਪੈਂਦੀਆਂ। ਆਹੋ। ਦੰਦਾਂ ਨਾਲ ਦੰਦਾਂ ਨਾਲ ਏ। ਆਹੋ ਹਾਂ ਇਹਦਾ ਕੀ ਮਤਲਬ ਤਾਂ ਜੀ ਛੁਰੀ ਥੱਲੇ ਹੋਵੇ ਜਾਂ ਉੱਤੇ ਇਹ ਖੁੱਲਣਾ ਖਰਬੂਜੇ ਨਹੀਂ। ਖੁੱਲਣ ਹਾਂ ਸਹੀ ਗੱਲ ਆ। ਦੇਖ ਨਾ ਤੂੰ ਇਹ ਤੇ ਸਿੱਧੀ ਮਿਸਾਲ ਹੈ ਨਾ ਕਿ ਤੂੰ ਥੱਲੇ ਚੁਰੀ ਰੱਖ ਕੇ ਉੱਤੇ ਖਰਬੂਜ਼ਾ ਰੱਖ ਕੇ ਇੰਜ ਕਰਦੇ ਕੱਟਿਆ ਗਿਆ ਖਰਬੂਜ਼ਾ। ਹੁਣ ਖਰਬੂਜ਼ਾ ਥੱਲੇ ਰੱਖ ਕੇ ਚੁਰੀ ਉੱਤੇ ਰੱਖ ਕੇ ਇੰਜ ਕਰ ਕਿੰਨੇ ਕੱਟਿਆ ਜਾਣਾ? ਖਰਬੂਜੇ ਨਹੀਂ ਕੱਟੇ। ਛੁਰੀ ਥੱਲੇ ਰੱਖੇ ਛੁਰੀ ਉੱਤੇ ਹੋਵੇ ਕੱਟਿਆ ਖਰਬੂਜ਼ੇ ਨਹੀਂ ਜਾਣਾ। ਇਹਦੀ ਇਹ ਮਿਸਾਲ। ਚਲੋ ਮੈਂ ਫਿਰ 5 ਮਿੰਟ ਚੁੱਪ ਰਹਿ ਲਾਂਗਾ ਇਸ ਤੋਂ ਬਾਅਦ। ਉਹ ਯਾਰ ਤੂੰ ਚੁੱਪ ਵੀ ਰਹਿ ਯਾਰ। ਚੜ੍ਹਦੇ ਸੂਰਜ ਨੂੰ ਸਲਾਮ। ਇਹ ਕੀ ਹਾਂ ਤੇ ਸਹੀ ਜਿਹੜੀ ਚਮਕ ਰਿਹਾ ਚੀਜ਼ ਹੈ। ਦੱਸ ਨਾ ਪੂਰੀ ਮਿਸਾਲ ਕੇ ਚੜ੍ਹਦੇ ਸੂਰਜ ਨੂੰ ਸਲਾਮ ਤੇ ਕਹਿਣਾ ਅਸੀਂ ਹੀਰੇ। ਉਹ ਯਾਰ ਹਾਂ ਓਏ ਉਹ ਮੈਂ ਸੁਣਿਆ ਕਹਿੰਦੇ ਇਹ ਕਿਸੇ ਨਾਮ ਨਹੀਂ ਆਦਾ ਕਿਸੇ ਦਾ ਰੰਗ ਲਾਲ ਹੋਵੇ ਤੇ ਕੰਮ ਤੋਂ ਛੁੱਟੀ ਨਹੀਂ ਮੰਗਣੀ। ਆਹੋ। ਕਿਸੇ ਦਾ ਰੰਗ ਲਾਲ ਹੋਵੇ ਤੇ ਆਪਣਾ ਕਿਸੇ ਦਾ ਰੰਗ ਲਾਲ ਹੋਵੇ ਤੇ ਆਪਣਾ ਚਪੇੜਾ ਮਾਰ ਕੇ ਨਿਕਾਲੀ। ਚਪੇੜਾ ਮਾਰ ਮਾਰ ਕੇ ਬੇੜਾ ਗਰਕ ਨਹੀਂ ਕਰ ਲਈ। ਉਹ ਜਦੋਂ ਛੁੱਟੀ ਮੰਗਣੀ ਫਿਰ ਨਹੀਂ ਆਪਣਾ ਮੂੰਹ ਲਾਲ ਹੋਵੇ ਜਿੱਦਾਂ ਵਾ ਆਪਣਾ ਨੂੰ ਲਾਲ ਹੋਵੇ ਤੇ ਕਿਸੇ ਦਾ ਚਪੇੜਾ ਮਾਰ ਮਾਰ ਕੇ ਵੀ ਕਰ ਦੇਣਾ ਚਾਹੀਦਾ। ਹਾਂ ਓਏ ਐਦਾਂ ਦੀਆਂ ਕਰਨੀਆਂ ਨੇ ਦੇਖ ਲੋ ਸਾਈ ਉਹ ਕਿਹੜੀਆਂ ਮਿਸਾਲਾਂ ਦੇ। ਜਿਹੜੀਆਂ ਮਿਸਾਲ ਕਿਸੇ ਦਾ ਰੰਗ ਲਾਲ ਹੋਵੇ ਤੇ ਆਪਣਾ ਚਪੇੜਾ ਮਾਰ ਮਾਰ ਕੇ ਨਹੀਂ ਕਰ ਲਈ। ਹੈਗੀ ਮਿਸਾਲ। ਹਾਂ ਕਹਿੰਦੇ ਮੋਬਾਈਲ 'ਚ ਬੈਲੈਂਸ ਨਾ ਹੋਵੇ ਤੇ ਐਵੇਂ ਨਹੀਂ ਪੈਕੇਜ ਸੈਂਡ ਕਰਨਾ। ਹਾਂ ਸਹੀ ਗੱਲ। ਪੁੱਤੇ ਤਾਂ ਹੁਣ ਸਿਰ ਵੀ ਨਹੀਂ ਸੁਣੀਆਂ। ਸਾਡੀ ਵੀ ਉਮਰ ਬਾਬਾ ਹੀ ਆ। ਉਸਤਾਦ ਜੀ ਉਹ ਕਿਹੜੀ ਮਿਸਾਲ ਆ? ਫਿਰ ਇਸ ਤੋਂ ਬਾਅਦ ਮੈਂ 5 ਮਿੰਟ ਚੁੱਪ ਰਹਿ ਲਾਂਗਾ। ਉਹ ਯਾਰ ਤੇਰੇ 1.5 ਮਿੰਟ ਤੇ 5 ਮਿੰਟ ਆ। ਚੱਲ ਸਾਨੂੰ ਤਾਂ ਬਕਵਾ ਹੁਣ ਕਰ ਲੈਣ ਦੇ। ਉਹ ਜਿਹੜੀ ਕਹਿੰਦੇ ਕਿ ਸਿਗਰਟ ਪੀਣ ਦਾ ਸ਼ੌਕ ਹੋਵੇ ਤਾਂ ਮਾਚਿਸ ਜੇਬ 'ਚ ਰੱਖੀ ਦੀ ਆ। ਹਾਂਜੀ ਸਹੀ ਗੱਲ ਆ। ਇਹ ਸਿੱਧੀ ਤੇ ਗੱਲ ਆ। ਅਗਰ ਤੈਨੂੰ ਸਿਗਰਟ ਪੀਣ ਦਾ ਸ਼ੌਕ ਆ ਸਿਗਰਟ ਹੈਗੇ ਤੇਰੇ ਕੋਲ ਤੇ ਨਾਲ ਮਾਚਿਸ ਨਹੀਂ ਰੱਖਣੀ। ਹਾਂਜੀ ਰੱਖਣੀ ਕਿ ਨਹੀਂ ਰੱਖਣੀ? ਇਹਦਾ ਮਤਲਬ ਇਹ ਹੈ ਠੀਕ ਹੈ। ਇਹ ਤੇ ਜ਼ੇਨ ਚ ਭਲਾ ਕੀ ਸੀ ਜੀ? ਮੈਂ ਗੱਲ ਕਰਾਂਗਾ ਫੱਫਾ ਖੱਪਾ ਪੈ ਜਾਏਗੀ ਤੇਰੇ ਨਾਮ। ਓਏ ਯਾਰ ਆ ਤੂੰ ਮਿਸਾਲ ਸੁਣੀਆਂ ਹੁੱਕਾ ਕਰੇ ਗੁੜ ਗੁੜ ਤੇ ਚਿਲਮ ਕਰੇ ਚਲਾਈ। ਸਿਗਰਟ ਮਾਚਸ ਉਹਨੇ ਜੇਬ 'ਚ ਰੱਖੀ ਜਿੰਨੇ ਅੱਗੇ ਵੀ ਸਿਗਰਟ ਕਦੀ ਲਾਈ। ਹਾਂ ਓਏ ਜੀ ਓਏ ਯਾਨੀ ਉਹ ਜੀ ਉਹ ਫਿਕਰ ਕਿਆ ਉਹ ਜੀ ਉਹ ਬੱਚੇ। ਚਲੋ ਫਿਰ ਮੈਂ 5 ਮਿੰਟ ਚੁੱਪ ਰਹਿ ਲਾਂਗਾ ਇਸ ਤੋਂ ਬਾਅਦ। ਓਏ ਬੇਟਾ ਮੇਰੀ ਗੱਲ ਤੂੰ ਨਾ ਰਹਿ ਚੁੱਪ ਤੂੰ ਬੋਲੀ ਜਾ। ਸੁਬਾਹ ਦਾ ਭੁੱਲਿਆ ਸ਼ਾਮ ਨੂੰ ਆਏ ਉਹ ਜਿਹੜਾ ਹੈ ਉਹ ਜਿਹੜਾ ਕਿਹੜਾ ਅੱਗੇ ਘਰ ਆ ਜਾਵੇ ਤੇ ਅੱਛਾ ਇੱਕ ਮਿਸਾਲ ਆ ਸੁਬਾਹ ਦਾ ਭੁੱਲਿਆ ਹਾਂਜੀ ਉਹਨੂੰ ਸੁਬਾਹ ਦਾ ਭੁੱਲਿਆ ਕਦੋਂ ਆਵੇ ਘਰ? ਤੇ ਅਗਲੇ ਦਿਨ ਆ ਜਾਵੇ। ਅੱਛਾ ਸੁਬਾਹ ਦਾ ਭੁੱਲਿਆ ਅਗਲੇ ਦਿਨ ਘਰ ਆ ਜਾਵੇ ਹਾਂ ਤੇ ਉਹਨੂੰ ਨਹੀਂ ਭੁੱਲਿਆ ਕਰਨਾ ਤੁਸੀਂ। ਵੀ ਜਿਹੜਾ ਆ ਗਿਆ ਵਾਪਸ ਤੇ ਨਾ ਗਈ। ਸੁਬਹ ਦਾ ਭੁੱਲਿਆ ਸ਼ਾਮ ਨੂੰ ਘਰ ਆਏ ਤੁਸੀਂ ਛੇਤਰ ਮਾਰੋ। ਹਾਂ ਦਬਲ ਕੇ ਇੰਨੀ ਸੁਬਾਹ ਦਾ ਭੁੱਲਿਆ
ਅਗਲੇ ਦਿਨ ਘਰ ਆ ਜੀ ਤੁਹਾਨੂੰ ਕਿ ਬੇਟਾ ਜਿੱਥੋਂ ਆਇਆ ਉੱਥੇ ਹੀ ਚੱਲ, ਸ਼ਾਬਾਸ਼। ਇਹ ਹਰ ਘਰ ਦੇ ਮਾਂ ਪਿਓ ਦੇ ਡਾਇਲੌਗ ਹੁੰਦਾ ਜੀ ਬੱਚੇ ਵਾਸਤੇ। ਜਦੋਂ ਲੇਟ ਆਉਂਦਾ ਨਾ, ਚੱਲ ਮੇਰਾ ਪੁੱਤ ਜਿੱਥੋਂ ਆਇਆ ਨਾ ਉੱਥੇ ਚੱਲ, ਸ਼ਾਬਾਸ਼। ਉਹਨਾਂ ਕੋਈ ਚੱਲ, ਰੋਟੀ ਵੀ ਉਹਨਾਂ ਕੋਈ ਖਾ। ਸਾਡੀ ਉਹ ਖੂਹ ਦੀ ਮਿੱਟੀ ਖੂਹ ਨੂੰ ਲੱਗਦੀ। ਹਾਂ, ਇਹ ਬੜੀ ਸਿੱਧੀ ਗੱਲ ਆ ਵਾਹ ਵਾਹ ਕੀ ਵੀ ਜਿੱਥੋਂ ਤੂੰ ਹਲੀਮ ਲੈਣਾ ਗਰੀਬੀ ਵੀ ਉਹਦੇ ਕੋਲ ਲੈਣੀ। ਇਹ ਗੱਲ ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਇਹ ਹੈ ਖੂਹ ਦੀ ਮਿੱਟੀ ਖੂਹ ਨੂੰ ਲੱਗਦੀ ਦਾ ਮਤਲਬ ਕੀ ਹੈ? ਕੀ ਤੂੰ ਦੱਸ ਵੀ। ਉਸਤਾਦ ਜੀ ਉਹਨੇ ਇਹ ਕਿਹਾ ਵਾ ਕਿ ਮਿੱਟੀ ਜਿਹੜੀ ਮਤਲਬ ਕੀ ਹੈ ਇਹਦਾ? ਯਾਨੀ ਖੂਹ ਦੀ ਮਿੱਟੀ ਖੂਹ ਨੂੰ ਲੱਗੀ ਜਾਂਦੀ, ਉਹ ਮਤਲਬ ਕੀ ਹੈ? ਯਾਨੀ ਖੂਹ ਕੱਢਣ ਦੇ ਨਾ ਉਹ ਮਿੱਟੀ ਉਹਨੂੰ ਲੱਗੀ ਜਾਂਦੀ। ਹਾਂ, ਤੁਹਾਡੇ ਕੋਲ ਮਿੱਟੀ ਵੀ ਨਹੀਂ ਹੈਗੀ, ਖੂਹ ਵੀ ਨਹੀਂ ਹੈਗਾ, ਖੂਹ ਵੀ ਨਹੀਂ। ਤੁਸੀਂ ਜ਼ਮੀਨ ਖੋਦੀ ਜਾ ਰਹੇ, ਉਹ ਖੂਹ ਟੋਇਆ ਪਈ ਜਾ ਰਿਹਾ, ਬਾਹਰ ਇੱਕ ਮਿੱਟੀ ਪਾਈ ਜਾ ਰਹੀ, ਉਸ ਮਿੱਟੀ ਦੇ ਨਾਲ ਤੁਸੀਂ ਉਹਨੂੰ ਸਾਈਡਾਂ ਦੇ ਉਸੇ ਮਿੱਟੀ ਦੇ ਨਾਲ ਉਹਨੂੰ ਕਰੀ ਜਾ ਰਹੇ ਸੈਟਅਪ। ਹੁਣ ਅਗਰ ਤੁਹਾਡੇ ਕੋਲ ਮਿੱਟੀ ਤੁਸੀਂ ਬਾਹਰੋਂ ਲਿਆਓਗੇ ਤੇ ਖੂਹ ਵਾਲੀ ਮਿੱਟੀ ਤੁਹਾਡੇ ਕੋਲ ਐਕਸਟਰਾ ਪਈ ਉਹਨੂੰ ਸਿੱਟਣੀ ਪਏਗੀ। ਇਸ ਤੋਂ ਖੂਹ ਦੀ ਮਿੱਟੀ ਖੂਹ ਤੇ ਲਾਓ। ਸਿਆਣੇ ਕਈ ਬੰਦੇ ਕਾਰੋਬਾਰ ਨਹੀਂ ਕਰਦੇ, ਉਹ ਕਹਿੰਦੇ ਉਸਤਾਦ ਜੀ ਬਸ ਇਹ ਕਮਾ ਕੇ ਇਹਦੀ ਕਮਾਈ ਦੇ ਵਿੱਚੋਂ ਹੀ ਅੱਗੇ ਐਸਾ ਤਰੱਕੀ ਕਰੋ। ਖੂਹ ਦੀ ਮਿੱਟੀ ਖੂਹ ਤੇ ਲਾਓ, ਉਹ ਖੂਹ ਦੀ ਮਿੱਟੀ ਹੈ। ਖੂਹ ਦੀ। ਹਾਂ, ਨਹੀਂ ਘੰਟਾ ਹੋ ਗਿਆ 5 ਮਿੰਟ। ਉਸਤਾਦ ਜੀ ਇੱਕ ਗੱਲ ਹੋਰ, ਫਿਰ ਮੈਂ ਇਸ ਤੋਂ ਬਾਅਦ 5 ਮਿੰਟ ਚੁੱਪ ਰਹਿ ਲਾਂਗਾ। ਇਹ ਗੱਲ ਇਹ ਕਿੱਥੋਂ ਆਈ ਹੈ ਕਿ ਬਗਾਨੀ ਸ਼ਾਦੀ 'ਚ ਅਬਦੁੱਲਾ ਦੀਵਾਨਾ? ਇਹ ਨਹੀਂ ਮੈਨੂੰ ਸਮਝ ਆਈ। ਇਹ ਸਹੀ ਗੱਲ ਕਸਮੇ, ਇਹਦਾ ਨਹੀਂ ਮੈਨੂੰ ਪਤਾ। ਇਹਦਾ ਕਈ ਮਿਸਾਲਾਂ ਮੈਨੂੰ ਨਹੀਂ ਸਮਝ ਆਈਆਂ। ਬਗਾਨੀ ਸ਼ਾਦੀ 'ਚ ਅਬਦੁੱਲਾ ਦੀਵਾਨਾ, ਇਹ ਕੋਈ ਵਾਕਿਆ ਹੋਇਆ ਹੋਏਗਾ ਤੇ ਉਹਦਾ ਕੋਈ ਹਿਸਾਬ ਕਿਤਾਬ ਹੋਏਗਾ। ਇਹ ਮਿਸਾਲ ਨਹੀਂ, ਇਹ ਜ਼ਾਹਰੀ ਕੋਈ ਮਿਸਾਲ ਨਹੀਂ ਗੀ। ਇਹਦੇ ਪਿੱਛੇ ਕੋਈ ਰੀਜ਼ਨ ਹੋਏਗੀ। ਨਹੀਂ ਉਹ ਦੱਸੋ ਨਾ, ਅੰਗੂਰ ਖੱਟੇ ਹੈ, ਇਹਦਾ ਮਤਲਬ ਇਹ ਹੈ ਕਿ ਤੁਸੀਂ ਉਹ ਜਿਹੜੀ ਉਹ ਲੂੰਬੜੀ ਹੈ, ਜਿਹੜਾ ਵੀ ਜਾਨਵਰ ਸੀ, ਉਹਨੇ ਅੰਗੂਰਾਂ ਨੂੰ ਹੱਥ ਨਹੀਂ ਪਹੁੰਚਿਆ, ਉਹਨੇ ਆਪਣੇ ਆਪ ਨੂੰ ਤਸੱਲੀ ਦਿੱਤੀ, ਉਹਨੇ ਕਿਹਾ ਖੱਟੇ ਨਹੀਂ ਖਾਣੇ। ਸਮਝ ਆਉਂਦੀ ਨਾ ਗੱਲ? ਇਹ ਜਿਹੜਾ ਨਾ बेगानी शादी में अब्दुल्ला दीवाना, ये कोई एक वकूआ टाइप कोई निजाम चल रहा है। दिल वाले दुल्हनिया वेख लो, ले जाएंगे, ये भी मिसाल बड़ी अच्छी है। हाँ, ਫਿਲਮ ਦੇ ਵਿੱਚ ਸ਼ਾਹਰੁਖ ਖਾਨ ਸਾਹਿਬ ਨਹੀਂ ਆ ਕੇ ਕੰਮ ਕਰੀ ਜਾਣ ਡੇ, ਉਹ ਉਹਨੂੰ ਆਪਣੀ ਲਾਲਚ ਹੁੰਦੀ, ਉਹ ਅਬਦੁੱਲਾ ਦੀਵਾਨਾ ਕਿਹਾ ਗਿਆ। ਸਾਜੀ ਇਹ ਕੀ ਮਿਸਾਲ ਹੈ ਕਿ ਮਿੱਠੇ ਹੁਣ ਘਰ ਨੇ ਆਣਾ ਹੋਇਆ ਤੇ ਚੁੰਮ ਚੁੰਮ ਕੇ ਹੀ ਮਾਰਤਾ। ਇਹ ਕੀ हाँ ਓਏ ਯਾਰ ਮਿੱਠੇ ਦੀ ਜੱਟਾ ਘਰ मिठा ही गया तू। ਮੇਰੀ ਵੀ ਦੱਸ ਦਿਓ, ਆ ਜਾ ਸੱਜਣਾ ਦਰਦ ਵੰਡੀਏ। ਇਹਦਾ ਕੀ ਮਤਲਬ? ਉਹਨੇ ਨਾ ਮੰਨਤ ਮੰਗੀ ਸੀਗੀ ਕਿ ਮੈਂ ਦੇਖ ਦਿਆਂਗਾ ਦਰਦਾਂ ਦੀ, ਤੇ ਹੁਣ ਦਰਦ ਪੂਰੀ ਹੋ ਗਈ ਆ, ਵੰਡਣ ਡਿਆ ਵਾ। चल भी 5 मिनट हो गए। ਚੱਲ ਬਈ ਉਸਤਾਦ ਜੀ ਦਾ ਕੀ ਮਤਲਬ? ਥੂ ਕੌੜੀ ਓਏ ਨੰਗ ਤੇ ਗਈ ਆ 20 ਵਾਰੀ। ਅੱਗੇ ਦੇ ਪਿੱਛੇ ਵੀ ਇੱਕ ਹੈਗਾ ਕੁਛ। ਹੈਗਾ ਜੀ। हाँ, हाथ ना पहुंचे, ਨਾਚ ਨਾ ਜਾਣੇ ਤੂੰ ਕੋੜੀ। ना जाने। ਹੱਥ ਨਾ ਤੇ ਉਹ ਸੱਪ ਜਿੰਨਾ ਮਰਜੀ ਬੁੱਢਾ ਹੋ ਜਾਵੇ, ਡਾਂਗੋ ਦਾ ਮਸ਼ਹੂਰ ਹੀ ਹੁੰਦਾ। ਉਸਤਾਦ ਜੀ ਇੱਕ ਇਹਦਾ ਕੀ ਮਤਲਬ ਦੱਸੋ? ਉਹ ਕਹਿੰਦੇ ਸੱਪ ਜਿਹੜਾ ਮਰਜੀ ਬੁੱਢਾ ਹੋ ਜਾਵੇ, ਰਹਿੰਦਾ ਉਹਦੇ ਖੁੱਡਾਂ ਦੇ ਵਿੱਚ ਹੀ ਹੈ। ਖੁੱਡਾਂ ਦੇ ਵਿੱਚ ਹੀ ਏਦਾਂ ਹੀ ਉਸਤਾਦ ਜੀ ਇਹਦਾ ਕੀ ਮਤਲਬ ਆ? ਇਹਦਾ ਕੋਈ ਮਤਲਬ ਨਹੀਂ, ਨੱਚਣਾ ਇਹ ਵੀ ਬਕਵਾਸ ਆ। ਨਹੀਂ ਉਸਤਾਦ ਜੀ ਸੁਣੋ ਤਾਂ ਸਹੀ, ਅਗੇ ਜਦੋਂ ਨੱਚ ਰਿਹਾ ਤੇ ਘੁੰਡ ਕਾਲਾ। ਹਾਂ ਸਿੱਧੀਆਂ ਮਸਲਾ ਕੀ ਮੈਨੂੰ ਬੇਵਕੂਫ ਸਮਝਦੇ, ਜਾ ਲੋ। ਇਹਨਾਂ ਨਹੀਂ ਤੁਹਾਨੂੰ ਪਤਾ ਲੱਗਣ ਦਿਆ ਵੀ ਜਦੋਂ ਨੱਚ ਹੀ ਪਿਆ ਤਾਂ ਫਿਰ ਘੁੰਡ ਕਾਦਾ। ਹਾਏ ਉਸਤਾਦ ਹਾਏ ਜੀ ਇੱਕ ਆਖਰੀ, ਫਿਰ ਮੈਂ ਉਸ ਤੋਂ ਬਾਅਦ ਇਹ 10 ਮਿੰਟ ਚੁੱਪ ਰਹਿ ਲਾਂਗਾ। ਇਹੋ ਜਿਹਾ ਖੁਸਰਾ ਬੈਠਾ ਨਾ ਸ਼ਰੀਫ ਬਣ ਕੇ, ਤੈਨੂੰ ਕਹਿੰਦੇ ਨਹੀਂ ਭਾਈ ਤੁਸੀਂ ਨਹੀਂ ਨੱਚ ਰਹੇ। ਨਹੀਂ ਸਰ, ਮੈਂ ਵੈਸੇ ਹੀ ਇਸ ਤਰ੍ਹਾਂ ਨਹੀਂ ਮਿੰਟ ਉਹਨੇ ਨਹੀਂ ਭਾਜੀ ਚਲੋ 2 ਮਿੰਟ। ਨਹੀਂ ਸਰ, ਮੇਰੇ ਘਰ ਦੇ ਸਾਰੇ ਉਹ ਸਰ ਕੀ ਹੋ ਗਿਆ, ਕੁਛ ਨਹੀਂ ਹੁੰਦਾ, ਥੋੜਾ 2 ਸਟੈਪ ਕਰ ਲਓ। ਉਹ ਭਾਈ ਜਾਨ ਬਰਾਦਰੀ ਸਾਰੀ ਇੱਥੇ ਆ, ਮੇਰਾ ਕੱਪੜੇ ਦਾ ਕੰਮ ਆ, ਸੂਤਰ ਮੰਡੀ ਦੀ ਨੁੱਕਰ ਤੇ ਮੈਂ ਖਾਨ ਦੀ ਕਹਿੰਦੇ ਉਹ ਭਾਈ ਜਾਨ ਕੀ ਹੋ ਗਿਆ ਤੈਨੂੰ? ਤੇ ਕਹਿੰਦਾ ਅੱਛਾ ਚਲੋ ਫਿਰ ਐਸੀ ਢੀਲਾ ਹੋ ਐਦਾਂ ਦੇ ਉਸਤਾਦ ਜੀ ਐਦਾਂ ਦੇ ਗੁਜ਼ਰ ਵੀ ਗਈ ਨਾ, ਤੂੰ ਨੱਚਦਾ ਕਹਿੰਦੇ ਉਹ ਰਾਤ ਦਾ ਪੈਰ ਚ ਕਿੱਲ ਵੱਜੇ ਨੱਚ। ਉਸਤਾਦ ਜੀ ਫਿਰ ਕਾਲੂ ਵਰਗਾ ਖੁਸਰਾ ਨੱਚਦਾ ਉਹਨੇ। ਤੂੰ ਨਹੀਂ ਨੱਚਦਾ, ਕਹਿੰਦਾ ਮੈਨੂੰ ਵਾਲ ਝਾੜ ਹੋਇਆ। ਕਾਲੂ ਵਰਗਾ ਖੁਸਰਾ ਨੱਚਦਾ ਉਹਨੇ, ਕੋਈ ਬਾਬਾ ਕਹੂਗਾ ਉਹ ਪੁੱਤੋ ਨੱਚੀ ਦਾ ਜਾਣ ਡਿਆ, ਤੇਰੀ 70 ਦਾ ਤੇਲ ਉੜਨ ਡਿਆ ਵਾ। ਤੇ ਨੱਚਦਾ ਜਾਂਦਾ ਕਰਕੇ ਇਦਾਂ ਦਾ ਖੁਸਰਾ ਨਾ ਉਸਤਾਦ ਜੀ ਨੱਚਦਾ ਨਾ, ਇਹਦਾ ਗੁਰੂ ਨੂੰ ਕਹੂਗਾ ਘਰ ਪ੍ਰਾਹੁਣੇ ਆ, ਛੁੱਟੀ ਕਰ ਲਓ। ਨਹੀਂ ਯਾਰ ਦੇਖ ਨਾ, ਹੁਣ ਸਾਡੇ ਖਵਾਜਾ ਸਰਾ ਜਿਹੜੇ ਸਾਡੇ ਆਏ ਨੇ ਵੀਰ ਨੇ ਜਾਂ ਭੈਣਾਂ ਜੋ ਵੀ ਨੇ, ਉਹਨਾਂ ਨੂੰ ਗਵਰਨਮੈਂਟ ਨੇ ਵੀ ਕਿੰਨਾ ਦੇਤਾ ਨਾ ਸਿਸਟਮ, ਉਹਨਾਂ ਦੇ ਆਈਡੀ ਕਾਰਡ, ਉਹਨਾਂ ਦੇ ਹਾਂਜੀ ਲਾਇਸੈਂਸ, ਪੁਲਿਸ ਚ ਭਰਤੀਆਂ ਹੋ ਗਈਆਂ ਉਹਨਾਂ ਦੀਆਂ, ਹਰ ਤਰ੍ਹਾਂ ਦੀ ਹਾਂਜੀ ਪੁਲਿਸ ਚ? ਹਾਂਜੀ ਪੁਲਿਸ ਚ ਭਰਤੀਆਂ। ਦੁਆਲੇ ਛੋਟੇ ਭਾਈ ਨੂੰ ਮੈਂ ਸਹੀ ਕਹਿ ਰਿਹਾ ਯਾਰ, ਉਹ ਕੋਈ ਐਦਾਂ ਦਾ ਖਵਾਜਾ ਸਰ ਨੱਚਦਾ ਯਾਰ ਨੱਚਦਾ ਇਨਸਾਨ ਨੇ ਯਾਰ ਪੂਰਾ ਦਿਮਾਗ ਨਾਲ ਅਸੀਂ ਉਹਨਾਂ ਨੂੰ ਪਤਾ ਨਹੀਂ ਕੀ ਵਿਚਾਰਿਆਂ ਨੂੰ ਅਲੱਗਾ ਹੀ ਮਖਲੂਕ ਪੇਂਟ ਕਰ ਦਿੱਤਾ। ਬੜੇ ਅੱਛੇ ਨੇ। ਐਦਾਂ ਇੱਥੇ ਬੜੇ ਬੜੇ ਐਸੇ ਭਾਈ ਮੁੱਛਾਂ ਵਾਲੇ ਨੇ ਜਿਨ੍ਹਾਂ ਨੂੰ ਉਹਨਾਂ ਵਾਲੀਆਂ ਆਦਤਾਂ ਨੇ ਜੀ। ਐਦਾਂ ਦਾ ਖਵਾਜਾ ਸਰ ਕਿਦਾਂ? ਮੈਂ ਕਿਹਾ ਸ਼ਾਇਦ ਫੇਰ ਕਰਨ। ਨਹੀਂ ਐਦਾਂ ਦਾ ਖਵਾਜਾ ਸਰ ਨੱਚਦਾ ਗੁਰੂ ਨੂੰ ਕਹਿੰਦਾ, ਗੁਰੂ ਨਾਲਾ ਟੋਂਗ। ਗੁਰੂ ਉਸਤਾਦ ਜੀ ਇਦਾਂ ਦਾ ਨੇ ਖੁਸਰਾ ਨੱਚਦਾ ਪਹਿਲੇ ਸਟੈਪ ਦੇ ਪੈਸੇ ਸ਼ਗਿਰਦ ਨੂੰ ਕਹੂਗਾ ਘਰ ਫੜਾ ਰੋਟੀ ਤੋਂ ਬੈਠੇ ਆ।
ਐਦਾਂ ਦੇ ਖਵਾਜਾ ਸਰਾ ਨੱਚਦੇ ਆਪਣੇ ਸਾਥੀ ਨਾਲ ਗੱਲਾਂ ਵੀ ਕਰਦੇ। ਤੀਫੇ ਦਾ ਕੀ ਬਣਿਆ? ਬਚ ਗਿਆ, ਆਪਰੇਸ਼ਨ ਹੋ ਗਿਆ। ਇਹੋ ਜਿਹਾ ਖਵਾਜਾ ਸਰ ਨਾ ਯਾਰ ਕਿਹੜਾ ਖਵਾਜਾ ਸਰਾ ਇੰਜ ਨੱਚਦੇ ਯਾਰ। ਮੈਨੂੰ ਨਾਮ ਆਉਂਦਾ ਨਹੀਂ, ਲੇਕਿਨ ਉਸਤਾਦ ਜੀ ਮਾਫੀ ਦੇ ਨਾਲ ਸੱਚ ਨੱਚਦੇ ਨੱਚਦੇ ਵਾਲਾ ਸਾਹਿਬ ਨੂੰ ਸਟੇਜ ਤੇ ਵੀ ਬੁਲਾ ਲਓ। ਰਾਜੀ ਇਹੋ ਜਿਹਾ ਖਵਾਜਾ ਸਰ ਨਾ ਤਾਂ ਗੁਰੂ ਨੂੰ ਕਹਿੰਦਾ ਨਾ ਭਜਦਰਾ ਨਾ ਲਈ ਕਿ ਬੰਦ ਹੋ ਗਿਆ ਜੀ। ਰਾਜੀ ਕਰਾਟੇ ਖੇਡਦਾ ਸੀ ਭਾਈ, ਹੈ ਕਰਾਟੇ ਖੇਡਦਾ ਸੀ, ਖਵਾਜਾ ਤਰਾ ਬਣ ਗਿਆ ਤੇ ਐਟ ਦੇ ਏਦਾਂ ਮਕਾਨ ਨਹੀਂ ਐਂਡ ਦੇ ਖੁਸਰੇ ਨੂੰ ਪੁੱਛਣਾ ਤੂੰ ਨਾ ਇਹਦਾ ਕੋਈ ਸਟਾਰਟਅਪ ਆਇਆ ਹੋਇਆ ਭਾਜੀ। ਨਹੀਂ ਭਾਈ ਦੇਖੋ ਨਾ ਤੁਸੀਂ ਆ ਜਿਹੜੇ ਸਾਡੇ ਖਵਾਜਾ ਸਰਾ ਨੇ ਇਹਨਾਂ ਦੀ ਤਾਂ ਸਾਰੀ ਗੱਲ ਤੇ ਉਹ ਜਿਹੜੀ ਮਸ਼ਹੂਰ ਹੋਈ ਸੀ ਮਹਿਕ ਨਹੀਂ ਇਹ ਜਿਹੜੀ ਗਾਣਾ ਮਸ਼ਹੂਰ ਹੈ ਇੰਡੀਆ ਦਾ ਪੁਰਾਣਾ ਲਤਾ ਜੀ ਦਾ, ਉਹ ਇੱਕ ਕੁੜੀ ਦੇ ਹਾਂਜੀ ਹਾਂਜੀ ਮੇਰਾ ਦਿਲ ਜੀ ਮੇਰਾ ਦਿਲ ਇਹ ਪੁਕਾਰਿਆ ਜਾ, ਉਹਦਾ ਵੀ ਤੇ ਡਾਂਸ ਹੀ ਮਸ਼ਹੂਰ ਹੋਇਆ ਸੀ। ਉਹ ਉਸਤਾਦ ਜੀ ਕੀ ਹੋਇਆ ਜੀ? ਜੀ ਡਾਂਸ ਮਸ਼ਹੂਰ ਹੋਇਆ ਨਾ, ਨੋ ਡਾਊਟ ਸ਼ੀ ਇਜ਼ ਲੇਡੀ। ਤੇ ਮੈਂ ਕਿਦੋਂ ਕਿਹਾ ਨਹੀਂ ਲੇਡੀ? ਤੁਸੀਂ ਕਿਉਂ ਕਹਿ ਰਹੇ ਹੋ ਖਵਾਜਾ ਅੱਲਾ ਦੇ ਬੰਦੇ, ਮੈਂ ਕਿਹਾ ਖਵਾਜਾ ਸਰਾ ਨੂੰ ਅਸੀਂ ਗੱਲਾਂ ਕਰਦੇ ਮਜ਼ਾਕ ਉਡਾਉਂਦੇ ਆ। ਉਹ ਵੀ ਇਨਸਾਨ ਨੇ, ਉਹ ਵੀ ਇਨਸਾਨ ਆ, ਉਹ ਇਨਸਾਨ ਹੋ ਕੇ ਡਾਂਸ ਉਹ ਕਰ ਸਕਦਾ, ਉਹ ਡਾਂਸ ਕਰੇ ਜਾਂ ਖੁਛਲਾ ਕਹਿਣ ਲੱਗ ਪੈਂਦੇ। ਉਹ ਗੱਲ ਗਲਤ ਲੈ ਗਏ ਨਾ। ਨਹੀਂ ਨਾ ਮੈਂ ਅੱਛਾ ਉਸਤਾਦ ਜੀ, ਮੈਂ ਇੱਕ ਚੀਜ਼ ਦਾ ਨਿਚੋੜ ਕੇ ਜਿਹੜਾ ਵਾਇਰਲ ਸਿਸਟਮ ਹੁੰਦਾ ਨਾ 2 4 5 ਦਿਨ ਜਾਂ ਮਹੀਨਾ 1.5 ਮਹੀਨਾ ਹੁੰਦਾ। ਖੁਸਰਿਆਂ ਨੂੰ ਫਿੱਕੇ ਕਰ ਦਿੰਦੇ ਕਈ, ਸ਼ਲਵਾਰਾਂ ਕਮੀ ਦਾ ਮੁੱਛਾਂ ਪਾਈਆਂ ਉਹਨਾਂ ਨੂੰ, ਜਦੋਂ ਖੁਸਰਾ ਨਾ ਜਾਵੇ ਜੋਸ਼ ਹੁੰਦਾ ਐਸਾ ਸ਼ੁਰੂ ਹੁੰਦੇ ਨੇ ਉੱਠ ਕੇ ਖੁਸਰਾ ਵੇਖ ਜਾਂਦਾ ਹੈ ਭਾਈ ਕੀ ਕਰ ਇਦਾਂ ਹੀ ਹੈ, ਇਦਾਂ ਹੀ ਹੈ। ਜੀ। ਪਾਕਿਸਤਾਨ ਔਰ ਕਈ ਅੱਜ ਕੱਲ ਤੁਸੀਂ ਪ੍ਰੋਗਰਾਮ ਤੇ ਚੱਲ ਜਾਓ ਨਾ, 뮤직 ਪ੍ਰੋਗਰਾਮ ਤੇ ਆਪਣੇ ਵੱਲੋਂ ਤੁਸੀਂ ਬੜੇ ਸਿੰਗਰ ਨਾਲ ਖੜੇ ਨੇ, 2 ਲਾਹੌਰੋਂ ਤੋਂ, 1 ਕਰਾਚੀੋਂ ਵੀ ਮੰਗਾਇਆ, 1 ਫੀਮੇਲ ਸਿੰਗਰ ਵੀ ਮੰਗਾਈ, ਤੁਸੀਂ ਸੈੱਟ ਲਾ ਕੇ ਹਲਕਾ ਜਿਹਾ ਬੋਲਣ ਦਿੰਦਾ ਇੱਕ ਗਾਣਾ ਨਾ ਸਾਡਾ ਬੱਚਾ ਹੈਗਾ ਤੇ ਉਹਨੂੰ ਸ਼ੌਕ ਹੈ ਤੇ ਉਹਦਾ ਵੀ ਇੱਕ ਗਾਣਾ ਸੁਣਨਾ। ਉਹ ਇਸ ਕਿਸਮ ਦਾ ਬੱਚਾ ਹੁੰਦਾ ਵਾ, ਜੈਨੂਇਨ ਸਿੰਗਰ ਕਹਿ ਰਹੇ ਭਾਈ ਖੈਰ ਹੋਵੇ ਤੇ ਇੱਕ ਇਹਨਾਂ ਦੇ ਘਰ ਆ ਕੇ ਵਿਆਹ ਦੇ ਜੀ। ਉਸਤਾਦ ਜੀ ਇੱਕ ਛੋਟਾ ਜਿਹਾ ਬੱਚਾ ਸਟੇਜ ਤੇ ਉਹਨੇ ਨਾ ਇੱਕ ਫਰਮਾਇਸ਼ ਕੀਤੀ ਮੈਡਮ ਨਰਗਸ ਅਗੇ ਕਿ ਮੈਡਮ ਮੈਂ ਨਾ ਇਹ ਗਾਣਾ ਬੱਚਿਆਂ ਨੇ ਤਿਆਰ ਕੀਤਾ, ਜ਼ਰਾ ਸੁਣ ਲਓ, ਜ਼ਰਾ ਸ਼ਫਕਤ ਕਰ ਦਿਓ, ਉਹਦੀ ਖੁਆਇਸ਼ ਪੂਰੀ ਹੋ ਜਾਏਗੀ। ਮੈਡਮ ਕਹਿੰਦੇ ਜੀ ਬਿਸਮਿਲ੍ਲਾ। ਸੱਜਣਾ ਮੈਨੂੰ ਆਪਣੀ ਬਣਾ ਲੈ। ਮੈਡਮ ਨੇ 5000 ਰੁਪਇਆ ਉਸ ਬੱਚੇ ਨੂੰ ਨਜ਼ਰ ਕੀਤੀ, ਐਡਾ ਕੁ ਖੂਬਸੂਰਤ ਡਾਂਸ ਕੀਤਾ। ਫਿਰ ਉਸ ਤੋਂ ਬਾਅਦ ਬਹੁਤ ਵੱਡਾ ਨਾਮ ਸਟੇਜ ਦਾ ਉਸਤਾਦ ਜੀ ਪਰਫਾਰਮ ਕਰਨ ਡਈ ਏ। ਇੱਕ ਕਰੈਕਟਰ ਉਹਦੀ ਹਲਕੀ ਦਾੜੀ, ਪਤਾ ਨਹੀਂ ਉਹਨੂੰ ਕਿੱਥੋਂ ਜੋਸ਼ ਆਇਆ ਉਸਤਾਦ ਜੀ, ਉਹਨੇ ਇੰਜ ਕਰਕੇ ਆਪਣਾ ਯਾਨੀ ਕਿ ਪਟਕਾ ਜਿਹਾ ਸਾਈਡ ਤੇ ਰੱਖਿਆ, ਇੰਜ ਬੰਨੇ ਆ ਤੇ ਸ਼ੁਰੂ ਹੋ ਗਿਆ ਉਸਤਾਦ ਜੀ। ਬੁੱਢੇ ਬਾਰੇ ਵੀ ਇਸ਼ਕ ਪਿਆ। ਬੁੱਢੇ ਬਾਰੇ ਵੀ ਸ਼ੱਕ ਪਿਆ ਕਰਦਾ ਹੈ, ਪਾਂਦਾ ਜਵਾਨੀ ਚ ਦਜੀਆਂ ਉਡਾਤਾ ਹੋਗਾ। ਉਹ ਗਾਣੇ ਤੇ ਉਹਨੇ ਡਾਂਸ ਕੀਤਾ ਯਾਰ। ਹਾਂ ਬਿਲਕੁਲ ਯਾਰ ਉਹ ਕਰੈਕਟਰ ਸਟੇਜ ਤੇ ਖੜੀ ਵੇਖਣ ਡਈ ਹੈ ਸਿਰਫ, ਅਸੀਂ ਉੱਤੇ ਖਲੋਤੇ ਉਸਤਾਦ ਜੀ। ਉਹਨੇ ਭਾਈ ਜੀ ਆਪਣੇ ਸੋਨੇ ਦੀ ਚੈਨ ਲਾ ਕੇ ਉਸ ਬੰਦੇ ਨੂੰ ਨਜ਼ਰ ਕਰਤੀ ਉਸਤਾਦ। ਹਾਂਜੀ ਬੜਾ ਯਾਰ ਐਸੇ ਡਾਂਸ ਬੰਦੇ ਦਾ ਉਹ ਦਿਲ ਕਰੇ ਕਿਸੇ ਦਾਰੇ 'ਚ ਵੱਡਾ ਅਫਸਰ ਹੋਵੇ, ਲੇਕਿਨ ਮੁਸ਼ਰਫ ਸਾਹਿਬ ਨਹੀਂ ਬੈਠੇ ਸਾਹਮਣੇ ਗਾਣਾ ਸੁਣ ਰਹੇ, ਅਹਿਮਦ ਅਲੀ ਖਾਨ ਮੁੜ ਕੇ ਉਹਨਾਂ ਨੇ ਵਿੱਚ ਆਪ ਕਹਿ ਵੀ ਹੈ ਬੋਲ। ਜਗ੍ਹਾ ਗਈ ਹਾਂਜੀ ਤੇ ਵੇ ਸ਼ਵਾਸ ਇਹ 'ਚ ਕਿਹੜੀ ਗੱਲ ਯਾਰ, ਅਸੀਂ ਟੈਗ ਲਾਤੇ ਨੇ ਐਵੇਂ ਯਾਰ। ਹਾਂਜੀ ਇਹ ਆਰਟ ਆ, ਬੇਸਿਕਲੀ ਇੱਕ ਫਨ ਹੈ ਜੀ। ਸ਼ੌਕ ਹੈ ਨਾ। ਹੁਣ ਉਸਤਾਦ ਜੀ ਸਭ ਤੋਂ ਜ਼ਿਆਦਾ ਜਜ਼ਬਾ ਜਿਹੜਾ ਉਹ ਸਾਡੀ ਕੌਮ 'ਚ ਕਿਸੇ ਪਾਸੇ ਉਸਤਾਦ ਜੀ ਤੁਹਾਨੂੰ ਜੀਣ ਨਹੀਂ ਦੇਗੀ। ਜੀ ਨਹੀਂ ਦੇਖਦਾ। ਤੁਸੀਂ ਡਾਂਸ ਕਰ ਰਹੇ ਹੋ ਤੇ ਤੁਸੀਂ ਮੰਜਰ ਗਏ ਹੋ, ਤੁਸੀਂ ਗਾਣਾ ਗਾ ਰਹੇ ਹੋ ਤੁਸੀਂ ਮਰਾਸੀ ਹੋ, ਤੁਸੀਂ ਜਨਾਬ ਜੀ ਅਗਰ ਜੁਗਤਾਂ ਕਰ ਰਹੇ ਜੁਗਤਾਂ ਕਰ ਰਹੇ ਹੋ ਤਾਂ ਤੁਸੀਂ ਭੰਡ ਹੋ। ਠੀਕ ਹੈ ਜੀ। ਅੱਛਾ ਤੁਸੀਂ ਦਾੜੀ ਰੱਖ ਲਈ, ਸ਼ਰੀਫ ਹੋ ਗਏ, ਦਾੜੀ ਰੱਖ ਕੇ 100 ਜੂਆ ਖਾ ਕੇ ਬਿੱਲੀ ਅੱਜ ਤੇ ਚੱਲੇ। ਠੀਕ ਹੈ। ਤੁਸੀਂ ਨਮਾਜ਼ ਪੜ੍ਹਨ ਚੱਲੇ ਹੋ, ਖੈਰ ਆ ਬੇਟੇ ਕਿਹੜੀ ਗਲਤੀ ਕਰ ਬੈਠਾ। ਤੇ ਜੇ ਤੁਸੀਂ ਨਹੀਂ ਜਾ ਰਹੇ ਤੇ ਫਿਰ ਤੈਨੂੰ ਕਦੀ ਨਮਾਜ਼ ਵੀ ਪੜ੍ਹਿਆ ਕਰ। ਤੁਸੀਂ ਕਿਸੇ ਪਾਸੇ ਦੁਨੀਆ ਇਹ ਤੁਹਾਨੂੰ ਜੀਣ ਨਹੀਂ ਦੇਗੀ, ਜੋ ਮਰਜ਼ੀ ਕਰ ਲਓ ਤੁਸੀਂ। ਲੇਕਿਨ ਦੌਲਤ ਬੈਂਕ 'ਚ ਲੱਗ ਜਾਓ, ਉਹ ਆਹੋ ਲੱਗ ਗਿਆ ਬੈਂਕ 'ਚ, ਉੱਤੇ 100 ਵਾਧੇ ਘਾਟੇ ਹੁੰਦੇ ਆ, ਜਿਹਨੂੰ ਮਰਜ਼ੀ ਛੇਲ ਲਵੇ। ਦੌਲਤ ਭਾਜੀ ਗਵਰਨਮੈਂਟ ਦੀ ਜੋਬ ਮਿਲ ਗਈ, ਗਵਰਨਮੈਂਟ ਦੀ ਜੋਬ ਹਾਜ਼ਰੀ ਲਾ ਕੇ ਸਾਰੀ ਦਿਹਾੜੀ ਬਾਹਰ ਫੇਰਦੇ ਰਹੋ, ਪਰ ਰਿਸ਼ਤਾ ਖਾਈ ਜਾਓ, ਇਹੀ ਕੰਮ ਆ। ਜਾਂ ਦੁਨੀਆ ਦੇ ਕਿਸੇ ਕੰਮ 'ਚ ਕਰ ਲਓ ਤੁਸੀਂ। ਠੀਕ ਹੈ ਜੀ। ਉਹਦੀ ਮਾਸ਼ਾਅੱਲਾ ਦੀ ਮਸਜਿਦ ਆ, ਓਏ ਮਾਂ ਮਸਜਿਦ ਟੱਕਿਆ ਰਹਿੰਦੇ, ਸਾਨੂੰ ਪਤਾ। ਕੱਲ ਮਾਂ ਮਸਜਿਦ ਦਾ ਸਾਡੇ ਨਾਲ ਮੌਤ ਦੇ ਖੂਹਾਂ ਤੇ ਜਾਂਦਾ ਰਿਹਾ। ਹਾਏ ਹਾਏ ਅੱਲਾ ਮਾਫੀ, ਕਿਸੇ ਪਾਸੇ ਤੁਸੀਂ ਨਹੀਂ ਬਚ ਸਕਦੇ। ਹਾਂ ਤੇ ਫਿਰ ਜੇ ਤੁਸੀਂ ਦੁਨੀਆ ਦੀ ਪਰਵਾਹ ਕਰਨ ਲੱਗ ਪਏ ਤਾਂ ਤੁਸੀਂ ਸਮਝੋ ਬੇੜਾ ਗਰਕ ਹੋ ਗਿਆ ਤੁਹਾਡਾ। ਆਈ ਥਿੰਕ ਸਰ। ਲੇਕਿਨ ਦੌਲਤ ਸਾਰੇ ਐਪ ਨੂੰ ਕਾ ਦਿੰਦੀ ਹੈ। ਕੋਈ ਬੰਦਾ ਕੋਈ ਨਾ ਡਬਿੰਗ ਮਾਸਟਰ ਬੜੇ ਦੇਖੋ ਡਬਿੰਗ ਮਾਸਟਰ ਹੈ। ਜਜ਼ਬਾ ਜਿਹੜਾ ਨਾ ਮੁਸਲਮਾਨਾਂ 'ਚ ਯਾਰ ਆਬਾ ਯਾਰ ਮਾਸ਼ਾਅੱਲਾ 8-10 ਸਾਲਾਂ 'ਚ ਨਹੀਂ, ਉਹਨੇ 8-10 ਇੰਨੀ ਹੁੰਦੀ, ਪਤਾ ਨਹੀਂ ਕਿਹਦਾ ਖਾਦਾ ਆਹੋ ਉਹਨੇ ਉਹਨੇ ਭਾਵੇਂ ਰਾਤ ਦਿਨ ਇੱਕ ਕਰਤੀ ਹੋਵੇ। ਯਾਰ ਕਈ ਗੱਲ ਨਾ ਠੀਕ ਜਾ ਰਿਹਾ, ਬਸ ਟਕਿਆ ਰਹਿਣ ਦੇ ਯਾਰ, ਛੱਡ ਦੇ ਬਸ। ਪਤਾ ਤੁਸੀਂ ਜਾ ਕੇ ਕਹਿੰਦਾ ਚਾਚਾ ਜੀ ਮੋਟਰਸਾਈਕਲ ਲਈ ਨਵੀਂ, ਉਹ ਤੂੰ ਕਿੱਥੋਂ ਲੈ ਲਈ ਹੈ ਛੜੀ ਉਹ ਘਰ ਇੱਕ ਥੋੜਾ ਜਿਹਾ ਅਮੀਰ ਹੈ ਜੇ ਚੱਲ ਠੀਕ ਕੋਈ ਗੱਲ ਨਹੀਂ। ਸਰ ਲਈ ਦਾ ਦੇਣ ਦੇਣਾ ਤੂੰ ਪਹਿਲੇ 5 ਮਿੰਟ ਕਰਕੇ ਕਿੰਨਾ ਐਡਵਾਂਸ ਸਾਡੇ ਨਾਲ ਕਰਤਾ, ਕਿੰਨੀ ਖਮੋਸ਼ੀ ਤੂੰ ਸਾਡੇ ਨਾਲ ਐਡਵਾਂਸ ਕਰਤੀ। ਉਸਤਾਦ ਜੀ ਭਾਈ ਫੈਸਲੇ ਕੀ ਮੁਰਗੀ ਨੇ ਆਪਣਾ ਦੇਖ ਕੇ ਕਹੀ ਜਾਊਗੀ
ਕੀ ਬਾਤ। ਹਾਂ ਇਦਾਂ ਦੀ ਮੋਟੀ ਬਤਖ ਦਾ ਸਾਰੀ ਦਿਨ ਠੰਡ ਤੋਂ ਡਰਦੀ ਪਾਣੀ ਜਾਂ ਕੋਈ ਬਾਹਰ ਫਿਰੀ ਜਾਊਗੀ। ਤੁਸੀਂ ਕਿਸੇ ਨੂੰ ਦਿਖਾਵਾ, ਕਿਸੇ ਬੰਦੇ ਨੇ ਬਾਹਰ ਦੇਖ ਵੰਡ ਰਿਹਾ, ਲਓ ਬੰਦਾ ਪੁੱਛੇ ਤੂੰ ਅੰਦਰ ਵੜ ਕੇ ਵੰਡ ਲਾ, ਦਿਖਾਵਾ ਕਿਉਂ ਕਰਨੇ ਆ? ਕੀ ਬਾਤ। ਹੈਂ? ਤੇ ਜੇ ਤੂੰ ਅੰਦਰ ਵੜ ਕੇ ਚੁੱਪ ਕਰਕੇ ਦੇਣੇ ਆ, ਲਓ ਜੀ ਚੁੱਪ ਕਰ ਦੇ, ਤੂੰ ਬਾਹਰ ਦੇ ਤਾਂ ਕਿ ਲੋਕਾਂ ਦਾ ਵੀ ਦਿਲ ਵੱਡਾ ਹੋਵੇ। ਕਿੱਥੇ ਲੈ ਜਾਂਦੇ ਹਿਸਾਬ ਕੋਈ ਚੱਕਰ ਹੀ ਨਹੀਂ ਹੈਗਾ। ਮੁਰਗੀ ਆਂਡਾ ਤਾਂ ਮੈਂ ਨਾ ਦੇ ਜਿੱਦਾਂ ਕੁੱਕੜ ਉਹਨੂੰ ਕਹਿੰਦਾ। ਸਾਡੇ ਗਾਹਕ ਆ ਨਾ ਕਿਸੇ ਨਾਲ, ਉਹ ਬਾਜੀ ਮੈਨੂੰ ਤਾਂ 1000 ਰੁਪਏ ਦਾ ਆਇਆ ਨਹੀਂ, ਚੱਲ ਵੀਰਾ ਕਿਸੇ ਹੋਰ ਕੋ ਕਰ ਲਈ ਕਸਰ ਪੂਰੀ, ਯਾਨੀ ਕਿਸੇ ਹੋਰ ਨੂੰ ਛਿੱਲ ਲਈ ਉਹਨੂੰ ਦੇ ਦੇ। ਹਾਂ ਇਹ ਕਹੀਦਾ ਵਾ ਆਹੋ ਕਿਸੇ ਹੋਰ ਚੋਂ ਇੰਤਹਾ ਚੈੱਕ ਕਰ ਤੋ ਖੁਦਗਰਜ਼ੀ ਦੀ, ਹਾਏ ਹਾਏ। ਕਿਸੇ ਹੋਰ ਨੂੰ ਛਿੱਲ ਨਹੀਂ, ਕਿਸੇ ਹੋਰ ਚੋਂ ਪੂਰੇ ਕਰ ਲਈ, ਸਾਨੂੰ ਦੇ ਦੇ। ਉਹ ਕੀ ਕਹੇ ਬਾਬਾ ਜੀ ਮੈਨੂੰ ਜਿਹੜਾ ਹੁੰਦਾ ਉਹ ਕਿਸੇ ਹੋਰ ਦਾ, ਉਹ ਕਿਸੇ ਹੋਰ ਜਿਹੜਾ ਵਾ ਉਹ ਨਹੀਂ ਆਇਆ ਅੱਜ ਤੱਕ ਮੈਨੂੰ। ਉਸਤਾਦ ਜੀ ਦੁਕਾਨਦਾਰ ਹਰ ਆਉਣ ਵਾਲੇ ਕਸਟਮਰ ਨੂੰ ਕਹੇਗਾ ਮੈਂ ਸਿਰਫ ਤੁਹਾਡਾ ਕਰਕੇ ਕਰ ਰਿਹਾ, ਸਿਰਫ ਤੁਹਾਡੀ ਵਜ੍ਹਾ ਸੇ ਤੁਹਾਨੂੰ ਦਿਖਾਇਆ ਪੀਸ ਮੈਂ ਆ ਤੁਹਾਨੂੰ ਛੱਡਿਆ। ਹਾਂ ਕੀ ਬਾਤ। ਸਾਰੀ ਜਾਣ ਕੇ ਕਹਿਣਾ, ਬਹੁਤੇ ਸਾਰੇ ਗਾਹਕ ਬੈਠੇ ਨਾ, ਠੀਕ ਆ ਬਾਜੀ ਲੇਕਿਨ ਨਾ ਸਾਈਡ ਤੇ ਹੋ ਕੇ ਦੇਣਾ ਪਏ ਉਧਰ ਅਲਾਰਾ ਬਾਜੀ ਕੋਈ ਇਸ ਤਰ੍ਹਾਂ ਬਸ, ਤਾਂ ਕਿ ਨਾਲ ਦੇ ਤੇ ਉਹਨੂੰ ਦਿਲ ਕਰੇ ਨਾਲ ਦੇ ਗਾਹਕ, ਉਹ ਬਾਜੀ ਚਲ ਗਈ ਨਾਲ ਦੇ ਨੂੰ ਉਸ ਤੋਂ ਵੀ 200 ਸਸਤਾ ਦੇ ਮਿੱਠਾ ਦੁਕਾਨਦਾਰ ਰਿਹਾ ਕਰਦਾ ਰਿਹਾ ਏਦਾਂ ਸਾਜ ਜੀ, ਬੜਾ ਦੁਕਾਨਦਾਰਾਂ ਨੂੰ ਕਹਿੰਦਾ ਰਿਹਾ ਸਮੋਸਿਆਂ ਤੂੰ ਵੀ ਬੜੀਆਂ ਵੰਡੀਆਂ ਏਦਾਂ। ਏਦਾਂ ਦਾ ਚੂਹਾ ਨਾ, ਏਦਾਂ ਦਾ ਚੂਹਾ ਸਾਰੀ ਬੁਰਕੀ ਬਾਹਰ ਮੁਕਾ ਕੇ ਫੇਕ ਖੋੜੇ ਜਾਊਗਾ ਉਧਰ ਜੁੱਤੇ ਚੂਹੇ। ਐ ਕਰੋ ਇਹੋ ਜਿਹੇ ਵੋਟ ਨੇ ਆਪਣੇ ਕੁੱਬ ਤੇ ਲਿਖਿਆ ਹੁੰਦਾ ਮਤਲਬ ਦੁਨੀਆ ਮਤਲਬ ਅੱਛਾ ਕਈਆਂ ਬੰਦੇ ਨੂੰ ਸਟਾਈਲ ਹੁੰਦਾ, ਚਾਰ ਬੰਦੇ ਬੈਠੇ ਬਾਹਰ ਗਏ ਨਾ ਤੇ ਭੁੱਖ ਲੱਗੀ ਤੇ ਬਾਹਰੋਂ ਕੋਈ ਚੀਜ਼ ਖਾਦੀ, ਬਰਫ ਲੋ ਕੇ ਚੰਗੀ ਤਰ੍ਹਾਂ ਵੀ ਹੁਣ ਪਤਾ ਲੱਗਿਆ ਬਚਪਨ ਚ ਸਾਰੇ ਬੜੇ ਹਿਸਾਬ ਨਾਲ ਅੰਦਰ ਆਉਣਗੇ ਤੇ ਅਗਲੇ ਨੂੰ ਸਾਹ ਮੂੰਹ ਤੋਂ ਪਤਾ ਲੱਗਦਾ ਕੁਝ ਖਾ ਕੇ ਆਇਆ। ਇੱਕ ਹੋਰ ਵੀ ਕਰੈਕਟਰ ਹੁੰਦਾ, ਯਾਰ ਦੋਸਤ ਖਾਣਾ ਖਾਣੇ ਨੇ ਤੇ ਬਿੱਲ ਦੀ ਵਾਰੀ ਆਉਂਦੀ ਤੇ ਉਹ ਹੱਥ ਧੋਣ ਚਲੇ ਜਾਂਦਾ ਤੇ ਉਹ ਦੂਰੋਂ ਹੀ ਕਹਿੰਦਾ ਮੈਂ ਦੇਣਾ ਯਾਰ। ਨਹੀਂ ਕਈਆਂ ਅੱਛਾ ਜਦੋਂ ਬਿੱਲ ਦੇਣਗੇ ਤੇ ਤਰਾਜ ਕਰੂਗਾ, ਉਹੀ ਗੱਲ ਕੀਤੀ ਨਾ ਫਿਰ ਤੁਸੀਂ ਹੈ ਮੇਰੀ ਨਾ ਬੰਦੀ ਭਾਈ ਪੈਸੇ ਲੜ ਕੇ ਬੰਦੇ ਸ਼ੁਰੂ ਕਰ, ਓ ਯਾਰ ਮੈਂ ਤਾਂ ਖਾਣੇ ਨਹੀਂ ਬਸ ਚੈੱਕ ਹੀ ਕਰਨਾ, ਤੇ ਸਾਰੇ ਆਟੇ ਤੇ ਲੱਗੇ ਹੁੰਦੇ ਆਹੋ ਐਂਡ ਤੱਕ। ਮੇਰਾ ਇੱਕ ਦੋਸਤ ਆ, ਮੈਂ ਹੁਣ ਉਹਨੂੰ ਕੀ ਕਹਾਂ। ਅੱਛਾ ਕਈ ਹੁਣ ਪੈਸੇ ਦੇ ਰਿਹਾ, ਕਰੈਕਟਰ ਪੈਸੇ ਦੇ ਰਿਹਾ ਤੇ ਪਿੱਛੇ ਉਹ ਹਟ ਨਹੀਂ ਰਿਹਾ, ਯਾਨੀ ਉਹ ਖਾ ਰਿਹਾ, ਤੈਨੂੰ ਪਹਿਲੇ ਉੱਠ ਕੇ ਪੈਸੇ ਦੇ ਲੱਗੇ, ਤੂੰ ਕਹਿਣਾ ਓਏ ਹਾਂ ਹਰਕਤ ਨਾ ਕਰੀਏ, ਤੂੰ ਕਹਿਣਾ ਓਏ ਉਧਰ ਨਾ ਵੇਖ, ਤੂੰ ਇੱਧਰ ਵੇਖ, ਆ ਫੜ ਪੈਸੇ। ਇੱਕ ਸਭ ਤੋਂ ਸਿਆਣਾ ਹੁੰਦਾ ਜਿਹੜਾ ਦੁਕਾਨਦਾਰ ਨੂੰ ਕਹਿੰਦਾ ਅੱਗੇ ਤੋਂ ਮੇਰੇ ਪੈਸੇ ਨਹੀਂ ਲੈਣੇ ਤੂੰ ਕਿਸੇ ਤੋਂ, ਜਿਹੜਾ ਮਰਜ਼ੀ ਤੈਨੂੰ ਦਿੰਦਾ ਰਹੇ। ਆਹੋ ਮੇਰਾ ਜਿਹੜਾ ਵੀ ਹੋਵੇ ਆ ਏਦਾਂ ਕਹਿੰਦੇ ਹੁੰਦੇ। ਤੇ ਕਈ ਬੰਦੇ ਏਦਾਂ ਹੁੰਦੇ ਦੁਕਾਨਦਾਰ ਕਹਿੰਦੇ ਭਾਈ ਕੋਈ ਨਹੀਂ ਫੇਰ ਕਰ ਲਾਂਗੇ, ਪੈਸੇ ਜੇਬ 'ਚ ਪੈ ਜਾਣਾ ਤੇ ਮੈਂ ਅਗਲੀ ਵਾਰੀ ਨਹੀਂ ਆਉਣਾ, ਅੱਗੇ ਤੋਂ ਆਉਣਾ ਨਹੀਂ ਆਇਆ ਤੇਰੇ ਕੋਲ, ਜੇਬ 'ਚ ਪਾ ਕੇ ਆਉ ਚੱਲ ਜਾਣਾ। ਕਈ ਸਾਜ ਹੀ ਕਈ ਆ ਕੇ ਹੁਣ ਪ੍ਰਾਹੁਣਾ ਨੇ ਪੈਸੇ ਦੇ ਤੇ ਪ੍ਰਾਹੁਣੇ ਨੇ ਉਹਨੇ ਕਹਿਣਾ ਯਾਰ ਇਹ ਤਾਂ ਤੂੰ ਜੁੱਤੀਆਂ ਮਾਰਨ ਦੀ ਗੱਲ ਆ, ਫਿਰ ਇਹ ਮਾਰ ਫਿਰ ਅੱਗੇ ਤੋਂ ਅਸੀਂ ਵੀ ਨਹੀਂ ਭਾਈ ਆਪਣਾ ਖਾਣਾ ਆਪ ਲੈ ਕੇ ਆਇਆ ਕਰਾਂਗੇ। ਇਹ ਸਾਰੀਆਂ ਗੱਲਾਂ ਉਹਦੇ ਦੇਣ ਤੋਂ ਬਾਅਦ ਨੇ, ਬਾਅਦ ਚ ਕਹਿੰਦਾ ਯਾਰ ਕੋਈ ਨਹੀਂ ਮੈਂ ਆ ਗਿਆ ਤੂੰ ਆ ਗਿਆ, ਤੇਰੇ ਹੀ ਹੈ ਵੀ ਯਾਰ ਤੂੰ ਹੀ ਖਵਾਇਆ ਭਾਈ ਕੋਈ ਗੱਲ ਨਹੀਂ ਤੇਰੇ ਮੇਰੇ ਵੱਡੇ ਆ। ਉਸਤਾਦ ਜੀ ਕਈ ਬੰਦੇ ਹੁੰਦੇ ਨਾ 20 ਮਿੰਟ ਬੋਲੋ, ਆਹੋ ਆਹੋ ਚਲੋ ਬੋਲ। ਕੋਈ ਬੰਦੇ ਹੁੰਦੇ ਨਾ 20-25 ਮਿੰਟ ਖਲੋ ਕੇ ਗੱਲਾਂ ਬਾਤਾਂ ਕਰਕੇ ਜਦੋਂ ਉਹਨੇ ਕਹਿਣਾ ਨਾ ਚੰਗਾ ਯਾਰ ਮੈਂ ਚਲਾ, ਮੈਂ ਕਹਿੰਦਾ ਚਾਹ ਪੀ ਲੈਂਦਾ ਯਾਰ। ਆਹੋ ਨਹੀਂ ਇਹ ਤਾਂ ਅਕਸਰ ਹੁੰਦਾ ਨਾ, ਪਹਿਲੇ ਯਾਦ ਹੀ ਨਹੀਂ ਕਿਸੇ ਨੂੰ। ਇਹ ਤਾਂ ਅਕਸਰ ਹੁੰਦਾ। ਅੱਜ ਕਈ ਵਿਆਹਾਂ ਤੇ ਨਾ ਜਦੋਂ ਪਹਿਲਾਂ ਦਿੰਦੇ ਹੁੰਦੇ ਏਦਾਂ ਕਰਨਾ ਮੋਬਾਈਲ, ਅੱਛਾ ਹੈ ਨਹੀਂ ਯਾਦ, ਅੱਛਾ ਫਿਰ ਦੋ ਕੁ ਟੁੱਟ ਗਏ, ਅੱਛਾ ਉਹ ਨਹੀਂ ਨਹੀਂ ਅੱਛਾ ਅੱਗੇ ਬਾਹਰ ਚੱਲ ਜਾਣਗੇ ਉੱਠ। ਆਹੋ ਅੱਛਾ ਨੋਨੀ ਵਰਗਾ ਨਾ ਨਰਵਸ ਖੁਸਰਾ ਹੁੰਦਾ ਵਾ ਵੀ ਪਹਿਲੀ ਵਾਰੀ ਨੱਚਣ ਲੱਗਾ ਪਹਿਲੇ ਸਟੈਪ 'ਚ ਪਸੀਨਾ ਸਾਫ਼ ਕਰੀਏ ਵੀ ਮੈਂ ਨਰਵਸ ਹੋ ਕੇ ਨੱਚੀ। ਕਈ ਸ਼ਲਵਾਰ ਵਾਲੀ ਜੇਬ ਚ ਇਸ ਕਿਸਮ ਦੀ ਦਸਾਂ ਵਾਲੀ ਗੱਦੀ ਥੱਦੀ ਕੱਢ ਦੇਣਾ, ਉਹਦੇ ਸਾਹਮਣੇ ਖਵਾਜਾ ਤਰਾ ਐ ਕਰ ਅੱਖਾਂ ਚੱਕਾ ਪਈ ਉਹਦੀ ਰਬੜ ਲਾ ਕੇ ਤੇ ਰਬੜ ਕਲਾਈ ਤੇ ਚੜਾ ਲੈਣੀ ਹੈ ਆ ਖੋਤਰੀ ਆ ਤੇ ਮੈਲੇ ਕਰਿਆਨੇ ਵਾਲੇ ਨੋਟ ਹੁੰਦੇ ਆ, ਦਿਲ ਕਰੇ ਉਹਦੇ ਨਾਲ ਵੀ ਡੇਲਾ ਕੱਢ ਦੋ ਮਾਰ ਇੰਜ ਕਰਕੇ। ਕਾਜੀ ਮਿੱਠਾ ਕਹਿੰਦਾ ਸਾਡੇ ਮਹੱਲੇ 'ਚ ਖੁਸਰੇ ਆ ਗਏ ਤੇ ਕਹਿੰਦਾ ਇੱਕ ਖੱਡੇ ਨੇ ਨਾ ਸ਼ਰਾਬ ਪੀ ਲਈ, 50 ਰੁਪਏ ਮੂੰਹ 'ਚ ਉਤਾਰ ਕੇ ਨਾ ਉਹਨੂੰ ਕਹਿੰਦਾ ਇਹਨੂੰ ਇੱਧਰ ਭੇਜ ਦੇ। ਆਹੋ ਏਦਾਂ ਹੀ ਹੋਇਆ। 1000 ਰੁਪਏ ਮੂੰਹ ਚ ਪਾ ਕੇ ਅੰਦਰ ਇੱਧਰ ਭੇਜ। ਕਈ ਦੰਦਾਂ ਨਾਲ ਸੁਈਆਂ ਪੱਟਦੇ ਥਾਂ ਚ ਆਂਦੀ ਤਕਾਪੀ। ਉਸਤਾਦ ਜੀ ਸਾਡੀ ਗਲੀ ਤਾਇਆ ਸੀਗਾ, ਤਾਇਆ ਖੁਸ਼ੀ ਵਾਲਾ ਜੱਤਾਂ 'ਚ ਘਰ ਦੇਵੇ ਸਾਡਾ ਹਮਸਾਇਆ ਸੀਗਾ ਵੀ ਉਹਨੇ 6-7 ਗਾਣੇ ਸੁਣੇ ਖਵਾਜਾ ਸਲਾਮਾਂ ਦੇ, ਤੇ ਉੱਠ ਕੇ 7 ਗਾਣੇ ਸੁਣ ਕੇ ਕਹਿੰਦਾ ਉਹ ਚਲੋ ਚਲੋ ਮੁੰਡਿਓ ਸਵੇਰੇ ਨਮਾਜ਼ 'ਚ ਨਾ ਰਹਿ ਜਿਓ। 7 ਗਾਣੇ ਸੁਣ ਲੈ, 7 ਗਾਣੇ ਸੁਣ ਲੈ ਯਾਰ ਵੀ ਵੇਖ ਲੈ ਯਾਰ ਕੀ ਬਾਤ। ਬੜੇ ਬੜੇ ਸਾਦੇ ਲੋਕ ਨੇ। ਬਾਹਰ ਦੂਜੇ ਮੁਲਕਾਂ 'ਚ ਨਾ ਤੁਸੀਂ ਪੈਸੇ ਨਹੀਂ ਸਿੱਟ ਸਕਦੇ, ਹੱਥ 'ਚ ਫੜਾਉਣੇ ਤੁਸੀਂ ਜਾ ਕੇ ਐਦਾਂ ਹੀ $10,000 ਫੜਾ ਦੇ ਆਰਾਮ ਨਾਲ, ਇੰਜ ਨਹੀਂ ਕਰ ਸਕਦੇ ਤੁਸੀਂ। ਉਸਤਾਦ ਜੀ ਮੈਨੂੰ ਕਿੰਨੇ ਓਵਰ ਚੀਜ਼ ਨੇ ਕਿਹਾ, ਕਹਿੰਦੇ ਯਾਰ ਪੈਸੇ ਸੁੱਟਣ ਵਾਲਾ ਸਿਸਟਮ ਬੰਦ ਹੋਣਾ ਚਾਹੀਦਾ, ਸਾਡੇ ਕਾਇਦੇ ਆਜ਼ਮ ਸਾਹਿਬ ਦੀ ਤਸਵੀਰ ਥੱਲੇ ਹੁੰਦੀ ਹਾਂਜੀ, ਤੇ ਉਹ ਲੇਕਿਨ ਸਹੀ। ਕਿੱਦਾਂ ਕਰੀਏ। ਬੇਟਾ ਉਹਨਾਂ ਨੇ ਮੁਲਕ ਬਣਾਇਆ ਅੰਗਰੇਜ਼ਾਂ ਵੇਖ ਲੈ,
ਲੇਕਿਨ ਦੇਖੋ ਉਸਤਾਦ ਜੀ ਦੁਬਈ ਮੈਂ ਚ ਸਾਊਦੀ ਚ ਕਿਤੇ ਨਹੀਂ ਡਾਲਰ ਸੁੱਟਣ ਦਿੰਦੇ ਥੱਲੇ ਨਾ ਜ਼ਮੀਨ ਤੇ ਨਹੀਂ ਸੁੱਟਣ ਜ਼ਮੀਨ ਦਿੰਦੇ। ਤੇ ਇਹ ਜਿਹੜੇ ਕਦਰ ਕੀਤੀ ਜਾਨੋਂ ਮਾਰ ਦੇਣ ਉਹਨਾਂ ਦੇ ਸ਼ੇਖ ਦੀ ਤਸਵੀਰ ਥੱਲੇ ਪਈ ਹੋਈ ਸਾਡੇ ਬਾਬੇ ਹੋਣੀ ਹਾਂਜੀ ਜੁੱਤੀਆਂ ਨਾਲ ਚਪਕੇ ਹੁੰਦੇ ਸਾਡੇ ਉਹਨਾਂ ਨੇ ਹਾਂਜੀ ਲਿਆ ਹੁਣੇ ਆ ਲੈਂਦੇ ਜਰਾ ਬਾਬਾ ਜੀ ਦਾ ਦਿਨ ਕੋਈ ਵੇਖੀ ਕਿਦਾਂ ਪੂਰੀ ਕੌਮ ਮਨਾਉਂਦੀ ਇਹਨੂੰ। ਉਸਤਾਦ ਜੀ ਤੁਸੀਂ ਵੇਖਿਆ ਸ਼ੇਖ ਸਾਹਿਬ ਜਿਹੜੇ ਹੈਗੇ ਨੇ ਦੁਬਈ ਵਾਲੇ, ਉਹਨਾਂ ਦੀ ਹਰ ਦੁਕਾਨ ਤੇ ਤਸਵੀਰ ਲੱਗੀ ਹੋਈ ਹੈ, ਜਿਹੜਾ ਉਹ ਤਸਵੀਰ ਨਹੀਂ ਲਾਉਂਦਾ ਉਹਨੂੰ ਜੁਰਮਾਨਾ ਹੋ ਜਾਂਦਾ। ਠੀਕ ਹੈ ਨਾ? ਜੀ ਅੱਛਾ ਜੀ। ਹਾਂਜੀ ਤੁਹਾਨੂੰ ਪਤਾ ਇਸ ਗੱਲ ਦਾ? ਤਸਵੀਰ ਤੁਸੀਂ ਲਾ ਦਿਓ ਜੁਰਮਾਨਾ ਹੋ ਜਾਏਗਾ ਤੁਹਾਨੂੰ। ਹਾਂ ਕਿ ਲਾਈ ਕਿਉਂ ਨਹੀਂ? ਭਾਵੇਂ ਛੋਟੀ ਜੀ ਭਾਵੇਂ ਨਹੀਂ ਭਾਈ ਮਾਲਕ ਨੇ ਇਹ ਨਾ ਲਾਓ। ਉਹ ਲੇਕਿਨ ਉਸਤਾਦ ਜੀ ਉਹ ਕਈਆਂ ਨੇ ਵੈਸੇ ਹੀ ਸ਼ੌਕੀਆ ਵੀ ਲਾਈ ਹਾਂ ਹੈ ਉਹ ਕਈਆਂ ਨੇ ਲਾਈ, ਮੈਂ ਵੀ ਜਾ ਕੇ ਗੱਡੀ ਤੇ ਲਾ ਲੈਣੀ ਪਿੱਛੇ। ਬਾਦਸ਼ਾਹ ਜੀ ਹਾਂ ਨਹੀਂ ਵੈਸੇ ਮੈਨੂੰ ਮਤਲਬ ਉਹਨਾਂ ਦੀ ਕਿ ਯਾਰ ਉੱਥੇ ਜਦੋਂ ਤੁਸੀਂ ਦੇਖਦੇ ਹੋ ਸਾਰਾ ਕੁਝ ਅੱਲਾ ਦੇ ਬੰਦੇ ਤੁਸੀਂ ਹੁਣ ਮੁਨਾਫਕ ਹੋ ਕੇ ਉਹਨਾਂ ਨੂੰ ਕ੍ਰੈਡਿਟ ਨਾ ਦਿਓ। ਲੈ ਜੇ ਕ੍ਰੈਡਿਟ ਦਿਓ ਤੇ ਤੁਹਾਡੇ ਤੇ ਜੀ ਉਹ ਗੱਦਾਰੀ ਦਾ ਵਤਨ ਦੇ ਗੱਦਾਰੀ ਦਾ ਲੋਕੀ ਲਾ ਦਿੰਦੇ ਨੇ ਉੱਤੇ। ਓਏ ਉੱਥੇ ਜਾ ਕੇ ਆਪਣੇ ਉਹਨਾਂ ਦੇ ਮੁਲਕ ਦੀ ਤਾਰੀਫ ਕਰ ਲੈ। ਆਹ ਤੋਤੇ ਉਹ ਕਈ ਉਸਤਾਦ ਜੀ ਡਰਦੇ ਵੀ ਲਾ ਲੈਂਦੇ ਨੇ ਨਾ, ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ ਮੈਂ ਉਹ ਯਾਰ ਡਰਦੇ ਨਹੀਂ ਯਾਰ। ਇੱਥੇ ਵੀ ਕਈਆਂ ਉਹ ਦਾ- ਫੈਸਲ ਸਾਹਿਬ ਮੇਰੀ ਗੱਲ ਸੁਣੋ, ਇੱਥੇ ਤੁਸੀਂ 12 ਵਜੇ ਤੋਂ ਬਾਅਦ ਆਪਣੀ ਧੀ ਭੈਣ ਨੂੰ ਕਹੋ ਕੱਲੀ ਜਾ ਬਾਹਰ, ਨਹੀਂ ਨਹੀਂ ਕੱਲੀ ਨਿਕਲੇ 12 ਵਜੇ ਤੋਂ ਬਾਅਦ, ਬਲਕਿ ਤੂੰ ਦਿਨੇ ਵੀ ਕੱਢ ਕੱਲੀ। ਦਿਨੇ ਵੀ ਹਾਏ ਹਾਏ ਤੇ ਉੱਥੇ ਉਹ ਕਹਿੰਦੇ ਨੇ ਕਿ ਤੁਹਾਡੀਆਂ ਨਹੀਂ ਧੀਆਂ ਮੇਰੀਆਂ ਧੀਆਂ ਨੇ, ਕੱਢੋ ਬਾਹਰ ਰਾਤ ਦੇ 2 ਵਜੇ ਕੱਢੋ, ਮੈਂ ਦੇਖਦਾ ਕੌਣ ਇਹਨੂੰ ਦੇਖਦਾ। ਉਹ ਇੱਕ ਮਿਸਾਲ ਆ ਤੇ ਤੁਸੀਂ ਉਹਨੂੰ ਐਪਰੀਸ਼ੀਏਟ ਨਹੀਂ ਕਰ ਸਕਦੇ। ਕਰਨਾ ਚਾਹੀਦਾ ਤੁਸੀਂ ਉਹਨੂੰ ਐਪਰੀਸ਼ੀਏਟ ਕਰੋ ਤੇ ਤੁਹਾਡੇ ਤੇ ਬਟਨ ਦੀ ਗੱਦਾਰੀ ਦੀ ਬਹੁਤ ਆਜੀ ਜੀ ਗੱਦਾ ਆ ਜਾਂਦੀ ਹੈ। ਨਹੀਂ ਤੇ ਤੁਸੀਂ ਉਹਨਾਂ ਨੇ appreciate ਸਟੇਟਸ ਕਿਹੜਾ ਕਰਦੇ- ਸੋਹਣਾ ਸ਼ੇਖ ਸਾਹਿਬ ਨੇ ਸਟੇਟਸ ਪਾਇਆ। ਉਹਨਾਂ ਨੇ ਕਿਹਾ ਦੁਨੀਆ 'ਚ ਕਿਤੇ ਵੀ ਰਾਤ ਦੇ 2 ਵਜੇ ਅਗਰ ਕੋਈ ਕੱਲੀ ਜਵਾਨ ਕੁਆਰੀ ਕੁੜੀ ਸੜਕ ਤੇ ਫਿਰ ਰਹੀ ਹੈ ਨਾ, ਸਮਝੋ ਉਹ ਦੁਬਈ ਹੈ। ਕਿਆ ਬਾਤ ਹੈ ਉਸਤਾਦ ਜੀ। ਤੂੰ ਆਪਣੀ ਫੈਮਿਲੀ ਉੱਥੇ ਲੈ ਜਾ। ਇੱਥੇ ਤੂੰ ਪਾਕਿਸਤਾਨੀ ਆ, ਸਾਰਾ ਕੁਝ ਤੂੰ ਪਾਕਿਸਤਾਨੀ ਮੁਹੱਬਤ ਵੀ ਤੇਰੀ ਫੈਮਿਲੀ ਦੇ ਉੱਥੇ ਪੂਰੀ ਸਿਕਿਉਰ ਹੈ ਤੇਰੀ ਫੈਮਿਲੀ। ਵੈਰੀ ਗੁੱਡ ਤੇ ਤੂੰ ਉਹਨਾਂ ਦੀ ਸ਼ੁਕਰੀਆ ਵੀ ਨਹੀਂ ਅਦਾ ਕਰ ਸਕਦਾ। ਬਣਦਾ ਉਸਤਾਦ ਜੀ ਤੂੰ ਉਹਨਾਂ ਨੂੰ ਕ੍ਰੈਡਿਟ ਨਹੀਂ ਦੇਣਾ ਜਿਹੜਾ ਬੰਦਾ ਤੇ ਤੂੰ ਉਹਨਾਂ ਦੀ ਤਸਵੀਰ ਨਹੀਂ ਲਾਵੇਂਗਾ ਗੱਡੀ ਲਾਉਣੀ ਦੇ ਵਿੱਚ। ਜ਼ਰੂਰੀ ਹੈ। ਮਿਸਾਲ ਆਹੋ ਤੂੰ ਇੱਥੇ ਹੀ ਰਹਿਣਾ, ਤੂੰ ਗੱਡੀ ਪਿੱਛੇ ਲਿਖਾ ਲੈ ਪੰਜਾਬ ਪੁਲਿਸ ਜਿੰਦਾਬਾਦ। ਹਾਂ ਆਹੋ ਦਾਦੀ ਚੈੱਕ ਕਰਨ ਦੇ ਦੌਰ ਤੇ ਖੁਸਰਾ ਭੇਜ ਦਿੰਦੇ ਆ ਉੱਥੇ, ਕਹਿੰਦਾ ਜਾ ਫੇਰਾ ਭਲਾ ਜਾ ਕੇ। ਨਹੀਂ ਫੈਮਿਲੀ ਭੇਜਤੀ ਕਹਿੰਦਾ ਜੇ ਤੁਸੀਂ ਸਿਕਿਉਰ ਹੋ ਮੈਨੂੰ ਬੁਲਾ ਲਿਓ। ਜਿੰਨੀ ਉੱਤੇ ਸ਼ੇਪ ਨਾਲ ਨਹੀਂ ਸਿਕਿਉਰਿਟੀ ਉੱਥੇ ਪਾਈ। ਸਿਕਿਉਰਿਟੀ ਓਕੇ ਭਾਜੀ ਤਾਂ ਮੈਂ ਦੁਨੀਆ ਦੇਖਿਆ 'ਚ ਕਿਤੇ ਨਹੀਂ ਹੈਗੀ। ਅਮਰੀਕਾ 'ਚ ਕੈਨੇਡਾ 'ਚ ਯੂਕੇ 'ਚ ਰੋਜ਼ ਮਰਡਰ ਹੁੰਦੇ ਨੇ, ਰੋਜ਼ ਡਕੈਤੀ ਔਰਤਾਂ ਨੂੰ- ਸਾਰਾ ਕੁਝ। ਹਾਂਜੀ ਰੋਜ਼ ਸਾਰਾ ਕੁਝ ਹੁੰਦਾ ਮੰਨਦੇ ਸੀ ਨੈਟਵਰਕਿੰਗ ਦੀ ਲੇਕਿਨ ਸਪੀਡ ਇੱਥੇ ਉਸਤਾਦ ਜੀ ਨੈਟ ਦੀ ਸਪੀਡ ਦੇ ਲਿਹਾਜ਼ ਨਾਲ ਵੀ ਦੁਬਈ ਪਹਿਲੇ ਨੰਬਰ ਤੇ ਆ ਗਿਆ। ਏਦਾਂ ਹੀ ਉਹ ਦੁਬਈ ਵਾਲੇ ਉਸਤਾਦ ਜੀ ਕੰਡੀਸ਼ਨ ਨਾਲ ਰਲ ਗਿਆ। ਤੁਹਾਨੂੰ ਪਤਾ ਉਹਨਾਂ ਨੇ ਟਰਨਲ ਬਣਾਈ ਸਮੁੰਦਰ ਚੋਂ 1.5 ਘੰਟੇ ਚ ਉਹ ਦੁਬਈ ਤੋਂ। ਬਣਾ ਰਹੇ ਆ ਹਲੇ। ਉਹ ਬਣ ਗਈ ਉਸਤਾਦ ਜੀ, ਅੱਛਾ ਅੱਧੀ ਬਣ ਉਹ ਉਹ ਬਣ ਗਈ ਉਸਤਾਦ ਜੀ। ਅੱਜ ਕਿ ਮੈਂ ਇੱਕ ਕਿਤੇ ਤੇਰੇ ਨਾਲ ਖਹਿ ਕੇ ਨੰਗੀ ਕਿਤੇ ਪਾਛਾ ਲੈ ਤੈਨੂੰ ਲੱਗਿਆ ਪਰੇ ਹੋਈ ਪੈਸਲ ਟਰਨਲ ਲੰਗਾ ਏਦਾਂ ਹੋਇਆ ਵੀ ਬਣ ਗਈ। ਬਣ ਗਈ ਉਸਤਾਦ ਜੀ। ਤੇ ਕੈਸੀ ਗੱਲ ਹੈ, ਪਾਕਿਸਤਾਨੀ ਬਣਾਉਣ ਦੇ ਨਾਮ ਉਹਨਾਂ ਦਾ, ਠੀਕ ਹੈ ਨਾ, ਵਿੱਚ ਪਾਕਿਸਤਾਨੀ ਮਜ਼ਦੂਰ ਵੀ ਹੈ। ਹੁਣ ਪਾਕਿਸਤਾਨੀ ਇੱਕ ਮਜ਼ਦੂਰ ਹਾਂਜੀ ਭਾਈ ਜਾਨ ਕੀ ਹੋ ਗਿਆ ਵਾ, ਜਿੰਨੇ ਕੁ ਕਾਬਲ ਹੈਗੇ ਨੇ। ਆ ਜਿਹੜਾ ਕੈਂਚੀ ਪੋਲ ਉਸਤਾਦ ਜੀ ਹੈਗਾ ਸੀਗਾ, ਮੇਰੀ ਸੁਣ ਲਓ ਗੱਲ, ਉਹ ਜਮਾਲੋ ਸੀਗਾ ਬੰਦੇ ਦਾ ਨਾਮ, ਜਿਹਦੇ ਨਾਮ ਤੋਂ ਗਾਣਾ ਮਸ਼ਹੂਰ ਹੈ, ਲੁੱਡੀ ਹੈ ਜਮਾਲੋ ਪਾਓ, ਲੁੱਡੀ ਹੈ ਜਮਾਲੋ। ਹੇਜੋ ਦੇ ਪਿਓ ਦਾ ਨਾਂ ਸੀ। ਨਹੀਂ ਉਹਦਾ ਨਾਮ ਸੀ ਜਮਾਲੋ। ਪਾਓ ਦੇ ਚਾਚੇ ਦਾ ਨਾਮ ਉਹ ਜਮਾਲੋ ਉਸਤਾਦ ਜੀ ਟ੍ਰੇਨ ਲੈ ਗਏ ਸੀ, ਉਹਨੂੰ ਕਹਿੰਦੇ ਸੀ ਕੋਈ ਦੁਨੀਆ ਦਾ, ਪੂਰੀ ਦੁਨੀਆ ਚੋਂ ਬੰਦੇ ਬੁਲਾਏ ਸਿਆਸਤ ਕੈਂਚੀ ਪੋਲ ਦੇ ਉੱਤੋਂ, ਕਹਿੰਦੇ ਜੀ ਟ੍ਰੇਨ ਲੰਘਾਣੀ। ਸਾਰੀ ਦੁਨੀਆ ਭਾਈ ਵੇਖ ਕੇ ਹਾਏ ਹਾਏ ਵੀ ਨਹੀਂ, ਡਰਾਈਵਰ ਡਰਾਈਵਰ ਡਰ ਗਏ। ਉਹ ਬੰਦਾ ਸੀ, ਉਹਨੂੰ ਉਮਰ ਕੈਦ ਹੋਈ ਸੀ ਵਿਚਾਰੇ ਨੂੰ, ਉਹਦਾ ਨਾਂ ਸੀ ਜਮਾਲੋ। ਉਹ ਕਹਿੰਦਾ ਮੈਂ ਟ੍ਰੇਨ ਲਈ ਜਾਂਦਾ, ਮੈਨੂੰ ਸਿਰਫ ਰੇਸ ਤੇ ਬ੍ਰੇਕ ਦੱਸ ਦੋ ਕਿਹੜੀ। ਨਹੀਂ ਬ੍ਰੇਕ ਵੀ ਨਹੀਂ ਕਿਹਾ ਉਹਨੇ, ਸਿਰਫ ਰੇਸ ਦੱਸ ਦਿਓ, ਬਲਕਿ ਤੇ ਵੀ ਆਪ ਹੀ ਦਿਓ ਤੁਸੀਂ। ਬੰਦਾ ਵੀ ਦੇ ਦੇ। ਉਹ ਭਾਈ ਉਹ ਲੈ ਗਿਆ ਟ੍ਰੇਨ ਸਿੰਧ ਦੇ ਵਿੱਚ, ਕੈਂਚੀ ਪੋਲ ਨੂੰ ਪਾਰ ਕਰਕੇ ਸਿੰਧ 'ਚ ਲੈ ਗਿਆ। ਉਹਦੇ ਨਾਮ ਤੋਂ ਗਾਣਾ ਬਣਾਇਆ ਸੀ, ਵਾਹ ਵਾਹ ਜਮਾਲੋ, ਵਾਹ ਵਾਹ ਜਮਾਲੋ। ਤੇ ਅੱਗੋਂ ਨਹੀਂ ਪਤਾ ਤੈਨੂੰ ਲੈ ਨਹੀਂ ਗਿਆ, ਹਾਂਜੀ। ਉਹ ਅੱਗੋਂ ਵੜ ਗਿਆ ਸੀ ਉਹਦੇ ਚ ਮਹੱਲਿਆਂ ਚ। ਅੱਛਾ ਟ੍ਰੇਨ ਲੈ ਹਾਂਜੀ ਕੇ ਉਹ ਯਾਰ ਉਹ ਜਿਹਨੂੰ ਇਹ ਨਹੀਂ ਪਤਾ ਵੀ ਬ੍ਰੇਕ ਕਿੱਥੇ ਦਿਓ ਕਿੱਥੇ, ਉਹ ਪੁਲ ਤੇ ਪਾਰ ਕਰ ਗਿਆ, ਅੱਗੋਂ ਕਿੰਨੀਆਂ ਜ਼ਿੰਦਗੀਆਂ ਵੀ ਪਾਰ ਕਰ ਗਿਆ। ਓਏ ਹੋਏ ਹਾਂਜੀ ਪਤਾ ਨਹੀਂ ਉਹ ਇੱਕ ਵੱਡੇ ਕਿਚਨ ਚ ਵੱਜ ਕੇ ਰੁਕੀ ਜਾ ਕੇ। ਜਿਹੜਾ ਇੱਕ ਮੁਲਕ ਸੀਗਾ ਰਸ਼ੀਆ ਸੀ, ਉਹਦੇ ਵਿੱਚ 2 ਪਾਕਿਸਤਾਨੀ ਭਰਾ ਉਸਤਾਦ ਜੀ, ਉਹਨਾਂ ਨੇ ਬਿਲਡਿੰਗਾਂ 2 ਬਣਾਈਆਂ। ਇੱਕ ਨੇ ਆਪਣੀ ਬਿਲਡਿੰਗ ਲੈਦਾ ਬਣਾਈ, ਇੱਕ ਨੇ ਆਪਣੀ ਲਿਫਟ ਹੀ ਨਹੀਂ ਲਵਾਈ, ਹਵਾ ਦੇ ਜ਼ਰੀਏ ਜਾਂਦੀ ਬਿਲਡਿੰਗ ਉਧਰੋਂ। ਕੰਮ ਇੰਨੇ ਕਾਬਲੀਅਤ ਆ, ਲਚਕਾਲੀ ਜਾਨੀ ਕਿ ਵਿੰਗੀਆਂ ਅੱਛਾ ਉਹ ਪਤਾ ਕੀ ਗੱਲ ਹੈ, ਹਰ ਮੁਲਕ ਦੇ ਵਿੱਚ ਬੰਦੇ ਪੈਦਾ ਹੋਏ ਨੇ ਇਸ ਤਰ੍ਹਾਂ ਦੇ, ਲੇਕਿਨ ਹਰ ਮੁਲਕ ਆਪਣੇ ਬੰਦਿਆਂ ਦਾ ਦੱਸਦਾ ਨਾ। ਹੁਣ ਸਾਡੇ ਮੁਲਕ 'ਚ ਬੜੇ ਬੜੇ ਪੈਦਾ ਹੋਏ ਨੇ, ਤੁਸੀਂ ਕਿਸੇ ਹੋਰ ਮੁਲਕ ਨੂੰ ਪੁੱਛੋ ਉਹ ਤੁਹਾਨੂੰ ਕਹਿਣਗੇ ਸਾਡੇ ਮੁਲਕ 'ਚ ਇਹ ਬੰਦੇ ਪੈਦਾ ਹੋਏ। ਹਰ ਜਗ੍ਹਾ ਤੇ ਪੈਦਾ ਹੋਏ ਨੇ ਬੰਦੇ ਹਰ ਤਰ੍ਹਾਂ ਦੇ। ਆ ਉਸਤਾਦ ਜੀ ਇਹ ਜਿਹੜੇ ਹੁਣ ਦੁਬਈ ਦੇ ਵਿੱਚ ਜਿਹੜਾ ਬੁਰਜ ਖਲੀਫਾ, ਉਹਦੇ ਨਾਲ ਇੱਕ ਕਿਹੜੀ ਬਿਲਡਿੰਗ ਹੈਗੀ ਏ, ਬੁਰਜੁਲ ਅਰਬ, ਹਾਂ ਸਮੁੰਦਰ ਦੀਆਂ ਛੱਲਾਂ ਵੱਜਦੀਆਂ ਸੀ, ਕੋਈ ਬੰਦਾ ਨਹੀਂ। ਇੱਕ ਪਾਕਿਸਤਾਨੀ ਜੀ ਫੈਸਲਾਬਾਦ ਦਾ ਝਾਮਰੇ ਦਾ ਸੀ, ਪਤਾ ਉਹਨੇ ਕਿਹਾ ਸ਼ੇਖ ਸਾਹਿਬ ਨੂੰ ਕਿਤੇ ਹੋਰ ਬਣਾ ਲਾ। ਨਹੀਂ ਉਹਨੇ ਕਿਹਾ ਥੱਲੇ ਨੱਟ ਰੱਖੋ, ਲਓ ਜੀ ਨੱਟ
ਨਟ ਨਹੀਂ ਹੁੰਦੇ ਜਿਹੜੇ ਘੁੰਮਣ ਵਾਲੇ ਗੋਲ ਨਟ, ਉਹ ਨਟ ਉਹਨਾਂ ਦੀ ਸ਼ੇਪ ਇਸ ਤਰ੍ਹਾਂ ਦੀ ਸੀ ਕਿ ਉਹ ਨਟਾਂ ਤੋਂ ਪਾਣੀ ਟਕਰਾ ਕੇ ਤੇ ਫਿਰ ਵਾਪਸ ਚਲੇ ਜਾਂਦਾ ਸੀਗਾ। ਅੱਛਾ 7 ਰੁਪਏ ਸੀ। ਹਾਂ, ਇਹ ਜਿਹੜਾ ਸਿਸਟਮ ਸੀਗਾ। ਯਾਨੀ ਨਟ ਦੇ ਵਿੱਚੋਂ ਲਓ ਜੀ, ਜਿੱਥੇ ਸਾਡੇ ਕੋਲ ਸਲਾਬ ਦੇ ਪਾਣੀ ਦਾ ਇੰਤਜ਼ਾਮ ਨਹੀਂ ਹੁੰਦਾ, ਉੱਥੇ ਸਮੁੰਦਰ ਦੇ ਪਾਣੀ ਦਾ ਕਰਤਾ ਇੰਤਜ਼ਾਮ ਕਿੱਥੇ ਹੋਇਆ? ਯਾਰ ਬੜੇ ਬੜੇ ਕਾਬਲ ਆ ਮਿੱਟਰ ਕੈਂਚੀ ਪੁੱਲ ਦੇ ਮੁਕਾਬਲੇ ਤੇ ਇਹਨੇ ਕਰਤਾ ਸ਼ੇਪ ਟੀ ਇੰਟਰਪਾਸ। 5 ਮਿੰਟਾਂ ਬਾਅਦ ਕੈਂਚੀ ਪੁਲ ਤੋਂ ਉਤਰੇ, ਸਾਰੇ ਜਿਸਮ ਦੇ ਟੱਕ ਲੱਗੇ ਹੋਏ। ਵਾਹ ਵਾਹ ਵਾਹ, ਕਟਿੰਗ ਕਰਾਣੀ ਸੀ ਤੇ ਕੈਂਚੀ ਪੁੱਲ ਚਲਾ ਗਿਆ। ਸੂਟ ਚੱਕੀ ਮੇਰੇ ਹੁੰਦੇ ਇਹ ਵੀ ਕਰ ਦੋ ਸੂਟ ਚੱਕੀ ਮੇਰੇ ਚਲੋ ਠੀਕ। ਨਾਲ ਨਾਪ ਦੀ ਹਾਂ ਸੂਟ ਕਟਾਉਣਾ ਆ ਮੈਂ ਆਓ ਤਾਂ ਇਹੀ ਆ ਫਿਰ ਉਸਤਾਦ ਜੀ ਉਹ ਕੈਸੀ ਗੱਲ ਹੈ, ਇੱਕ ਪਿੰਨ ਦੇ ਉੱਤੇ ਪੁੱਲ ਖੜਾ ਜੀ, ਕਾਹਦੇ ਤੇ? ਕਿਹੜਾ ਪਿੰਡ? ਕੈਂਚੀ ਪੁੱਲ। ਉਹ ਜਿਹੜੇ ਅੰਗਰੇਜ਼ ਨੇ ਬਣਾਇਆ ਨਾ, ਉਹਨੇ ਬਣਾ ਕੇ ਨਾ ਉਹ ਦਿਖਾਇਆ ਸਾਰਿਆਂ ਨੂੰ। ਉਹਨੇ ਕਿਹਾ, ਕਹਿੰਦੇ ਜੀ ਇਹ ਕਮਾਲ, ਕਹਿੰਦੇ ਜੀ ਇਹਦੇ ਚ ਕਮਾਲ ਕੀ, ਤੇ ਪੁੱਲ ਬਣਾਇਆ। ਕਹਿੰਦਾ ਮੈਂ ਤੁਹਾਨੂੰ ਦੱਸਣਾ ਕਮਾਲ ਕੀ। ਉਹਨੇ ਪਿੰਨ ਖਿੱਚੀ ਪੁੱਲ ਥੱਲੇ, ਕਹਿੰਦਾ ਇਹ ਕਮਾਲ, ਇੱਕ ਪਿੰਨ ਦੇ ਉਹਨੇ ਕਿਹਾ ਹੁਣ ਦੁਬਾਰਾ ਹੁਣ ਫੇਰ ਬਣੇਗਾ ਨਵਾਂ। ਉਹ ਤਾਂ ਨਹੀਂ ਉਹਨੇ ਉਸਤਾਦ ਜੀ ਆਹੋ ਉਹਨਾਂ ਨੇ ਕਿਹਾ ਜੀ ਇਹਨੂੰ ਇਹ ਦੁਬਾਰਾ ਬਰਬਾਦ ਹੋ ਗਿਆ ਉਹਨੇ ਕਿਹਾ ਹੁਣ ਦੁਬਾਰਾ ਬਣਾ, ਤੈਨੂੰ ਕਿੰਨੇ ਮਿਸਤਰੀ ਚਾਹੀਦੇ ਨੇ? 100 ਬੰਦਿਆਂ ਦੀ ਫੌਜ ਚਾਹੀਦੀ, 50 ਬੰਦੇ। ਉਹ ਕਹਿੰਦਾ ਨਹੀਂ, ਮੈਂ ਇਕੱਲੇ, ਮੈਨੂੰ ਚਾਹ ਦਾ ਕੱਪ ਲਾ ਦੋ ਸਰ। ਉਸਤਾਦ ਜੀ ਉਹਨੇ ਚਾਹ ਦਾ ਕੱਪ ਨਾਲ ਉਹਨੇ ਕਿਹਾ ਇੱਕ ਡਿੰਗ ਡੋਂਗ ਮੇਰੇ ਮੂੰਹ 'ਚ ਪਾ ਦਿਓ। ਉਸਤਾਦ ਜੀ ਦਾ ਗੱਲ ਨਾਲ ਇੱਕ ਨਿੰਮਕੋ ਇੱਕ ਡਿੰਗ ਡੋਂਗ ਮੇਰੇ ਮੂੰਹ 'ਚ ਪਾ ਦਿਓ, ਮੈਂ 2 ਪਟਾਕੇ ਮਾਰਨੇ ਪੁੱਲ ਉੱਤੇ ਆ ਜਾਣਾ। ਇਹ ਕੱਲੀ ਕੱਲੀ ਸ਼ਹਿਰ ਚ ਢੇਰ ਲਾਇਆ ਉਹਨੇ ਕੋਲ। ਪਿੱਛੇ ਇੱਕ ਸਰੈਕੀ ਗਾਣਾ ਚਲਾ ਦੇ ਉਹਦੇ ਕੀ ਚੱਲ ਉਸਤਾਦ ਜੀ ਉਹਨੇ ਦੁਬਾਰਾ ਪੁੱਲ ਤਮੀਰ ਕੀਤਾ। ਹਾਂ ਕੱਲੇ ਨੇ ਹਾਂਜੀ, ਅੰਗਰੇਜ਼ ਕਹਿੰਦੇ ਜੀ ਉਹ ਕਿਹੜੀ ਪਿੰਨ ਜਿਹੜੀ ਤੂੰ ਖਿੱਚੀ ਸੀ? ਦੱਸਣ ਲੱਗੇ ਨੇ ਫੇਰ ਕੱਢਤੀ ਹੁਣ ਤੰਨੇ ਤੇਰੀ ਵੀ ਨਹੀਂ ਕਮਰਿਆ ਉਤੇ ਉਹਨੇ ਕਿਹਾ ਕਿਹੜੀ ਸੀ? ਉਹਨੇ ਕਿਹਾ ਆਹ ਸੀ, ਖਿੱਚ ਕੇ ਦੇਖੋ ਅੰਗਰੇਜ਼ ਨੇ ਖਿੱਚੀ ਪੁੱਲ ਫੇਰ ਟੱਲੇ। ਪਾਕਿਸਤਾਨੀ ਨੇ ਕਿਹਾ ਭਾਈ 10-15 ਵਜੇ ਦਾ ਹੋਇਆ, ਉਹਨੇ ਕਿਹਾ ਪਿੰਨ ਸਿਸਟਮ ਪਕਾ ਹੀ ਦੇ ਤੂੰ। ਆਹ ਨਵਾਂ ਪੁੱਲ ਆ। ਇਹ ਸਿੱਧਾ ਹੀ ਫੜਾ ਸਿੱਧਾ ਹੀ ਬੋਲਾ ਜਾਂਦਾ ਉਹ ਕੁਝ 1000 ਅਰਬ ਚ ਪੈ ਗਿਆ ਪੁੱਲ ਦਾ। ਕਿਤੇ ਮਿਠਾਈ ਕਰਨੀ ਸੀ ਮੈਂ। ਚਲੋ ਜੀ ਲਓ ਜੀ ਉਸਤਾਦ ਜੀ ਨਾਲ ਉਹਨੇ ਨਾ ਉਹ ਪਿੰਨ ਦੇ ਉਹ ਫਿਰ ਅੰਗਰੇਜ਼ ਕਹਿੰਦੇ ਜੀ ਇਹ ਪਿੰਨ ਜਿਹੜੀ ਤੂੰ ਕੱਢਦਾ ਹੈ ਨਾ, ਇਹਨੂੰ ਲਾਖ ਲਾ। ਉਹਨੇ ਲਾਖ ਲਾਇਆ ਤੇ ਚਾਬੀ ਉਹਨੇ ਆਪਣੇ ਕੋਲ ਰੱਖ ਲਈ। ਅੱਛਾ ਤੇ ਉਹ ਅੰਗਰੇਜ਼ ਕਹਿੰਦੇ ਕਿ ਕਿਹੜੀ ਪਿੰਨ ਨੂੰ ਲਾਕ ਲਾਇਆ? ਉਹ ਸਾਰੀਆਂ ਇੱਕੋ ਜਿਹੀਆਂ ਸੀ, ਕਿੰਨੀਆਂ ਪਿੰਨਾਂ ਸੀ। ਓਏ ਤੇ ਉਹ ਕਹਿੰਦੇ ਯਾਰ ਤੁਸੀਂ ਕੀ ਕਰਨਾ ਲਾਕ ਲੈ ਕੇ? ਮੇਰੇ ਕੋਲ ਚਾਬੀ ਲੈ ਕੇ ਕਹਿੰਦਾ ਸੀ ਨਾ, ਤੇ ਚੁੰਗੀ ਨਹੀਂ ਹੁੰਦੀ ਜਿਹੜੀ 50 ਰੁਪਏ ਦੀ ਗੱਡੀ 20 ਰੁਪਏ ਗੱਡੀ, ਕਹਿੰਦਾ ਸੀ ਉਹ ਉੱਥੇ ਆਪਣਾ ਬੰਦਾ ਬਣਾ। ਕਹਿੰਦਾ ਨਹੀਂ ਮੈਂ ਜ਼ੁਲਮ ਨਹੀਂ ਹੋਣਾ। ਉਹ ਉਸਤਾਦ ਜੀ ਫੌਜ ਨੇ ਉਹਨੂੰ ਫੜ ਲਿਆ। ਉਹ ਕਰੈਕਟਰ ਨੇ ਐਂਜੀ ਬਗਾਵੀ ਚਾਬੀ ਨਾਲ ਦਰਿਆ 'ਚ ਸੁੱਟ ਦਿੱਤੀ। ਹਾਂ ਸਹੀ ਗੱਲ। ਉਹਨੇ ਇੱਕ ਮਛਲੀ ਨੂੰ ਅੰਗਰੇਜ਼ ਪੈਰਿਸ ਤੋਂ ਬੰਦੇ ਆਏ, ਯੂਕੇ ਤੋਂ, USA ਤੋਂ, ਦੁਬਈ, ਪਤਾ ਨਹੀਂ ਕਿੱਥੋਂ ਬੰਦੇ ਆਏ ਚਾਬੀ ਲੱਭਣ। ਨਹੀਂ ਲੱਭੀ। ਤੁਹਾਨੂੰ ਚਾਬੀ ਪਤਾ ਨਹੀਂ ਲੱਭੀ ਇਹ ਸਾਰਾ ਸਾਰੀ ਕੁਝ ਤਾਂ ਡੁਪਲੀਕੇਟ ਵੀ ਬਣ ਸਕਦੀ ਸੀ ਯਾਰ ਇਹ ਹੋ ਗਿਆ ਬਲ ਨਹੀਂ ਉਹਨੇ ਸਿੱਟੀ ਨਹੀਂ, ਉਹਨੇ ਐਂ ਕਰਕੇ ਨਾ ਬਚਕਾਵਾਂ ਦੇ ਕੇ ਜੇਬ 'ਚ ਪਾ ਹੈ ਕਹਿੰਦਾ ਬਿੱਲੀ ਲੈ ਕੇ ਜਦੋਂ ਉਹ ਚਾਬੀ ਸੁੱਟ ਰਹੀ ਨਾ ਭਾਈ ਫੈਸਲ ਪਰੇ ਇੱਕ ਦਰਖਤ ਦੇ ਪਿੱਛੇ ਖਲੋ ਕੇ ਦੇਖ ਰਿਹਾ ਸੀ। ਹਾਂ ਹੁਣ ਤਾਂ ਟੀਟਿਆਂ ਸੁਣਾਉਣ ਡਏ ਹਨਾ। ਨਹੀਂ ਉਹ ਜਿਹੜਾ ਚਾਬੀ ਸਿੱਟੀ ਹੁਣ ਮਛਲੀ ਦਰਵਾਜ਼ਾ ਖੋਲਦੀ ਹੈ। ਨਹੀਂ ਉਹ ਲੱਭਾ ਹੀ ਐ ਸੋ ਨਹੀਂ ਕਿ ਉਹਨੇ ਜਦੋਂ ਚਾਬੀ ਸਿੱਟੀ ਨਾ ਥੱਲੇ ਮੱਛਲੀ ਲੰਘ ਰਹੀ ਸੀ ਉਹਦੇ, ਉਹ ਇੱਥੇ ਕੰਡੇ 'ਚ ਫਸ ਗਈ, ਉਹ ਲੈ ਗਈ ਅੱਗੇ ਕਿਤੇ। ਹਾਂਜੀ ਉਸਤਾਦ ਜੀ ਉਹ ਲੱਭੀ ਨਹੀਂ ਚਾਬੀ। ਉਹ ਲੱਭਣੀ ਨਹੀਂ ਸੀ, ਮੈਂ ਕਹਿੰਦੇ ਉਹਨੂੰ ਪਿੰਨ ਹੈਗੀ ਉੱਥੇ ਹੀ, ਉੱਥੇ ਉਂਝ ਹੀ ਪੁੱਲ ਉਂਝ ਹੀ ਹੈ। ਪੁੱਲ ਉਹਨੇ ਪਿੰਨ ਨਹੀਂ ਖਿੱਚੀ ਕਿਸੇ ਨੇ ਦੁਬਾਰਾ। ਉਸਤਾਦ ਜੀ ਪਤਾ ਹੀ ਨਹੀਂ। ਉਹ ਅੰਗਰੇਜ਼ ਜਿਹਨੇ ਪੁੱਲ ਬਣਾਇਆ ਸੀ ਨਾ ਬੰਦੇ ਨੇ, ਉਹ ਫੈਸਲਾਬਾਦ ਦਾ ਸੀਗਾ, ਉਹਦੇ ਦਸੂਏ ਦਾ ਉਹਨਾਂ ਨੇ ਉਹਦੇ ਵੱਡੇ ਮੁੰਡੇ ਨੂੰ ਬੁਲਾਇਆ ਕਿ ਤੈਨੂੰ ਪਿੰਨ ਦਾ ਪਤਾ? ਉਹ ਮੁੰਡਾ ਮਸਤ ਨਿਕਲਿਆ। ਆਹ ਕਹਿੰਦਾ ਨਹੀਂ ਜੀ ਮੈਨੂੰ ਪੇ ਉਹਨੇ ਕਿਹਾ 76 34 ਪਿੰਨ ਮੈਂ ਲਾਈ ਜੇ ਕੋਈ ਪਿੰਨ ਪਤਾ ਲੱਗ ਮੋਟੀ ਪਿੰਨ ਸੀਗੀ ਪਰ ਨਹੀਂ ਉਹ ਪਿੰਨ ਦੇ ਥੱਲੇ ਉਹ ਨਹੀਂ ਲਿਖਿਆ ਉਹਦੇ ਕਿਤੇ, ਉਹ ਜਿਹੜਾ ਪਾਸਵਰਡ ਨੂੰ ਕੀ ਕਰੀਦਾ ਥੱਲੇ, ਫੋਰਗੇਟ ਪਾਸਵਰਡ ਨਹੀਂ ਕੋਈ। ਉਹਨੇ ਉਸਤਾਦ ਜੀ ਇਹ ਹਕੀਕਤ ਗੱਲ। ਪਿੰਨ ਨੂੰ ਲਾਉਂਦੇ ਨੇ ਆਪਣੇ ਕੋਲੋਂ ਦਾਦੇ ਨਾਲ, ਉਹ ਪੱਕ ਕੋਲ ਲੱਗ ਗਿਆ ਫਿਰ। ਹਾਂਜੀ ਉਹਨਾਂ ਨੇ 3 ਵਾਰੀ ਗਲਤ ਲਾਇਆ। ਨਹੀਂ ਸਟਾਈ ਤੁਹਾਡੇ ਮਨ ਚ ਆਉਂਦੀ ਪਿੰਨ ਵਾਲਾ ਪੁਲ? ਉਹਨੇ ਪਿੰਨ ਲਿਆ ਉੱਤੇ ਟਾਈਮ ਲੱਗ ਗਿਆ। ਪਿੰਨ ਦੇ ਉੱਤੇ ਪੁੱਲ ਖਲੋਤਾ ਹੀ ਉਹ ਤੇਰੇ ਮੰਨਣ ਚ ਆਉਂਦੀ ਇੱਕ ਮੇਰੇ ਮੰਨਣ ਚ ਆਉਂਦੀ। ਇੱਕ ਮਿੰਟ ਹੁਣ ਉਸਤਾਦ ਜੀ ਮੈਂ ਭੱਟੋ ਸਾਹਿਬ ਦੇ ਦੌਰ ਦੀ ਗੱਲ ਕਰਾਂ। ਭੱਟੋ ਸਾਹਿਬ ਕਹਿੰਦੇ ਸੀਗੇ ਕਿ ਮੈਂ ਪਾਕਿਸਤਾਨ ਦੇ ਟ੍ਰੈਫਿਕ ਨਿਜ਼ਾਮ ਨੂੰ ਠੀਕ ਕਰਾਂਗਾ। ਉਹਨਾਂ ਨੇ ਇੱਕ ਬੜਾ ਐਕਸਪਰਟ ਬੰਦਾ, ਸਾਇੰਸਦਾਨ ਬੰਦਾ ਬੁਲਾਇਆ। ਉਹਨੇ ਬੱਸ ਦੇ ਵਿੱਚ ਸਫ਼ਰ ਕੀਤਾ। ਕਹਿੰਦਾ ਜੀ ਮੈਂ ਬਾਈ ਰੋਡ ਸਫ਼ਰ ਕਰਨਾ। ਭਾਈਜਾਨ ਮੈਂ 5 ਮਿੰਟ ਬਾਅਦ 2-3 ਦਿਨ ਤੋਂ ਨਾ ਮੈਂ ਜਦੋਂ ਜਾਣਾ ਨਾ ਬਾਹਰ ਟ੍ਰੈਫਿਕ, ਮੈਂ ਸੋਚਦਾ ਯਾਰ ਫੈਸਲਾਬਾਦ ਦਾ ਨਿਜ਼ਾਮ ਸਿਰਫ ਮੈਨੂੰ ਦੇ ਦੇਣ ਟ੍ਰੈਫਿਕ ਦਾ। ਸਭ ਤੋਂ ਪਹਿਲੇ ਇਹਦੀਆਂ ਲੈਣਾ ਓਕੇ ਕਰਾਓ, ਉਸ ਤੋਂ ਬਾਅਦ ਲਾਇਸੈਂਸ ਕੈਂਸਲ ਕਰ ਦਿਓ ਪੂਰੇ ਫੈਸਲਾਬਾਦ। ਉਹਨਾਂ ਕੋਲ ਜੀ ਦੁਬਾਰਾ ਲਾਇਸੈਂਸ ਲਓ। ਲਾਇਸੈਂਸ ਲੈ ਕੇ ਉਹਦੀ ਟਰਾਈ, ਇੱਕ ਬੰਦਾ ਨਾਲ ਬੈਠੇ ਉਹਨਾਂ ਕੋਲ ਭਾਵੇਂ ਚਲਾਓ ਗੱਡੀ। ਉਹ ਇਹ ਨਹੀਂ ਕਿ ਤੁਸੀਂ ਕੋਈ ਬੰਦਾ ਅੱਗੋਂ ਵੀ ਆ, ਯਾਨੀ ਜਿਹੜੀ ਇੱਥੇ ਦਾ ਮਾਹੌਲ ਹੈ ਨਾ ਉਸ ਹਿਸਾਬ ਨਾਲ ਦੇਖੋ ਤਿਆਰ ਹੈਗਾ ਕਿ ਨਹੀਂ। ਠੀਕ ਹੈ ਨਾ, ਇੱਕ ਮਜ਼ਾਬ ਉਹਨੂੰ ਦੱਸੋ ਕਿ ਚਲੋ ਭਾਵੇਂ ਚਲਾਓ, ਇਧਰ ਉਧਰ ਘੰਟਾ ਘਰ ਦੇ ਕੋਲੋਂ ਇੱਕ ਰਸ ਚੋਂ ਚੱਕਰ, ਇਧਰੋਂ ਚੱਕਰ, ਉਹਦੀ ਬ੍ਰੇਕ ਦਾ ਕੀ, ਫਿਰ ਉਹਨੂੰ ਲਾਇਸੈਂਸ ਦੇ।
ਫਿਰ ਉਹਨੂੰ ਦੱਸਣ ਕਿ ਭਈਆ ਲੈਣ ਤੇਰੀ ਹੈ, ਤੂੰ ਉੱਤੋਂ ਦੀ ਕਿਉਂ ਗਿਆ। ਠੀਕ ਆ ਜੀ, ਤੁਹਾਡਾ ਅੱਧਾ ਨਿਜ਼ਾਮ ਠੀਕ ਹੋਣਾ, ਲੈਣਾ ਠੀਕ ਕਰ ਦਿਓ। ਹੁਣ ਤੁਸੀਂ ਚੰਗਾ ਭਲਾ ਜਾ ਰਹੇ ਆਪਣੀ ਲੈਣ ਜੋ ਕੋ ਲੈਣਾ ਹੀ ਮਿਟ ਗਈਆਂ। ਲੈਣਾ ਹੀ ਨਹੀਂ। ਹਾਂਜੀ, ਹੈ ਹੀ ਨਹੀਂ ਉੱਥੇ ਕੀ ਲੈਣਾ ਤੁਸੀਂ। ਉਹ ਉਸਤਾਦ ਜੀ ਉਹ ਜਦੋਂ ਆਇਆ ਉਹ ਕਰੈਕਟਰ ਟ੍ਰੈਫਿਕ ਦਾ ਨਿਜ਼ਾਮ ਸਿੱਧਾ ਕਰਨ ਆਇਆ। ਉਹ ਕਹਿੰਦਾ ਜੀ ਹੂ ਇਜ਼ ਡਰਾਈਵਰ, ਆਈ ਵਾਂਟ ਰੋਡਸ ਟਰੈਵਲ, ਕਿ ਮੈਂ ਕਹਿੰਦਾ ਰੋਡ ਤੋਂ ਸਫ਼ਰ ਕਰਨਾ ਪੰਜਾਬ ਤੋਂ ਸਿੰਧ ਤੱਕ, ਮੈਂ ਰੋਡ ਬਾਈ ਰੋਡ ਜਾਣਾ, ਜਿਹੜੀ ਤੁਹਾਡੀ ਹੈਵੀ ਬੱਸ ਹੈ ਨਾ ਉਹ ਦੱਸੋ। ਉਹ ਇੱਕ ਡਰਾਈਵਰ ਆਇਆ ਉਸਤਾਦ ਜੀ, ਉਹਨੇ ਨਾ ਪਟਕਾ ਜਿਹਾ ਰੱਖਿਆ ਥੱਲੇ ਖੇੜੀ ਪਾਈ, ਉਹਨੇ ਕਹਿੰਦਾ ਯੂ ਆਰ ਡਰਾਈਵਰ। ਉਹਨੇ ਪਹਿਲੇ ਉਹਦੀ ਡਰੈਸਿੰਗ ਵੇਖੀ, ਕੜਾ ਵੀ ਪਾਇਆ ਉਹਨੇ, ਠੀਕ ਹੈ ਨਾ। ਤੇ ਉਸਤਾਦ ਜੀ ਉਹ 5 ਮਿੰਟ ਬਾਅਦ ਉਤਰ ਗਿਆ, ਕਹਿੰਦਾ ਸਟਾਪ, ਮੈਂ ਨਹੀਂ ਠੀਕ ਕਰ ਸਕਦਾ। ਕਹਿੰਦਾ ਉਹ ਕਿਤੇ ਨਿਊ ਉਹ ਭਾਈ ਉਹ ਤਾਂ ਬਿੱਲੀ ਵਾਲਾ ਸਾਹਿਬ, ਉਹਨੇ 4-5 ਉਲਟੀਆਂ ਕੀਤੀਆਂ ਪਹਿਲੇ, ਉਹਨੇ ਇਸ ਕਿਸਮ ਦਾ ਰਾਉਂਡ ਬੋਰਡ ਤੋਂ ਘੁਮਾਈ ਬਸ। ਉਹ ਕਿਤੇ ਮੰਠਾਰ 'ਚ ਬਹਿ ਗਿਆ ਹੋਣਾ ਵਾ। ਉਸ ਤੋਂ ਬਾਅਦ ਉੱਤਰ ਕੇ ਉਹ ਪਰੇ ਚਲਾ ਗਿਆ। ਉਹਨੇ ਕਿਹਾ ਇੱਕ ਵਾਰੀ ਫੇਰ ਘੁਮਾ, ਮੈਂ ਵੀਡੀਓ ਬਣਾਉਣੀ। ਉਹਦੇ ਉੱਤੋਂ ਬਸ਼ੀਰ ਕੁਮਾਰ ਕੋਲੋਂ ਦਵਾਈ ਦਾਰੂ ਦੀ ਲਈ ਕੇ ਬੋਤਲ ਆਪਣੇ ਕੋਲ। ਉਹ ਅੰਗਰੇਜ਼ ਨਾਲ ਬੈਠਾ, ਉਹਨੇ ਡਰਾਈਵਰ ਵੇਖਿਆ ਤੇ ਡਰਾਈਵਰ ਐਨ ਸੀ। ਉਹਨੇ ਕਿਹਾ ਏ ਮੈਨ, ਏ ਮਿਸਟਰ, ਉਹਨੇ ਕਿਹਾ ਉਹ ਠਹਿਰ ਓਏ। ਚੱਲਦੀ ਬੱਸ 'ਚ ਬੰਦੇ ਉੱਤੇ ਚੜ੍ਹਦੇ ਦੇਖਿਆ। ਨਹੀਂ ਉਹਨੇ ਦੇਖਿਆ ਅੰਗਰੇਜ਼ ਨੇ ਆਇਆ ਕਰਕੇ ਡਰਾਈਵਰ ਆਇਆ, ਤੇ ਅੰਗਰੇਜ਼ ਨੇ ਦੇਖਿਆ ਕਿ ਇਹ ਕੀ, ਤੇ ਸਹੀ ਜਾ ਰਿਹਾ ਡਰਾਈਵਰ, ਤੇ ਅੰਗਰੇਜ਼ ਨੇ ਕਿਹਾ ਓਏ ਮਿਸਟਰ ਉੱਠ ਕੇ ਬਹਿ, ਤੇ ਹੋਸ਼ 'ਚ ਆਇਆ ਤੇ ਅੱਗੇ ਮਾਰ ਸੀ। ਤੇ ਉਸ ਤੋਂ ਬਾਅਦ ਉਹ ਅੰਗਰੇਜ਼ ਨੂੰ ਦੇਖਦਾ ਸੀ ਨਾ ਡਰਾਈਵਰ ਐ ਚਲਾ ਰਿਹਾ, ਉਹਨੂੰ ਕਹਿੰਦਾ ਨੋ ਰੈਸਟ, ਅੱਖਾਂ ਬੰਦ ਕਰ ਲਾ। ਸਰਵਰ ਰਹੀ ਨਹੀਂ ਉਸਤਾਦ ਜੀ ਉਹ ਅੰਗਰੇਜ਼ ਦੇ ਕੋਲ। ਅੰਗਰੇਜ਼ ਆਪ ਦੇ ਰਿਹਾ ਉਹਨੂੰ ਕਿ ਬਾਬਾ ਜੀ ਫੇਰ ਬਣ ਗਿਆ। ਅੰਗਰੇਜ਼ ਨੂੰ ਕਿਸੇ ਨੇ ਕਿਹਾ ਕਿੱਦਾਂ ਡਰਾਈਵਰ, ਕਹਿੰਦਾ ਉਹ ਠੀਕ ਆ, ਮੈਂ ਅੰਗਰੇਜ਼ ਮੁੜ ਕੇ ਬੱਸਾਂ ਦੇਖ ਰਿਹਾ ਤੇ ਦੋਸਤ ਨੂੰ ਕਹਿ ਰਿਹਾ ਕਿ ਸੁੱਤਾ ਡਰਾਈਵਰ ਲੱਭੀ। ਹਾਂ ਚਲੋ ਜੀ ਬਾਬਾ ਜੀ, ਲਓ ਜੀ ਐਕਟਿਵ ਡਰਾਈਵਰ ਰਹਿੰਦੇ ਨੇ ਯਾਰ। ਓਕੇ ਜੀ ਨਾਜ਼ਰੀਨ, ਲਵ ਯੂ, ਖਿਆਲ ਰੱਖੋ ਆਪਣਾ, ਇਨਸ਼ਾਅੱਲਾ ਕੱਲ ਫਿਰ ਮੁਲਾਕਾਤ ਹੋਏਗੀ, ਰੱਬ ਰੱਖ। ਨੂਰਾਂ ਨਾਲ ਕਹਿੰਦੀ ਸੀ ਜਾਨੀ ਭਾਈ ਨੂੰ ਸਲਾਮ ਦੁਆ ਦੇ ਦੇ। ਚਲੋ।